सत्कार सहित सत श्री अकाल सबनों जी ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। शुक्रिया जी सारिਆਂ ਨੂੰ सत श्री अकाल जी। ਅੱਜ 15 ਅਪ੍ਰੈਲ ਦਿਨ ਹੈਗਾ ਜੀ ਸ਼ੁੱਕਰਵਾਰ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਟਾਇਰ ਐਂਡ ਲੂਬ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟੈਨੇਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਲੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਮੇਟੀ ਵੱਲੋਂ ਭਗਵੰਤ ਮਾਨ ਹੁਣਾਂ ਦੀ ਤਿੱਖੀ ਨਖੇਦੀ। ਮਿੰਟੂ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। हाँ जी देखो गल यह है कि हुण ते मामला जिहड़ा ना घिंगे पै गया वा ते इस मामले दे विच हुण मेरे ख्याल दे नाल रह कख नहीं गया, कुछ नहीं रह गया। ये हुण बस इत्थे जे आके ते खत्म हो जाएगा। बाकी मुद्दਿਆਂ ਤੋਂ 2-3 दिन ध्यान जिहड़ा हटना सी सो हट गया। कल दा दिन भी गया, अज दा दिन भी गया, एक दिन होर लंघ जू ते उस तो बाद फिर ये सारा कुछ है जिहड़ा ਇਹ ਖਤਮ ਹੋ ਜਾਣਾ ਹੈ। ਅੱਗੇ ਵਾਂਗੂ ਅੱਗੇ ਵੀ ਇਸ ਤਰ੍ਹਾਂ ਹੀ ਹੁੰਦਾ ਰਿਹਾ। ਪਰ ਗੱਲ ਇਹ ਆ ਕਿ ਜਿਹੜਾ ਮਸਲਾ ਇਸ ਵੇਲੇ ਉਲਝਿਆ ਹੈ, ਉਹਦੇ ਵਿੱਚ ਹੁਣ ਇੱਕ ਨਵੀਂ ਉਲਝਣ ਜਿਹੜੀ ਹੈ ਉਹ ਪੈਦਾ ਇਸ ਤਰ੍ਹਾਂ ਹੋਈ ਹੈ ਕਿ SGPC ਜਿਹੜੀ ਹੈ ਉਹ ਵੀ ਸਾਹਮਣੇ ਆ ਗਈ ਤੇ ਜ਼ਾਰਾ ਜੀ ਗੱਲ ਹੈ ਕਿ SGPC ਨੇ ਜਵਾਬ ਤੇ ਦੇਣਾ ਹੀ ਆ। ਹੁਣ ਇਹਨਾਂ ਨੇ ਇੱਕ ਗੱਲ ਕਹੀ ਹੈ, ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀਨੀਅਰ ਅਹੁਦੇਦਾਰ, ਅਮੀਤ ਪ੍ਰਧਾਨ ਸਰਦਾਰ ਰਘੂਜੀਤ ਸਿੰਘ ਵਿਰਕ, ਜੂਨੀਅਰ ਅਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਜਿਹੜੇ ਕਰਨੈਲ ਸਿੰਘ ਪੰਜੋਲੀ, ਇਹਨਾਂ ਸਾਰਿਆਂ ਨੇ ਮਤਲਬ ਕਿ ਜੁਆਇੰਟਲੀ ਇੱਕ ਪ੍ਰੈਸ ਬਿਆਨ ਜਿਹੜਾ ਦਿੱਤਾ ਵਾ। ਉਹਦੇ 'ਚ ਇਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਸਤਿਕਾਰ ਨੂੰ ਮੁੱਖ ਮੰਤਰੀ ਵੱਲੋਂ ਨਹੀਂ ਭੁੱਲਣਾ ਚਾਹੀਦਾ। ਇਹ ਸੰਵਿਧਾਨਕ ਅਹੁਦੇ ਦੀ ਤੋਹੀਨ ਹੋਣ ਦੇ ਨਾਲ ਨਾਲ ਅਨੈਤਿਕਤਾ ਦੀ ਸਿਖਰ ਵੀ ਹੈ। ਤੇ ਉਹਨਾਂ ਨੇ ਕਿਹਾ ਕਿ ਜੋ ਇਹਨਾਂ ਨੇ ਕੰਮ ਕੀਤਾ, ਮਤਲਬ ਕਿ ਸ਼ਰਾਬ ਪੀ ਕੇ ਆਏ ਆ, ਇਹ ਬਹੁਤ ਗਲਤ ਕੰਮ ਕੀਤਾ। ਤੇ ਅਜਿਹਾ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀਗੇ ਉਦੋਂ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾ ਸੀਗਾ ਕਿ ਉਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਹੈ। ਹੁਣ ਦੇਖੋ, SGPC ਨੇ ਕਹਿਣਾ ਹੀ ਸੀਗਾ, ਇਹ ਆਪਾਂ ਨੂੰ ਪਤਾ ਹੀ ਸੀਗਾ ਕਿ ਸੁਖਬੀਰ ਸਿੰਘ ਬਾਦਲ ਪਹਿਲਾ ਮੁੱਦਾ ਚੁੱਕ ਚੁੱਕੇ ਆ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਕਾਫੀ ਜ਼ਿਆਦਾ ਵਿਰਸਾ ਸਿੰਘ ਵਲਟੋਆ ਵੀ ਬੋਲੇ ਆ। SGPC ਨੇ ਤਾਂ ਬੋਲਣਾ ਸੀ ਕਿਉਂਕਿ ਮਸਲਾ ਧਾਰਮਿਕ ਅਸਥਾਨ ਦੇ ਨਾਲ ਜੁੜਿਆ ਹੋਇਆ ਸੀ ਜੀ। ਹੁਣ ਇਹਦੇ ਵਿੱਚ ਇੱਕ ਬੇਸਿਕ ਸਵਾਲ ਨਿਕਲੇਗਾ ਕਿ ਦੇਖੋ, ਤੁਸੀਂ ਗੂਗਲ ਕਰ ਲਓ ਜਾਂ ਵੈਸੇ ਵੀ ਤੁਹਾਨੂੰ ਤਸਵੀਰ ਨਜ਼ਰ ਪੈ ਜਾਏਗੀ ਕਿ ਭਗਵੰਤ ਸਿੰਘ ਮਾਨ ਨੂੰ ਸਿਰੋਂ ਪਾਓ ਪਾਇਆ ਗਿਆ ਜੀ। ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਿਰੋਂ ਪਾਓ ਪਾਇਆ ਗਿਆ ਵਾ। ਹੁਣ ਉੱਥੇ ਇਹ ਬਿਲਕੁਲ ਨਾਲ ਖਲੋਤੇ ਨਜ਼ਰ ਆ ਰਹੇ ਨੇ, ਬੀਬੀ ਬਲਜਿੰਦਰ ਕੌਰ ਵੀ ਖਲੋਤੇ ਨਜ਼ਰ ਆ ਰਹੇ ਨੇ। ਇੱਕ ਤਸਵੀਰ ਹੈ, ਮੇਰੇ ਖਿਆਲ ਦੇ ਨਾਲ ਇੱਕ ਸ਼ਾਇਦ ਮਾਡਲ ਭੇਟ ਕੀਤਾ ਜਾ ਰਿਹਾ ਭਗਵੰਤ ਮਾਨ ਨੂੰ। ਤੁਹਾਨੂੰ ਈਜ਼ਲੀ ਫੋਟੋ ਲੱਭ ਜਾਣੀ ਆ, ਕਿਤੋਂ ਵੀ ਤੁਸੀਂ ਲੱਭ ਲਿਓ। ਉਹਦੇ ਵਿੱਚ ਜੇ ਤੁਸੀਂ ਦੇਖੋਗੇ ਘੱਟੋ ਘੱਟ 8 ਬੰਦੇ ਫਰੇਮ 'ਚ ਨਜ਼ਰ ਆਉਂਦੇ ਨੇ, ਬੀਬੀ ਬਲਜਿੰਦਰ ਕੌਰ ਸਮੇਤ। ਇੱਕ ਉਹਦੇ 'ਚ SGPC ਕਮੇਟੀ ਦਾ ਮੈਂਬਰ ਵੀ ਹੈ। ਹੁਣ ਮਸਲਾ ਸਭ ਤੋਂ ਵੱਡਾ ਇਹ ਹੈ ਕਿ ਬਈ ਕੀ ਇਹਨਾਂ ਬੰਦਿਆਂ ਨੂੰ ਉੱਥੇ ਕੋਈ ਬਦਬੂ ਨਹੀਂ ਆਈ ਸ਼ਰਾਬ ਦੀ? ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਬਿਲਕੁਲ ਮੋਢੇ ਨਾਲ ਮੋਢਾ ਜੁੜਿਆ। ਮੈਂ ਫੋਟੋ ਖੋਲ ਲਈ ਆ ਕਿ ਕੋਈ ਭੁਲੇਖਾ ਨਾ ਰਹਿ ਜਾਵੇ। ਤਾਂ ਉਹਦੇ ਵਿੱਚ 8-9 ਜਾਣੇ ਫਰੇਮ ਦੇ ਵਿੱਚ ਨਜ਼ਰ ਆ ਰਹੇ ਆ। ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਵਿਰਸਾ ਸਿੰਘ ਵਲਟੋਆ ਨੇ ਕੱਲ
ਇਹ ਖੁਲਾਸਾ ਕੀਤਾ ਸੀਗਾ ਕਿ ਸਾਨੂੰ ਕੁਝ ਐਸਜੀਪੀਸੀ ਵਾਲਿਆਂ ਨੇ ਦੱਸਿਆ। ਤੇ ਬੰਦਾ ਪੁੱਛੇ ਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਤਾਂ ਉਹਨਾਂ ਨੇ ਰੋਕਿਆ ਕਿਉਂ ਨਹੀਂ? ਸਭ ਤੋਂ ਪਹਿਲਾਂ ਤਾਂ ਫਿਰ ਉਹਨਾਂ ਦੀ ਸਸਪੈਂਸ਼ਨ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਇੱਕ ਸ਼ਰਾਬੀ ਨੂੰ ਜਾਣ ਦਿੱਤਾ ਉੱਥੋਂ। ਤੇ ਡਿਊਟੀ 'ਚ ਕੁਤਾਹੀ ਹੈ ਤੇ ਸੇਵਾ 'ਚ ਕੁਤਾਹੀ ਹੈ, ਬਜ਼ਰ ਗਲਤੀ ਹੈ ਤਾਂ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਨ੍ਹਾਂ ਨੇ ਸਨਮਾਨ ਕੀਤਾ ਭਗਵੰਤ ਮਾਨ ਦਾ, ਉਹ ਵੀ ਹੁਣ ਅੱਗੇ ਆ ਗਏ ਆ। ਜਦ ਉਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਕਿ ਮੈਨੂੰ ਤੇ ਨਹੀਂ ਲੱਗਿਆ ਵੀ ਉਹ ਨਾ ਸ਼ਰਾਬ ਤੇ ਬਾਕੀ ਜੇ ਬਈ ਅਕਾਲੀਆਂ ਕੋਲ ਕੋਈ ਸਬੂਤ ਹੈ ਤੇ ਆਪੇ ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਮਤਲਬ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੂੰ ਇੱਕ ਤਸਵੀਰ ਭੇਟ ਕੀਤੀ, ਸਿਰੋਂ ਪਾਉ ਪਾਇਆ ਤੇ ਨਾਲ ਖਲੋ ਕੇ ਫੋਟੋ ਕਰਵਾਈ ਆ। ਉਹ ਕਹਿੰਦੇ ਵੀ ਮੈਨੂੰ ਨਹੀਂ ਲੱਗਾ। ਤਾਂ ਬਸ ਹੁਣ ਇਹੀ ਕੁਝ ਚਾਹੀਦਾ ਸੀਗਾ। ਅਕਾਲੀ ਦਲ ਵਾਲਿਆਂ ਨੂੰ ਭਗਵੰਤ ਮਾਨ ਦੀ ਬਾਡੀ ਲੈਂਗੁਏਜ ਤੋਂ ਅੰਦਾਜ਼ਾ ਹੋ ਗਿਆ ਕਿ ਲਓ ਵੀ ਅੱਜ ਕੰਮ ਜਿਹੜਾ ਉਹ ਟੈਟ ਆ। ਤੇ ਉਹਨਾਂ ਨੂੰ ਹੁਣ ਯਾਨੀ ਦੂਜੀ ਧਿਰ ਨੂੰ ਇੱਕ ਬਹੁਤ ਵੱਡਾ ਤਰਕ ਮਿਲ ਗਿਆ ਕਿ ਲਓ ਜੀ ਐਸਜੀਪੀਸੀ ਮੈਂਬਰ ਜਿਹੜਾ ਹੈ ਉਹ ਜਿਹੜਾ ਖੁਦ ਸਨਮਾਨ ਦੇ ਰਿਹਾ ਵਾ, ਖੁਦ ਕੋਲ ਖਲੋਤਾ ਆ, ਤਾਂ ਉਹ ਕਹਿ ਰਿਹਾ ਕਿ ਐਸਾ ਨਹੀਂ ਹੋਇਆ। ਤੇ ਇਹਦਾ ਮਤਲਬ ਇਹ ਹੈ ਕਿ ਹੁਣ ਗੱਲ ਜਿਹੜੀ ਹੈ ਬਿਲਕੁਲ ਬੈਠ ਜਾਏਗੀ। ਤਾਂ ਹੁਣ ਇਹ ਜਿਹੜਾ ਰੌਲਾ ਚੱਲ ਰਿਹਾ ਸੀ 2 ਦਿਨ ਤੋਂ, ਇਹ ਬਿਨਾਂ ਕਿਸੇ ਨਤੀਜੇ ਤੋਂ, ਬਿਨਾਂ ਕਿਸੇ ਇੱਕ ਖਾਤਮੇ ਤੋਂ ਇੱਕ ਵਾਰੀ ਬਹਿ ਜਾਏਗਾ। ਫਿਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਵਾਦ ਉੱਠ ਪਵੇ, ਕਿਉਂਕਿ ਆਪਾਂ 7 ਸਾਲਾਂ 'ਚ ਇਸ ਵਿਵਾਦ ਨੂੰ ਕਈ ਵਾਰ ਉੱਠਦਾ ਵੇਖਿਆ। ਪਰ ਬਹਿਰਹਾਲ ਆਪਾਂ ਇਹ ਦੇਖਾਂਗੇ ਕਿ ਹੁਣ ਉਹਨਾਂ ਦੇ ਕੋਲ ਵੀ ਇੱਕ ਅਸਤਰ ਸ਼ਸਤਰ ਇੱਕ ਤਰ੍ਹਾਂ ਨਾਲ ਉਹਨਾਂ ਦੇ ਕੋਲ ਵੀ ਆ ਗਿਆ ਤੇ ਇੱਕ ਉਹਨਾਂ ਦੇ ਕੋਲ ਵੀ ਹੈ। ਤਾਂ ਦੋਨਾਂ ਕੋਲ ਹੀ ਆਪੋ ਆਪਣੇ ਪੱਥੇ ਦੇ ਵਿੱਚ ਤੀਰ ਹੈਗੇ ਨੇ। ਉਹ ਵੀ ਚਲਾ ਸਕਦੇ, ਉਹ ਵੀ ਚਲਾ ਸਕਦੇ ਆ, ਪਰ ਇਹਦੇ ਚੋਂ ਹੁਣ ਨਿਕਲਣਾ ਕੱਖ ਨਹੀਂ। ਜੀ ਜੀ, ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਨਵਜੋਤ ਸਿੱਧੂ ਵੱਲੋਂ ਸੁਨੀਲ ਜਾਖੜ ਸਮੇਤ ਹੋਰ ਆਗੂਆਂ ਦੇ ਨਾਲ ਮੁਲਾਕਾਤ। ਦੇਖੋ, ਇਹ ਤੇ ਮਾਮਲਾ ਮੈਨੂੰ ਲੱਗਦਾ ਹੈ ਕਿ ਵੜਿੰਗ ਵਰਸਜ ਸਿੱਧੂ ਬਣ ਗਿਆ। ਵੜਿੰਗ ਵਰਸਜ ਸਿੱਧੂ ਬਣ ਗਿਆ। ਉਹ ਜਿਵੇਂ ਜੱਜੀ ਬੈਂਸ ਕਹਿੰਦਾ ਸੀ ਨਾ, ਨਹੀਂ ਉਹ ਹਾਰਿਆ ਹਾਲੇ ਤੇ ਜੱਟ ਪੂਰਾ ਕਾਇਮ ਆ। ਤੇ ਉਦਾਂ ਹੀ ਬਸ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ, ਜਿਸ ਨੂੰ ਬਿਲਕੁਲ ਗੇਮ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਧੱਕ ਦਿੱਤਾ ਗਿਆ ਹਾਸ਼ੀਏ ਤੇ, ਇੱਕ ਵਾਰੀ ਫੇਰ ਸਿੱਧੂ ਹੱਥ ਪੈਰ ਮਾਰ ਰਿਹਾ ਵਾ ਕਿ ਕਿਤੇ ਮੇਰਾ ਮਾੜਾ ਜਿਹਾ ਫੌ ਪੈ ਜੇ ਤੇ ਫਿਰ ਇਹਨਾਂ ਨੂੰ ਪਚੱਕਾ ਮੈਂ ਦਿਖਾ ਦਿਆਂ। ਕਿਉਂਕਿ ਦੇਖੋ ਬੜੀ ਵੱਡੀ ਗੱਲ ਹੈ ਨਾ, ਅੱਜ ਹੀ ਰਾਜਾ ਵੜਿੰਗ ਜਿਹੜੇ ਨਵਨਿਯੁਕਤ ਪ੍ਰਧਾਨ ਆ, ਉਹ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ। ਤਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉਹਨਾਂ ਦੀ ਮੀਟਿੰਗ ਸਿੱਧੂ ਨਾਲ ਨਹੀਂ ਹੋ ਰਹੀ, ਜਿਹੜੇ ਕਿ ਉੱਥੋਂ ਦੇ ਬਹੁਤ ਵੱਡੇ ਲੀਡਰ ਨੇ ਤੇ ਇਹਨਾਂ ਦੇ ਸਾਬਕਾ ਪ੍ਰਧਾਨ। ਹੋ ਕੀ ਰਿਹਾ ਕਿ ਸਿੱਧੂ ਸਾਹਿਬ ਮੀਟਿੰਗ ਕਿੱਥੇ ਕਰ ਰਹੇ ਨੇ? ਮੀਟਿੰਗ ਕਰ ਰਹੇ ਨੇ ਅਮਰੀਕ ਸਿੰਘ ਢਿੱਲੋਂ ਦੇ ਗ੍ਰਹਿ ਵਿੱਚ, ਜਿੱਥੇ ਨਾਲ ਸੇਖੜੀ ਹੋ ਰਹੀ ਹੈ, ਮਤਲਬ ਕਿ ਹਾਰਿਆ ਹੋਇਆ ਗਰੁੱਪ ਤੇ ਆਪਣਿਆਂ ਦੇ ਹੱਥੋਂ ਮਾਰਿਆ ਹੋਇਆ ਗਰੁੱਪ ਤੇ ਥੋੜਾ ਜਿਹਾ ਵਿੱਚੋਂ ਦਰਖਾਰਿਆ ਹੋਇਆ ਗਰੁੱਪ, ਕਿਉਂਕਿ ਕੁਝ ਕੱਢੇ ਵੀ ਹੈਗੇ ਨੇ ਵਿੱਚ। ਮਤਲਬ ਕਿ ਇਹਨਾਂ ਸਾਰਿਆਂ ਦਾ ਇੱਕ ਗਰੁੱਪ ਉਹ ਤੇ ਅਮਰੀਕ ਸਿੰਘ ਢਿੱਲੋਂ ਦੇ ਘਰ ਦੇ ਵਿੱਚ ਬੈਠਾ। ਇਹਦਾ ਮਤਲਬ ਕੀ ਨਿਕਲਦਾ ਕਿ ਨਵੇਂ ਪ੍ਰਧਾਨ ਨੂੰ ਬੇਸ਼ੱਕ ਵਧਾਈਆਂ ਦੇ ਦਿੱਤੀਆਂ ਹੋਣ ਸਿੱਧੂ ਨੇ, ਵਧਾਈਆਂ ਜੀ ਵਧਾਈਆਂ, ਤੁਸੀਂ ਉੱਚਿਆਂ ਨਾਲ ਲਾ ਲਈਆਂ, ਵਧਾਈਆਂ ਤੇ ਭਾਵੇਂ ਦੇ ਦਿੱਤੀਆਂ ਹੋਣ, ਪਰੰਤੂ ਦਿਲ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਸਿੱਧੂ ਸਾਹਿਬ। ਇੱਕ ਗਰੁੱਪ ਐਸਾ ਗਰੁੱਪ ਜਿਹੜਾ ਕਿ ਨਾਰਾਜ਼ ਏ, ਹਤਾਸ਼ ਏ, ਕਿਤੇ ਨਾ ਕਿਤੇ ਆਈਸੋਲੇਟ ਆ, ਉਹ ਇਕੱਠਾ ਹੋ ਰਿਹਾ। ਤਾਂ ਉਹਦੇ ਵਿੱਚ ਸੁਨੀਲ ਜਾਖੜ ਦੇ ਨਾਲ ਜਾ ਕੇ ਗੁਫ਼ਤਗੂ ਕਰਨੀ, ਮੁਲਾਕਾਤ ਕਰਨੀ, ਇਹ ਸੰਕੇਤ ਹੈ ਇਸ ਗੱਲ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋ ਸਕਦਾ ਹੈ। ਹੁਣ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਦਾ ਲਾਣਾ ਜਿਹੜਾ ਸੀਗਾ, ਉਹ ਕਿਵੇਂ ਮਤਲਬ ਕਿ ਸਿੱਧੂ ਦੇ ਮਗਰ ਲੱਗਿਆ ਫਿਰਦਾ ਹੁੰਦਾ ਸੀਗਾ। ਸੁਨੀਲ ਜਾਖੜ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਅੱਛੀਆਂ ਲੱਗਦੀਆਂ ਸੀ। ਅੱਜ ਵੇਖੋ ਸੁਨੀਲ ਜਾਖੜ ਜਿਹੜਾ ਕਿ ਅਕਸਰ ਸਿੱਧੂ ਤੇ ਵੀ ਤਨਜ਼ ਕੱਸ ਜਾਂਦਾ ਸੀ, ਕਈ ਵਾਰ ਸਨੀ ਤੇ ਵੀ, ਅੱਜ ਦੋਵੇਂ ਇੱਕੋ ਕੁਰਸੀ ਤੇ ਆ ਗਏ ਨੇ ਜਾਂ ਇੱਕੋ ਮੇਜ਼ ਤੇ ਆ ਗਏ ਨੇ, ਨੇੜੇ ਨੇੜੇ ਆ ਗਏ ਨੇ। ਤੇ ਇਹ ਰਾਜਨੀਤੀ ਜ਼ਰੂਰਤਾਂ ਹੁਣ ਤੁਹਾਨੂੰ ਪਤਾ ਹੀ ਹੈ ਨੇੜੇ ਨੇੜੇ ਕਰ ਦਿੰਦੀਆਂ, ਨੇੜੇ ਨੇੜੇ ਕਰ ਦਿੰਦੀਆਂ। ਤਾਂ ਜਿਹੜਾ ਹੁਣ ਤੁਸੀਂ ਦੇਖੋ ਕਿ ਉਹਨਾਂ ਦਾ ਹਾਲ ਕੀ ਹੋਏਗਾ। ਕਾਂਗਰਸ ਦਾ ਜਿਹੜਾ ਲਾਣਾ ਸਿੱਧੂ ਤੇ ਕਾਂਗਰਸ ਦੇ ਖਿਲਾਫ ਜਾਖੜ ਦੇ ਹੱਕ ਚ ਬੋਲਦਾ ਸੀ, ਹੁਣ ਕੀ ਕਹੇਗਾ ਉਹ, ਬਹੁਤ ਵੱਡੀ ਗੱਲ ਆ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਡਰਟੀ ਪੋਲਿਟਿਕਸ ਜਿਹੜੀ ਹੈ, ਜਾਂ ਕਹਿ ਲਓ ਕਿ ਨਵੀਂ ਕਿਸਮ ਦੀ ਰਾਜਨੀਤੀ ਸਾਨੂੰ ਵਿਖਾਈ ਦੇ ਰਹੀ ਹੈ। ਤਾਂ ਇਹਦਾ ਮਤਲਬ ਇਹੋ ਨਿਕਲਦਾ ਹੈ ਕਿ ਹਾਲ ਦੀ ਘੜੀ ਜਿਹੜੀ ਆਪਾਂ ਸੰਭਾਵਨਾ ਕੁਝ ਵੇਖਦੇ ਸਾਂ ਕਿ ਸ਼ਾਇਦ ਕਾਂਗਰਸ ਦੇ ਵਿੱਚ ਸਭ ਅੱਛਾ ਹੋ ਜਾਏਗਾ, ਅਜਿਹਾ ਨਹੀਂ ਹੈ।
ਨਾ ਹੀ ਸਿੱਧੂ ਹਾਰਿਆ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੇ ਬੰਦੇ ਬੇਸ਼ੱਕ ਇਲੈਕਸ਼ਨ ਨਹੀਂ ਜਿੱਤੇ, ਚਾਹੇ ਉਹ ਪਾਰਟੀ ਚੋਂ ਬਾਹਰ ਹੋ ਗਏ, ਪਰ ਉਹ ਇਕਜੁੱਟ ਹੋ ਰਹੇ ਨੇ। ਤੇ ਸੁਨੀਲ ਜਾਖੜ ਜੇ ਮੰਨ ਲਓ ਉਹਨਾਂ ਦੇ ਨਾਲ ਤੁਰ ਪੈਂਦਾ ਤਾਂ ਫਿਰ ਕੁਛ ਨਾ ਕੁਛ ਵਾਪਰਨ ਦੀ ਸੰਭਾਵਨਾ ਜਿਹੜੀ ਆ ਉਹ ਹੋਰ ਵੀ ਤੀਖਣ ਹੋ ਜਾਂਦੀ ਆ, ਪ੍ਰਬਲ ਹੋ ਜਾਂਦੀ ਆ। ਤਾਂ ਦੇਖਦੇ ਆ ਕੀ ਹੁੰਦਾ। ਪਰ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਨੇ ਦਿਖਾ ਦਿੱਤਾ, ਦਰਸਾ ਦਿੱਤਾ ਕਿ ਨਾ ਤਾਂ ਸਿੱਧੂ ਬੈਠਣ ਵਾਲਾ ਹੈ ਤੇ ਨਾ ਹੀ ਇਹਨਾਂ ਦਾ ਝਗੜਾ ਛੇਤੀ ਉਹ ਬੈਠਣ ਵਾਲਾ ਹੈ। ਜੀ ਜੀ ਜੀ। ਪੰਜਾਬ ਵਿੱਚ ਬਿਜਲੀ ਸੰਕਟ, ਕੋਲਾ ਖਤਮ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਦੋਨੋਂ ਯੂਨਿਟ ਬੰਦ। ਦੇਖੋ ਮੈਂ ਹੈਰਾਨ ਆ ਰਾਜ ਕਰਨਵੀਰ ਸਿੰਘ ਜੀ, ਅੱਜ ਕੇਂਦਰੀ ਵਜ਼ੀਰ ਕਹਿ ਰਹੇ ਸਨ ਕਿ ਕੋਲੇ ਦੀ ਕੋਈ ਕਿੱਲਤ ਨਹੀਂ ਹੈਗੀ ਪੰਜਾਬ ਦੇ ਵਿੱਚ, ਔਰ ਸਾਡੇ ਜਿਹੜੇ ਪਾਵਰ ਮਿਨਿਸਟਰ ਆ ਉਹਨਾਂ ਤੋਂ ਇਹ ਵੀ ਨਹੀਂ ਸਰਿਆ, ਇੱਥੋਂ ਇਹ ਵੀ ਨਾ ਸਰਿਆ ਕਿ ਉਹਨਾਂ ਤੋਂ ਇਹ ਵੀ ਨਹੀਂ ਸਰਿਆ ਕਹਿ ਸਕਣ ਕਿ ਕਿਉਂ ਨਹੀਂ ਹੈ ਬਈ ਸਾਡੇ ਜਿਹੜੇ ਥਰਮਲ ਪਲਾਂਟ ਹੈ ਉਹਨਾਂ ਦੇ ਯੂਨਿਟ ਬੰਦ ਹੋ ਰਿਹਾ। ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹਨਾਂ ਬਿਆਨਾਂ ਬਾਰੇ ਜਾਣਕਾਰੀ ਨਹੀਂ ਹੋਏਗੀ। ਸ਼ਾਇਦ ਕੱਲ ਅਖਬਾਰ ਛਪਣਗੇ, ਪਰਸੋਂ ਇਹਨਾਂ ਦੇ ਘਰ ਆਣਗੇ, ਫਿਰ ਆਈਟੀ ਟੀਮ ਭਾਵੇਂ ਕਟਿੰਗ ਕਰਕੇ ਮੇਜ਼ ਤੇ ਪਾ ਦੇਵੇ ਤੇ ਫਿਰ ਕਿਤੇ ਟਵੀਟ ਕਰ ਦੇਣਾ। ਮਤਲਬ ਕਿ ਕੀ ਵਾਪਰ ਰਿਹਾ, ਕੀ ਹੋ ਰਿਹਾ, ਕਿਸੇ ਨੂੰ ਕੰਸਰਨ ਨਹੀਂ। ਇੱਥੇ 16 ਘੰਟੇ 14 ਘੰਟੇ ਪਿੰਡਾਂ 'ਚ ਲਾਈਟ ਗੁੰਮ ਰਹਿੰਦੀ ਆ। ਜਿਵੇਂ ਉਹ ਗਾਣਾ ਆਇਆ ਸੀ ਨਾ, ਇੱਕ ਕੁੜੀ ਜੀ ਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ। ਇੱਥੇ ਬਿਜਲੀ ਬਾਰੇ ਲੋਕ ਕਹੀ ਜਾਂਦੇ ਗੁੰਮ ਹੈ ਗੁੰਮ ਹੈ, ਕਿਉਂਕਿ ਗਰਮੀ ਦਾ ਵੀ ਗੁੰਮ ਲੱਗਾ ਹੁੰਦਾ ਨਾ, ਤਾਂ ਉਧਰ ਬਿਜਲੀ ਵੀ ਗੁੰਮ ਹੈ। ਅੱਛਾ, ਗ੍ਰਿਡ ਤੋਂ ਲੈ ਕੇ ਪਾਵਰ ਮਿਨਿਸਟਰ ਤੱਕ ਫੋਨ ਖੜਕਾ ਲੋ, ਕੋਈ ਫੋਨ ਹੀ ਨਹੀਂ ਚੱਕਦਾ। ਕਰਮਾਂ ਵਾਲਾ ਕੋਈ ਫੋਨ ਹੀ ਨਹੀਂ ਚੁੱਕਦਾ ਪੰਜਾਬ ਦੇ ਵਿੱਚ। ਇਉਂ ਲੱਗਦਾ ਜਿਵੇਂ ਬੜੀ ਸੁੱਖ ਸ਼ਾਂਤੀ ਹੋ ਗਈ ਆ। ਇਹ ਸਾਰੇ ਲੋਕ ਕਿਤੇ ਗੋਆ ਬੀਚ ਤੇ ਜਾ ਕੇ ਇਸ਼ਨਾਨ ਕਰਕੇ ਸਮੁੰਦਰ ਦੇ ਵਿੱਚ ਧੁੱਪ ਸੇਕ ਰਹੇ ਜਾਂ ਰੇਤੇ ਦੇ ਵਿੱਚ ਲਿਟ ਰਹੇ ਨੇ, ਲੇਟੀਆਂ ਮਾਰ ਰਹੇ ਨੇ, ਪਲਸੇਟੀਆਂ ਮਾਰ ਰਹੇ। ਮਤਲਬ ਕੋਈ ਸਾਈਂ ਖਸਮ ਨਹੀਂ ਹੈਗਾ ਇਹ ਜਵਾਬ ਦੇਣ ਵਾਸਤੇ ਵੀ ਕਿ ਭਾਈ ਸਾਡੇ ਕਿਉਂ ਨਹੀਂ ਹੈਗੀ ਕੋਲੇ ਦੀ ਕਿੱਲਤ। ਆ ਗੋਇੰਦਵਾਲ ਬਾਰੇ ਜਿਹਦੀ ਹੁਣ ਤੁਸੀਂ ਗੱਲ ਕਰਦੇ ਹੋ, ਇਹਦਾ ਇੱਕ ਯੂਨਿਟ ਤੇ ਮੈਂ 4 ਦਿਨ ਪਹਿਲਾਂ ਅਖਬਾਰ 'ਚ ਪੜਿਆ ਸੀ ਕਿ ਬੰਦ ਹੋ ਚੁੱਕਾ ਵਾ, ਤੇ ਦੂਸਰਾ ਵੀ ਹੋ ਗਿਆ। ਚਲੋ ਭੋਗ ਪੈ ਗਿਆ। ਹੁਣ ਦੇਖੋ ਗੱਲ ਕੀ ਹੈ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਜੇ ਵੇਖੀਏ ਤਾਂ ਉਹ ਵੀ ਮੈਨੂੰ ਲੱਗਦਾ ਕਿ 660 ਮੈਗਾਵਾਟ ਯੂਨਿਟ ਦਾ ਇੱਕ ਕੰਮ ਜਿਹੜਾ ਆ ਉਹ ਨਹੀਂ ਹੋ ਰਿਹਾ, ਤੇ ਜਿਹਦੇ ਨਾਲ ਬਿਜਲੀ ਉਤਪਾਦਨ 'ਚ 1200 ਮੈਗਾਵਾਟ ਦੀ ਕੁੱਲ ਜੇ ਦੇਖੀਏ ਤਾਂ ਕਮੀ ਦਰਜ ਕੀਤੀ ਜਾ ਰਹੀ ਹੈ। ਕਿਉਂਕਿ ਤਲਵੰਡੀ ਸਾਬੋ ਪਾਵਰ ਪਲਾਂਟ ਜਿਹੜਾ ਹੈ ਉਹ ਮੇਰੇ ਖਿਆਲ ਦੇ ਨਾਲ 5680 ਮੈਗਾਵਾਟ ਦਾ ਹੈ ਜੇ ਉਹਦੀ ਸਥਾਪਿਤ ਸਮਰੱਥਾ ਦੇਖੋਗੇ ਤਾਂ। ਉਹਦੇ ਮੁਕਾਬਲੇ ਹੁਣ ਜੇ ਦੇਖੋ ਤੇ ਉਹ 3150 ਮੈਗਾਵਾਟ ਬਣਾ ਰਿਹਾ ਵਾ। ਇੱਕ ਉਹਦਾ ਯੂਨਿਟ ਜਿਹੜਾ ਹੈ ਉਹ ਬੰਦ ਹੋ ਗਿਆ ਕੋਲੇ ਕਰਕੇ ਸ਼ਾਇਦ, ਤੇ ਇੱਕ ਖਰਾਬ ਆ। ਅੰਦਾਜ਼ਾ ਲਾ ਲਓ ਕਿ ਹੁਣ ਤੁਸੀਂ ਜੇ ਤੁਹਾਡੇ ਕੋਲ ਬਿਜਲੀ ਜਿਹੜੀ ਉਪਲਬਧ ਆ ਉਹ ਵੀ ਨਹੀਂ ਪੂਰੀ ਹੈਗੀ ਤਾਂ ਸੰਕਟ ਤੇ ਆਇਆ ਪਿਆ, ਸੰਕਟ ਤੇ ਆਇਆ ਪਿਆ। ਹੁਣ ਦੱਸਦੇ ਇਹ ਆ ਕਿ ਤਲਵੰਡੀ ਸਾਬੋ 'ਚ ਸਿਰਫ 1.5 ਦਿਨ ਦਾ ਕੋਇਲਾ ਬਾਕੀ ਹੈ, ਰੋਪੜ 'ਚ 9 ਦਿਨਾਂ ਦਾ, ਲਹਿਰਾ ਮੁਹੱਬਤ 'ਚ 7 ਦਿਨਾਂ ਦਾ। ਪਿੰਡ ਦਾ ਨਾਂ ਬਹੁਤ ਅੱਛਾ, ਲਹਿਰਾ ਮੁਹੱਬਤ, ਪਰ ਪਤਾ ਨਹੀਂ ਕੇਂਦਰ ਨੂੰ ਪੰਜਾਬ ਨਾਲ ਕਿਉਂ ਨਹੀਂ ਮੁਹੱਬਤ ਆਉਂਦੀ। ਰਾਜਪੁਰੇ 'ਚ 15 ਦਿਨਾਂ ਦਾ ਕੋਲਾ ਬਾਕੀ ਹੈ, ਜਦਕਿ ਇਸ ਪਲਾਂਟ ਦੇ 2 ਯੂਨਿਟ ਕੋਲਾ ਖਤਮ ਹੋਣ ਕਰਕੇ ਮੰਗਲਵਾਰ ਨੂੰ ਹੀ ਬੰਦ ਹੋ ਗਏ ਨੇ। ਕਾਬਲੇ ਗੌਰ ਗੱਲ ਇਹ ਆ ਕਿ ਇਸ ਪਲਾਂਟ ਦੇ 2 ਯੂਨਿਟ ਆਲਰੇਡੀ ਬੰਦ ਵੀ ਹੋ ਚੁੱਕੇ ਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁੰਝਲਦਾਰ ਗੱਲ ਇਹ ਆ ਕਿ ਇੱਕ ਪਾਸੇ ਕੇਂਦਰ ਦਾ ਵਜ਼ੀਰ ਕਹਿ ਰਿਹਾ ਕਿ ਕੋਈ ਕੋਲੇ ਦਾ ਸੰਕਟ ਨਹੀਂ ਹੈ ਜੀ, ਹਾਂ ਥੋੜੀ ਜਿਹੀ ਤਮਿਲਨਾਡੂ ਵੱਲ ਪ੍ਰੋਬਲਮ ਜ਼ਰੂਰ ਆ, ਪਰ ਇੱਧਰ ਤੇ ਕੋਈ ਸਮੱਸਿਆ ਨਹੀਂ ਹੈਗੀ। ਕਿਉਂ ਨਹੀਂ ਹੈਗੀ ਬਈ? ਆ ਕਾਗਜ਼ ਕੀ ਬੋਲਦੇ ਪਏ ਨੇ, ਫੈਕਟ ਕੀ ਬੋਲਦੇ ਪਏ ਨੇ, ਮੀਡੀਆ ਰਿਪੋਰਟਾਂ ਕੀ ਬੋਲਦੀਆਂ ਪਈਆਂ ਨੇ। ਪਰ ਜੇ ਕੋਈ ਨਹੀਂ ਬੋਲਦਾ ਤੇ ਉਹ ਇਹ ਨਹੀਂ ਬੋਲਦੇ। ਜਦੋਂ ਇਹਨਾਂ ਦੇ ਨਾ ਹੀ ਬੋਲਣ ਤੇ ਕੋਈ ਸਾਡੇ ਵਰਗਾ ਬੋਲਦਾ ਤੇ ਇਹਨਾਂ ਦੇ ਸਮਰਥਕ ਬੋਲਦੇ ਆ ਕਿ ਤੂੰ ਕਿਉਂ ਬੋਲਦਾ ਹੋਏ, ਢੇਕਾ ਲੱਗਦਾ ਤੂੰ ਪੰਜਾਬ ਦਾ। 70 ਸਾਲ ਤੂੰ ਕਿੱਥੇ ਸੀ? ਅੱਗੇ ਲਾਈਟ ਕਦੇ ਜਾਂਦੀ ਨਹੀਂ ਸੀਗੀ ਪੰਜਾਬ 'ਚ, ਵਗੈਰਾ ਵਗੈਰਾ 36 ਗੱਲਾਂ ਕਰਦੇ ਨੇ। ਕੀ ਕਰੀਏ? ਸੋ ਗੱਲ ਇਹ ਆ ਕਿ ਮਸਲਾ ਤੇ ਜਿਹੜਾ ਉਹ ਵੈਸੇ ਵੀ ਹੁਣ ਜੇ ਤੁਸੀਂ ਦੇਖੋਗੇ ਗਾਂ ਗੁੰਝਲਦਾਰ ਬਣਦਾ। ਐਤਕੀ 16000 ਮੈਗਾਵਾਟ ਲਾਈਟ ਚਾਹੀਦੀ ਹੈ ਤੁਹਾਨੂੰ, ਕਿੱਥੋਂ ਲਿਆਓ? ਬੜਾ ਵੱਡਾ ਇੱਕ ਸੰਕਟ ਹੈ, ਬੜੀ ਵੱਡੀ ਇੱਕ ਸਮੱਸਿਆ ਹੈ। ਉਧਰੋਂ ਤੁਸੀਂ ਸ਼ਾਇਦ ਕੱਲ ਨੂੰ ਐਲਾਨ ਕਰ ਦਿਓਗੇ ਕਿ ਹਾਂ ਭਾਈ 300 ਯੂਨਿਟ ਦਿਓ। ਵਿੱਚੋਂ ਇਹ ਖਬਰ ਆ ਰਹੀ ਆ ਕਿ ਜਿਹੜਾ ਮਹਿਕਮਾ ਆ ਉਹ ਕਹਿੰਦਾ ਕਿ ਜੇ ਤੁਸੀਂ ਹੁਣ 300 ਯੂਨਿਟ ਵਾਲਾ ਵੀ ਬੋਝ ਪਾ ਦਿੱਤਾ ਤੇ ਬੜਾ ਗਰਕ ਹੋ ਜਾਸੀ, ਰੁਕ ਜਾਓ, ਮਾਨਸੂਨ ਸੀਜ਼ਨ ਸ਼ੁਰੂ ਹੋ ਜਾਵੇ ਉਦੋਂ ਦੇਖ ਲਿਓ, ਉਦੋਂ ਕਰ ਲਿਓ ਬਣਿਆਈਆਂ। ਤਾਂ ਇਹ ਵੀ ਸਭ ਕੁਝ ਖਿੱਚਤਾਣ ਚੱਲੀ ਜਾਂਦੀ ਹੈ। ਤੇ
ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਤਰੇ ਦੀ ਘੰਟੀ। ਤੁਹਾਨੂੰ ਯਾਦ ਹੋਏਗਾ ਆਪਾਂ ਪਿਛਲੇ ਸਾਲ ਇਹਦੇ ਤੇ ਲਗਾਤਾਰ ਪ੍ਰੋਗਰਾਮ ਕੀਤੇ ਸਨ। ਕੁਝ ਸੁਝਾਅ, ਕੁਝ ਜੋ ਵੀ ਰਿਸਰਚ ਵਗੈਰਾ ਸੀਗੀ ਸਾਡੇ ਕੋਲ, ਉਹ ਵੀ ਅਸੀਂ ਪੇਸ਼ ਕੀਤੀ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਦਿੱਕਤ ਝੱਲਣੀ ਪੈ ਸਕਦੀ ਆ। ਅਸੀਂ 1 ਸਾਲ ਪਹਿਲਾਂ ਅੰਦਾਜ਼ਾ ਲਾ ਲਿਆ ਸੀ ਕਿ ਬਹੁਤ ਵੱਡੀ ਦਿੱਕਤ ਝੱਲਣੀ ਪੈ ਸਕਦੀ ਆ। ਤਾਂ ਤੁਸੀਂ ਸਮਝੋ ਕਿ 1 ਸਾਲ ਬੀਤ ਗਿਆ। ਹੁਣ 1 ਸਾਲ ਬੀਤੇ ਤੋਂ ਬਾਅਦ ਕੁਝ ਨਹੀਂ ਹੋਇਆ ਤਾਂ ਆਉਣ ਵਾਲਾ ਸਮਾਂ ਤੇ ਫਿਰ ਬਹੁਤ ਭਿਆਨਕ ਆ ਪੰਜਾਬ ਵਾਸਤੇ, ਬਹੁਤ ਭਿਆਨਕ ਆ। ਨਾ ਤੇ ਇੰਡਸਟਰੀ ਚੱਲੇਗੀ, ਨਾ ਖੇਤੀ ਚੱਲੇਗੀ ਤੇ ਨਾ ਘਰਾਂ ਦਾ ਮੀਟਰ ਚੱਲੇਗਾ। ਤਾਂ 300 ਯੂਨਿਟ ਜਿਹੜੀ ਆ ਫ੍ਰੀ ਦੇ ਕੇ ਤੇ ਲੋਕਾਂ ਨੂੰ ਕਹੋ ਕਿ ਇੱਕ ਪੱਖੀ ਅਰਵਿੰਦ ਕੇਜਰੀਵਾਲ ਵੱਲੋਂ ਕਢਾਈ ਕਰਕੇ ਦਿੱਤੀ ਆ, ਜਿਹਦੇ ਵਿੱਚ ਵੱਡੇ ਅੱਖਰਾਂ ਨਾਲ ਲਿਖ ਦਿਓ, ਫੇਰ ਦਿਓ ਝਾੜੂ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ, ਪੰਜਾਬ ਵਿੱਚ ਵਿਕ ਰਿਹਾ ਆ ਇੱਕ ਖਤਰਨਾਕ ਚਿੱਟਾ। ਹਾਂਜੀ ਦੇਖੋ, ਗੱਲ ਇਹ ਆ ਕਿ ਇਹ ਨਾ ਰਿਸਰਚ ਆਈ ਆ, ਕੋਈ ਇਹ ਰਿਸਰਚ ਆ, ਕਾਫੀ ਵੱਡੀ ਗੱਲ ਆ। ਮੇਰੇ ਖਿਆਲ ਨਾਲ ਇਹਦੇ ਵੱਲ ਧਿਆਨ ਦੇਣਾ ਪਏਗਾ, ਪੰਜਾਬ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਸਾਡੇ ਦੂਸਰੇ ਐਕਟਿਵਿਸਟ ਬੰਦੇ ਹੁੰਦੇ ਆ, ਜਿਹੜੇ ਐਕਟਿਵ ਬੰਦੇ, ਸੋਸ਼ਲੀ ਜਿਹੜੇ ਕਾਫੀ ਜ਼ਿਆਦਾ ਐਕਟਿਵੇਟ ਰਹਿੰਦੇ ਆ, ਤਾਂ ਉਹਨਾਂ ਨੂੰ ਜ਼ਰੂਰ ਐਕਟਿਵ ਬੰਦਿਆਂ ਨੂੰ ਵੇਖਣਾ ਪਵੇਗਾ ਕਿ ਇਹ ਮਸਲਾ ਜਿਹੜਾ ਹੈ ਉਹ ਕਿੱਧਰ ਨੂੰ ਜਾ ਰਿਹਾ ਹੈ। ਤਾਂ ਇਹਨਾਂ ਨੇ ਇੱਕ ਸਟੱਡੀ ਕਰਵਾਈ ਹੈ, ਜਾਂ ਮਤਲਬ ਕਿ ਚਿੱਟਾ ਜਿਹਨੂੰ ਆਪਾਂ ਕਹਿ ਦਿੰਦੇ ਆ, ਜਾਂ ਉਹ ਡਾਈਸਟਾਈਲ ਮੋਰਫਿਨ, ਹੀਰੋਇਨ ਦਾ ਮਿਲਾਵਟੀ ਰੂਪ ਹੈ ਜਿਹੜਾ ਸਿੰਥੈਟਿਕ ਡਰੱਗ ਹੈ। ਤਾਂ ਇਹਨਾਂ ਨੇ ਪੰਜਾਬ ਤੋਂ ਕਾਂਗੜਾ ਤੇ ਜਾਂ ਮੰਡੀ ਯਾਨੀ ਹਿਮਾਚਲ, ਇਹਨਾਂ ਥਾਵਾਂ ਤੋਂ ਕੁਝ ਨਮੂਨੇ ਜਿਹੜੇ ਜ਼ਬਤ ਕੀਤੇ ਸੀ ਅਧਿਕਾਰੀਆਂ ਨੇ। ਉਹ ਮਤਲਬ ਕਿ ਜਦੋਂ ਇਹਨਾਂ ਨੇ ਟੈਸਟ ਕਰਵਾਏ ਆ, ਉਹ ਕਹਿੰਦੇ ਆ ਕਿ ਹੈਰੋਇਨ ਤੇ ਜਿਹੜਾ ਡਰੱਗ ਹੈ ਟ੍ਰਾਈਮੈਥੋਫੈਰਮ, ਕੁਛ ਇਸ ਤਰ੍ਹਾਂ ਦਾ, ਮੈਗਲੋਬਲਾਸਟਿਕ, ਇਹਦੇ ਚ ਇਹ ਅੰਸ਼ ਪਾਏ ਗਏ। ਕਾਫੀ ਲੰਮੇ ਤੇ ਕਾਫੀ ਪੇਚੀਦਾ ਨਾਮ ਆ, ਟ੍ਰਾਈਮੈਥੋਫੈਰਮ ਤੇ ਮੈਗਲੋਬਲਾਸਟਿਕ। ਇਹ ਸਾਰੀ ਚੀਜ਼ ਮਤਲਬ ਕਿ ਪਾਏ ਗਏ, ਅੰਸ਼ ਪਾਏ ਗਏ ਆ। ਤਾਂ ਜਿਹੜੇ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ, ਦੀ ਵਰਤੋਂ ਕਰਦੇ ਆ, ਤਾਂ ਇਹਨਾਂ ਦਾ ਇਫੈਕਟ ਕੀ ਪੈ ਰਿਹਾ ਉਹਨਾਂ ਤੇ ਕਿ ਜਦੋਂ ਇਹਦਾ ਸੇਵਨ ਕਰਦੇ ਨੇ, ਯਕਦਮ ਉਹ ਜਿਹੜੇ ਪਲੇਟਲੈਟਸ ਆ ਉਹ ਡਿੱਗਣੇ ਸਟਾਰਟ ਹੋ ਜਾਂਦੇ ਆ। ਤੇ ਕਈ ਵਾਰ ਆਪ ਤੁਸੀਂ ਦੇਖੇ ਹੋਣਗੇ, ਆਪਣੇ ਇੱਧਰ ਕਹਿ ਦਿੰਦੇ ਸੈੱਲ ਘਟ ਗਏ ਜੀ। ਸੈੱਲ ਕੋਈ ਰੇਡੀਓ ਵਾਲੇ ਥੋੜੀ ਘਟ ਗਏ ਨੇ, ਮਸਲਾ ਇਹੀ ਹੈ, ਪਲੇਟਲੈਟਸ ਦਾ ਹੀ ਹੈ। ਤਾਂ ਪਲੇਟਲੈਟਸ ਦਾ ਇਹ ਹੁੰਦਾ ਕਿ ਜੇ ਤੁਹਾਡੇ ਸੈੱਲ ਜ਼ਿਆਦਾ ਡਿੱਗਦੇ ਨੇ, ਪਲੇਟਲੈਟਸ ਘਟਦੇ ਨੇ, ਤਾਂ ਤੁਸੀਂ ਬਿਲਕੁਲ ਮਤਲਬ ਕਿ ਮੁਰਝਾ ਜਾਂਦੇ ਹੋ। ਮੇਰੇ ਨਾਲ ਵੀ 1-2 ਵਾਰੀ ਹੋਇਆ ਇਸ ਤਰ੍ਹਾਂ, ਤੇ ਬੰਦੇ ਦੀ ਬੜੀ, ਮੈਂ ਕਹਿੰਦਾ ਕਿ ਜਾਨ ਔਖੀ ਹੁੰਦੀ ਆ। ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਦਾ, ਕਹਿੰਦੇ ਡੇਂਗੂ ਹੋ ਗਿਆ ਜੀ, ਡੇਂਗੂ ਤੋਂ ਸੈੱਲ ਘਟ ਗਿਆ। ਅਸੀਂ ਤੇ ਉਦੋਂ ਵਾਹਵਾ ਸਾਲ ਹੋ ਗਿਆ ਮੈਨੂੰ ਤੇ ਜਦੋਂ ਹੋਇਆ ਪਹਿਲਾਂ ਮੈਂ ਤੇ ਬੜਾ ਪਰੇਸ਼ਾਨ ਹੋਇਆ ਕਿ ਸੈੱਲ ਕਿਹੜੇ ਘਟ ਗਏ ਆ ਮੇਰੇ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪਲੇਟਲੈਟਸ ਹੁੰਦੇ ਨੇ ਜਿਹੜੇ ਸਾਡੇ ਬਲੱਡ ਦੇ ਵਿੱਚ। ਤਾਂ ਇਹ ਕਹਿ ਰਿਹਾ ਕਿ 10,000 ਤੋਂ ਵੀ ਹੇਠਾਂ ਥੱਲੇ ਜਾ ਸਕਦੇ ਆ ਇਹਦੇ ਨਾਲ। ਤਾਂ ਇਹ ਜਿਹੜੇ ਮਤਲਬ ਉਹਨਾਂ ਨੇ ਰਿਸਰਚ ਜਿਹੜੀ ਕੀਤੀ, ਉਹ ਤਾਂ ਸਿੱਟਾ ਕੱਢਿਆ ਕਿ ਦੇਖੋ 2 ਰੂਟਾਂ ਤੋਂ ਸਪਲਾਈ ਹੋ ਰਹੀ ਹੈ। ਇੱਕ ਤਾਂ ਗੋਲਡਨ ਕ੍ਰੈਸੈਂਟ ਜਿਹਨੂੰ ਕਹਿ ਦਿੰਦੇ ਆ ਉਹ ਆ, ਤੇ ਇੱਕ ਹੈਗਾ ਗੋਲਡਨ ਟ੍ਰਾਇੰਗਲ। ਤਾਂ ਇਹ ਜਿਹੜਾ ਗੋਲਡਨ ਟ੍ਰਾਇੰਗਲ ਆ, ਜਿਵੇਂ ਇਹਦੇ ਵਿੱਚ ਆ ਗਿਆ ਮਿਆਂਮਾਰ, ਲਾਓਸ, ਥਾਈਲੈਂਡ, ਇਸ ਸਾਈਡ ਤੋਂ, ਤੇ ਇੱਕ ਇਧਰੋਂ ਜਿਹੜਾ ਗੋਲਡਨ ਕ੍ਰੈਸੈਂਟ ਜਿਹਨੂੰ ਕਹਿ ਦਿੰਦੇ ਆ, ਅਫਗਾਨਿਸਤਾਨ, ਈਰਾਨ, ਪਾਕਿਸਤਾਨ ਵਗੈਰਾ ਇਧਰੋਂ ਆ ਗਿਆ। ਤਾਂ ਜਿਹੜਾ ਇਧਰੋਂ ਆਉਂਦਾ ਹੈ ਉਹ ਮਤਲਬ ਕਿ ਬਈ ਜ਼ਿਆਦਾ ਜਿਹੜਾ ਇਸ ਰੂਟ ਦਾ ਬਣਦਾ ਹੈ ਉਹ ਜ਼ਿਆਦਾ ਖਤਰਨਾਕ ਆ। ਤਾਂ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜਿਹੜਾ ਇਧਰੋਂ ਆਉਂਦਾ ਕਿ ਉਹਦੇ ਵਿੱਚ ਥੋੜਾ ਜਿਹਾ ਹੋ ਸਕਦਾ ਘੱਟ ਹੋਵੇ। ਪਰ ਜਾਨੀ ਉਹਨਾਂ ਨੇ ਕੁੱਲ ਮਿਲਾ ਕੇ ਗੱਲ ਕਹੀ ਹੈ ਕਿ ਜੋ ਪੰਜਾਬ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਇਹ ਲੋਕ ਸੇਵਨ ਕਰ ਰਹੇ ਨੇ, ਜਿੰਨੇ ਵੀ ਨਮੂਨੇ ਇਹਨਾਂ ਨੇ ਹਾਸਲ ਕੀਤੇ ਆ, ਐਗਜ਼ੈਕਟ ਬਹੁਤ ਵੱਡੀ ਗੱਲ ਤੇ ਨਹੀਂ ਸਾਹਮਣੇ ਆ ਸਕਦੀ ਕਿਉਂਕਿ ਕੁਝ ਥਾਵਾਂ ਤੋਂ ਨਮੂਨੇ ਹਾਸਲ ਕੀਤੇ ਹੋਣੇ ਜਿਹੜਾ ਨਸ਼ਾ ਫੜਿਆ ਗਿਆ, ਉਹਦੇ ਆਧਾਰ ਤੇ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਖਤਰਨਾਕ ਹੈ, ਬਹੁਤ ਜ਼ਿਆਦਾ ਖਤਰਨਾਕ ਹੈ। ਸੋ ਇਹਦੇ ਵਿੱਚ ਹੁਣ ਸੋਚਣ ਦਾ, ਵਿਚਾਰਨ ਦਾ ਵਿਸ਼ਾ ਹੈ। ਸੋਚਣ ਵਿਚਾਰਨ ਦਾ ਵਿਸ਼ਾ ਇਹੋ ਹੀ ਹੈ ਕਿ ਭਾਈ ਇਹੋ ਜੀ ਖਤਰਨਾਕ ਡਰੱਗ ਜਿਹੜੀ ਹੈ ਉਹ ਬੱਚਿਆਂ ਦੀਆਂ ਰਗਾਂ 'ਚ ਜੇ ਜਾਏਗੀ ਤੇ ਕਿਵੇਂ ਬਚ ਸਕਣਗੇ। ਤੁਸੀਂ ਦੇਖੋ ਪਲੇਟਲੈਟਸ ਯਕਦਮ ਥੱਲੇ ਜਾਂਦੇ, ਤਾਂ ਹੀ ਆਪਾਂ ਦੇਖਦੇ ਆ ਨਾ ਟੀਕਾ ਲੱਗਦਾ ਕਈ ਵਾਰ ਨਾਲ ਦੀ ਨਾਲ ਥਾਂ ਸਿਰਿੰਜ ਕੱਢਣ ਦਾ ਵੀ ਮੌਕਾ ਨਹੀਂ ਮਿਲਦਾ। ਉਹ ਇਹ ਹੁਣ ਸਰਕਾਰ ਨੇ ਸੋਚਣਾ, ਸਰਕਾਰ ਨੇ ਵਿਚਾਰਨਾ, ਕਿਉਂਕਿ ਓਵਰਡੋਜ਼ ਨਾਲ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਖਾਸੀਆਂ ਮੌਤਾਂ ਹੋ ਗਈਆਂ। ਜੇ ਅੰਦਾਜ਼ਨ ਲਾਈਏ ਤਾਂ 25-30 ਮੌਤਾਂ ਹੋ ਗਈਆਂ। ਇਹਨਾਂ ਨੂੰ ਕਿਵੇਂ ਰੋਕਣਾ? ਠੋਸ ਪਾਲਿਸੀ ਤਾਂ ਬਈ ਕੋਈ ਨਾ ਕੋਈ ਲਿਆਉਣੀ ਪਏਗੀ, ਕੋਈ ਨਾ ਕੋਈ ਵਿਚਾਰ ਤਾਂ ਕਰਨਾ ਪਏਗਾ
ਇਹ ਬਹੁਤ ਖਤਰਨਾਕ ਰਿਸਰਚ ਜਿਹੜੀ ਹੈ ਉਹ ਨਤੀਜੇ ਦੇ ਰਹੀ ਹੈ। ਜੀ ਜੀ। ਇੱਕ ਹੋਰ ਖਤਰਨਾਕ ਡਰਗ ਇਸ ਟਾਈਮ ਫੈਂਟਨਲ ਜਿਹੜਾ ਉਹ ਚੱਲ ਰਿਹਾ ਆ, ਅਜੇ ਪਤਾ ਨਹੀਂ ਉੱਥੇ ਉਸ ਨੇ ਦਸਤਕ ਦਿੱਤੀ ਹੈ ਕਿ ਨਹੀਂ, ਪਰ ਉਸ ਦੀਆਂ ਗੋਲੀਆਂ ਥੋੜ੍ਹਾ ਜਿਹਾ ਵੀ ਵੱਧ ਓਵਰਡੋਜ਼ ਉਸ ਦੇ ਨਾਲ ਬਹੁਤ ਜ਼ਿਆਦਾ ਹੁੰਦੀ ਹੈ। ਅਮਰੀਕਾ 'ਚ ਬਹੁਤ ਵੱਡੀ ਪ੍ਰੋਬਲਮ ਫੈਂਟਨਲ ਦੇ ਕਰਕੇ ਆ ਰਹੀ ਹੈ ਵੀ ਭਾਈ ਰੁਕ ਜਾਓਗੇ ਤਾਂ ਬਚ ਜਾਓਗੇ, ਨਹੀਂ ਤਾਂ ਕੰਮ ਬਹੁਤ ਖਰਾਬ ਗਾਂਹ ਤੋਂ ਗਾਂਹ ਜਿਹੜਾ ਉਹ ਲੰਘਦਾ ਜਾਂਦਾ, ਕਿਉਂਕਿ ਨਸ਼ੀਲੇ ਪਦਾਰਥ ਹੋਰ ਇੱਕ ਤੋਂ ਉੱਤੇ ਇੱਕ ਜਿਹੜੇ ਉਹ ਆ ਰਹੇ ਨੇ। ਅਗਲੀ ਮਿੰਟੂ ਜੀ ਗੱਲ ਕਰੀਏ, ਇੱਕ ਹੋਰ ਹਾਈਵੇ ਲੁੱਟ ਆਈ ਹੈ ਸਾਹਮਣੇ, ਪੁਲਿਸ ਦੀ ਕਾਰਜਕਾਰੀ ਵੀ ਕਹਿੰਦੇ ਅਜੀਬ ਜੀ ਰਹੀ ਇਸ 'ਚ। ਹਾਂਜੀ ਦੇਖੋ, ਇਹ ਬੜਾ ਮਾਮਲਾ ਜਿਹੜਾ ਹੈ ਉਹ ਕਹਿ ਲਈਏ ਕਿ ਸੀਰੀਅਸ ਹੈ, ਕਿਉਂਕਿ ਵੇਖਿਆ ਹੋਣਾ ਤੁਸੀਂ ਇੱਕ ਵਾਰੀ ਆ ਥੋੜੇ ਦਿਨ ਪਹਿਲਾਂ ਵੀਡੀਓ ਵਾਇਰਲ ਹੋਇਆ ਸੀਗਾ ਕਿ ਕੋਈ ਡਾਕਟਰ ਸਾਹਿਬ ਆਪਣੀ ਫੈਮਿਲੀ ਦੇ ਨਾਲ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਖੋਈ ਗਈ। ਤੇ ਕਮਾਲ ਦੀ ਗੱਲ ਹੈ ਕਿ ਫਾਇਰ ਵੀ ਕੀਤਾ ਗਿਆ, ਫੈਮਿਲੀ ਕਿਵੇਂ ਚੀਕ ਝਾੜਾ ਪਾ ਰਹੀ ਹੈ, ਦੇਖੋ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਤੇ ਗੱਲ ਕਿੱਥੇ ਜਾਣੀ ਸੀ, ਗੱਡੀ ਲੈ ਕੇ ਭੱਜੇ। ਪਰ ਇਹ ਸੀਗਾ ਕਿ ਗੱਡੀ ਦੇ ਵਿੱਚ ਕੋਈ ਸਿਸਟਮ ਲੱਗਾ ਸੀਗਾ, ਜਿੱਥੇ ਤੇਲ ਮੁੱਕ ਗਿਆ ਉੱਥੇ ਗੱਡੀ ਉਹਨਾਂ ਨੂੰ ਖਿਲਾਰ ਦੇ ਗਈ, ਹੋਰ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਸੀ, ਕੋਈ ਸਿਸਟਮ ਸੀਗਾ ਜਿਹਾ, ਹੁਣ ਮੈਨੂੰ ਐਗਜ਼ੈਕਟ ਪਤਾ ਨਹੀਂ ਉਹਦੇ ਬਾਰੇ ਕਿਹਦਾ ਸਿਸਟਮ ਸੀ। ਤਾਂ ਉਹ ਗੱਡੀ ਬਰਾਮਦ ਹੋ ਗਈ, ਗੱਡੀ ਬਰਾਮਦ ਹੋ ਗਈ। ਪਰ ਤੁਸੀਂ ਦਿਲਵਦੀ ਤੇ ਵੇਖੋ ਨਾ ਕਿ ਕੋਈ ਫੈਮਿਲੀ ਖਲੋਦੀ ਹੈ ਕਿਤੇ ਰਾਤ ਨੂੰ ਤੁਰੀ ਜਾਂਦੀ ਚਾਹ ਪਾਣੀ ਪੀਣ ਵਾਸਤੇ, ਉਹ ਆਉਂਦੇ ਨੇ ਆਰਾਮ ਦੇ ਨਾਲ ਤੇ ਕਹਿੰਦੇ ਗੱਡੀ ਛੱਡ। ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ। ਲੁਧਿਆਣੇ ਦੇ ਵਿੱਚ ਇੱਕ ਹੋਰ, ਇਹ ਵੀ ਲੁਧਿਆਣੇ ਕੋਲ ਹੀ ਹੋਇਆ ਸੀ ਮੇਰੇ ਖਿਆਲ ਦੇ ਨਾਲ, ਤੇ ਇੱਕ ਹੋਰ ਘਟਨਾ ਹੋਈ ਆ ਲੁਧਿਆਣੇ ਬੀਤੇ ਦਿਨੀ ਕਿ ਜਿਹਦੇ ਵਿੱਚ ਇੱਕ ਬੰਦੇ ਨੂੰ, ਇੱਕ ਮੁੰਡੇ ਨੂੰ ਚੁੱਕਿਆ ਗਿਆ, ਇੱਕ ਕੋਈ ਤਥਾਕਥਿਤ ਕੋਈ ਗੈਂਗਸਟਰ ਸੀਗਾ, ਉਹਨੂੰ ਚੱਕਿਆ ਗਿਆ ਮੁੰਡੇ ਨੂੰ ਤੇ ਘਮਾਇਆ ਗਿਆ, ਨਾਲੇ ਫਰੌਤੀ ਲਈ ਪੈਸੇ ਮੰਗੇ ਗਏ, ਹਾਂ ਭਾਈ 50,000 ਰੁਪਇਆ ਦਿਓ। ਪਰ ਘੰਟਾ ਡੇਢ ਘੰਟਾ ਜਦੋਂ ਘੁੰਮਣ ਘਮਾਉਣ ਤੋਂ ਬਾਅਦ ਉਹਦਾ ਦਾ ਲੱਗਿਆ, ਉਹ ਤਾਕੀ ਖੋਲ ਕੇ ਤੇ ਨਿਕਲ ਜਾਨ ਬਚ ਗਈ। ਮਤਲਬ ਕਿ ਤੁਸੀਂ ਦੇਖੋ, ਬੰਦਾ ਚੱਕ ਕੇ ਘੰਟਾ ਸਵਾ ਘੰਟਾ ਉੱਥੇ ਘਮਾਉਂਦੇ ਫਿਰਨਾ ਹਾਈਵੇ ਤੇ ਜਾਂ ਸੜਕਾਂ ਤੇ, ਇਹ ਕਿੱਡੀ ਦਿਲ ਵਧੀ ਆ। ਇਹ ਇਸੇ ਤਰ੍ਹਾਂ ਦੇ ਮਾਮਲਾ ਫੇਰ ਲੁਧਿਆਣੇ ਤੋਂ ਆ ਗਿਆ। ਹਾਲਾਂਕਿ ਲੁਧਿਆਣੇ ਦੇ ਵਿੱਚ ਜਦੋਂ ਇਹਨਾਂ ਨੇ ਅਫਸਰ ਬਦਲਿਆ, ਮੁੱਖ ਅਫਸਰ ਬਦਲਿਆ, ਤੇ ਉਸ ਤੋਂ ਬਾਅਦ ਸਾਰੇ ਥਾਣਿਆਂ ਦੇ SHO ਤਬਦੀਲ ਕਰ ਦਿੱਤੇ ਗਏ ਨੇ, ਤਬਾਦਲੇ ਹੋ ਗਏ। ਤੇ ਏਦਾਂ ਲੱਗਦਾ ਸੀਗਾ ਕਿ ਪੁਲਿਸ ਜਿਹੜੀ ਆ ਥੋੜੀ ਹਰਕਤ ਦੇ ਵਿੱਚ ਆਏਗੀ, ਹਰਕਤਸ਼ੀਲ ਹੋਏਗੀ, ਪਰ ਇੱਥੇ ਤੇ ਕੰਮ ਹੋਰ ਹੋ ਰਿਹਾ। ਤੇ ਹੋਇਆ ਕੀ ਆ ਕਿ ਕੋਈ ਕਾਰੋਬਾਰੀ ਸੀਗਾ, ਆਪਦੀ ਮਾਂ ਨੂੰ ਲੈ ਕੇ ਆ ਰਿਹਾ ਸੀਗਾ ਸਾਹਨੇਵਾਲ ਦੇ ਕੋਲ, ਦਿੱਲੀ ਰੋਡ ਤੇ, ਦੇਖੋ ਦਿੱਲੀ ਰੋਡ ਤੇ ਰੋਕਿਆ ਗਿਆ। ਫਿਰ ਇਹਨਾਂ ਨੂੰ ਮਤਲਬ ਕਿ ਜਿੱਦਾਂ ਕਹਿ ਲਓ ਲੁੱਟਿਆ ਗਿਆ, ਮੰਗਲ ਸੂਤਰ, ਵਾਲੀਆਂ, ਕਾਰ ਦੀ ਚਾਬੀ ਵਗੈਰਾ ਸਾਰਾ ਕੁਛ ਹੈ ਜਿਹੜਾ ਉਹ ਲੁੱਟ ਕੇ ਲੈ ਗਏ, ਸਾਰਾ ਕੁਛ ਹੀ ਲੁੱਟ ਕੇ ਲੈ ਗਏ। ਉਹ ਗੱਲ ਇਹ ਆ ਕਿ ਬਿਨਾਂ ਨੰਬਰ ਪਲੇਟ ਵਾਲੀ ਗੱਡੀ ਤੋਂ ਆਏ ਨੇ, ਕੋਲ ਉਹਨਾਂ ਦੇ ਹਥਿਆਰ ਆ, ਮਤਲਬ ਕਿ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ। ਜਿਹੜੇ ਹਾਈਵੇ ਰੋਬਰ, ਇਹਨਾਂ ਨੂੰ ਹਾਈਵੇ ਰੋਬਰ ਕਹਿੰਦੇ ਨੇ ਬਈ, ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਕੋਈ ਰਸਤੇ 'ਚ ਨਾਕਾ ਲੱਗਾ ਹੋਏਗਾ, ਇਨਕਾਊਂਟਰ ਹੋ ਸਕਦਾ ਹੈ, ਸਾਨੂੰ ਕੋਈ ਫੜ ਲੇਗਾ ਪਿੱਛਾ ਕਰਕੇ, ਐਸੀ ਕੋਈ ਡਰ ਵਾਲੀ ਕੋਈ ਭਾਵਨਾ ਹੀ ਨਹੀਂ ਨਜ਼ਰ ਆਉਂਦੀ। ਤੇ ਕਮਾਲ ਦੀ ਗੱਲ ਇਹ ਆ ਕਿ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਮਤਲਬ ਕਿ ਜਦੋਂ ਉਹ ਨਿਕਲ ਗਏ ਹੋਣਗੇ ਲੁਟੇਰੇ, ਤੇ ਇਹਨਾਂ ਨੇ 112, ਜਿਵੇਂ ਤੁਹਾਡੇ ਇੱਧਰ ਮੇਰੇ ਖਿਆਲ ਦੇ ਨਾਲ 911 ਐਮਰਜੈਂਸੀ, ਏਦਾਂ ਇੱਧਰ 112 ਨੰਬਰ ਆ, ਉੱਥੇ ਕਾਲ ਕੀਤੀ ਗਈ। ਫਿਰ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਇੱਕ ਕਾਲ ਕਿਤੇ ਹੋਰ ਕੀਤੀ ਗਈ। ਅੱਛਾ, ਉਹ ਜਿਹੜੇ ਕੰਟਰੋਲ ਰੂਮ ਵਾਲੇ ਆ, ਉਹ ਇਸ ਗੱਲ ਤੇ ਝਗੜੀ ਗਏ ਕਿ ਇਹ ਸਾਡੀ ਹੱਦ ਹੀ ਹੈ ਨਹੀਂ, ਇਹ ਦੂਜੇ ਦੀ ਹੱਦ ਹੈ। ਉਹ ਕਵੇ ਉਹਦਾ ਹੱਦ, ਉਹ ਕਹਿੰਦਾ ਤੁਹਾਡੇ ਵਾਲੀ ਹੱਦ ਹੈ ਯਾਰ। ਕੋਈ ਪਰਿਵਾਰ ਲੁੱਟਿਆ ਗਿਆ ਹੋਵੇ, ਕੋਈ ਪਰਿਵਾਰ ਦਹਿਸ਼ਤ ਜ਼ਦਾ ਹੋਵੇ, ਤੇ ਤੁਸੀਂ ਹੱਦਬੰਦੀ ਚ ਉਲਝੇ ਹੋ ਕਿ ਨਹੀਂ ਨਹੀਂ ਮੇਰਾ ਇਲਾਕਾ ਨਹੀਂ, ਇਹ ਉਹਦਾ ਇਲਾਕਾ ਆ। ਜਿਵੇਂ ਗੁੰਡੇ ਲੜਦੇ ਆ ਕਿ ਮੇਰੇ ਇਲਾਕੇ ਚ ਤੂੰ ਆ ਕੇ ਵਸੂਲੀ ਨਹੀਂ ਕਰਨੀ, ਤੇਰੇ ਇਲਾਕੇ ਚ ਆ ਕੇ ਮੈਂ ਨਹੀਂ ਕਰਦਾ। ਮਤਲਬ ਕਈ ਵਾਰ ਅਸੀਂ ਵੇਖਿਆ ਨਾ ਕਿ ਲਾਸ਼ ਉੱਥੇ ਹੀ ਪਈ ਹੁੰਦੀ ਆ, ਤੇ ਇਹ ਲੜੀ ਜਾਂਦੇ ਹੁੰਦੇ ਆ ਕਿ ਨਹੀਂ 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 ਨਹੀਂ, ਲਾਸ਼ ਜਿੱਥੋਂ ਰੁੜੀ ਹੈ ਫਲਾਣੇ ਦਾ ਏਰੀਆ, ਇਹ ਜਿੱਥੇ ਆ ਕੇ ਠਹਿਰੀ ਹੈ ਇਹ ਫਲਾਣੇ ਦਾ ਏਰੀਆ, ਫਲਾਣੇ ਥਾਣੇ ਦਾ ਏਰੀਆ, ਸਾਨੂੰ ਕਾਹਤੋਂ ਬੁਲਾ ਲਿਆ। ਮਤਲਬ ਕਿ ਲਾਸ਼ ਵੀ ਨਹੀਂ ਕੱਢਦੇ, ਉਹ ਪਹਿਲਾਂ ਏਰੀਏ ਤੋਂ ਲੜੀ ਜਾਂਦੇ ਆ। ਸੋ ਇਸ ਕਰਕੇ ਇਹ ਬੜੀ ਅਜੀਬੋ-ਗਰੀਬ ਜੀ ਪਰਿਸਥਿਤੀ ਬਣੀ ਹੈ ਕਿ ਇੱਕ ਪਰਿਵਾਰ ਲੁੱਟਿਆ ਜਾਂਦਾ, ਲੁੱਟ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰਦਾ, ਤੇ ਪੁਲਿਸ ਅੱਗੋਂ ਜਮਾਬੰਦੀ ਕੱਢ ਕੇ ਦੇਖਦੀ ਹੈ, ਨਕਸ਼ਾ ਕੱਢ ਕੇ ਕਿ ਕੌਣ ਭਾਈ ਕਿਹੜੇ ਏਰੀਏ 'ਚ ਖਲੋਤਾ, ਕਿਹਦਾ ਏਰੀਆ ਬਣਦਾ। ਮਤਲਬ ਕਿ ਕੋਈ ਹੈਲਪ ਨਹੀਂ ਕਰ ਰਿਹਾ, ਬਲਕਿ ਆਪਣੀ ਜਾਨ ਬਚਾ ਰਿਹਾ ਕਿ ਸਾਨੂੰ ਕੋਈ ਕੇਸ ਰਜਿਸਟਰਡ ਨਾ ਕਰਨਾ ਪਵੇ। ਦਰਅਸਲ ਕੀ ਚੱਕਰ ਹੁੰਦਾ ਹੈ ਕਿ ਹੁਣ ਜਿਹੜੇ ਏਰੀਏ ਦੇ ਵਿੱਚ ਲੁੱਟ ਹੋਈ ਉਹਦੇ ਖਾਤੇ 'ਚ ਕੇਸ ਦਰਜ ਹੋ ਗਿਆ,
ਇੱਕ ਤੇ ਆ ਕਿ ਥਾਣੇ ਦੇ ਵਿੱਚ ਕੇਸ ਦਰਜ ਹੋਏਗਾ ਕਿ ਭਾਈ ਤੁਸੀਂ ਕਰ ਕੀ ਰਹੇ ਹੋ ਸਕਦਾ ਜਵਾਬ ਤਲਬੀ ਹੋਵੇ। ਤੇ ਦੂਜੀ ਗੱਲ ਇਹ ਆ ਕਿ ਕੱਲ ਨੂੰ ਫਿਰ ਉਹ ਕੇਸ ਤਿਆਰ ਕਰਕੇ ਗਵਾਹੀਆਂ ਤੇ ਜਾਣਾ ਆ, ਚਲਾਨ ਪੇਸ਼ ਕਰਨਾ। ਉਹ ਕਹਿੰਦੇ ਕਿ ਸਾਨੂੰ ਇਹ ਵਿਪਤਾ ਕਿਉਂ ਪਵੇ ਦੂਜਾ ਥਾਣੇ ਵਾਲਾ ਭੁਗਤੇ। ਸੋ ਆਹ ਮਸਲਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪੁਲਿਸ ਦਾ ਕੀ ਹਾਲ ਹੈ। ਇਹ ਵੀ ਉਦੋਂ ਜਦੋਂ ਸਰਕਾਰ ਬਦਲੀ ਹੋਈ ਆ, ਥੋੜਾ ਡਰ ਆ ਕਿ ਉਹਨਾਂ ਦਾ ਡੰਗ ਤੇਜ਼ ਆ ਯਾਰ, ਕਿਤੇ ਕੋਈ ਸਸਪੈਂਡ ਨਾ ਕਰ ਦੇਵੇ, ਕਿਤੇ ਕੋਈ ਸ਼ਿਕਾਇਤ ਨਾ ਕਰ ਦੇਵੇ। ਬਾਵਜੂਦ ਇਸ ਤੇ ਪੁਲਿਸ ਇਹੋ ਜਿਹੀ ਹਰਕਤ ਕਰ ਰਹੀ ਹੈ। ਲੁਧਿਆਣੇ ਚ ਵੀ ਅੱਜ ਇੱਕ ਹੋਰ ਖਬਰ ਆ ਰਹੀ ਸੀ, ਜਿੱਥੇ ਤੇ ਨਹੀਂ ਇੱਕ ਪੱਤਰਕਾਰ ਨੇ ਚਿੱਟੇ ਵਾਲਾ ਫੜਾਇਆ ਸੀਗਾ, ਤੇ ਅੱਜ ਹੁਣ ਤੁਹਾਡੀ ਕਾਲ ਆ ਗਈ, ਮੈਂ ਉਹ ਵੀਡੀਓ ਦੇਖ ਰਿਹਾ ਸੀ। ਉਹਦੇ ਵਿੱਚ ਉਹੀ ਪੱਤਰਕਾਰ ਜਿਹਨੂੰ ਮੈਂ ਜਾਣਦਾ ਵੀ ਹਾਂ, ਸਾਡੇ ਇੱਕ ਅਖਬਾਰ ਚ ਮਤਲਬ ਕਿ ਨਾਲ ਹੀ ਕੰਮ ਕਰਦੇ ਸਨ, ਉਹਨਾਂ ਦੀਆਂ ਵੀ ਖਬਰਾਂ ਲੱਗਦੀਆਂ ਹੁੰਦੀਆਂ ਸਨ ਉਸ ਏਰੀਏ ਚੋਂ, ਤੇ ਉਹ ਰੌਲਾ ਪਾ ਰਹੇ ਉਹਨਾਂ ਦੇ ਸਿਰ ਤੋਂ ਦਸਤਾਰ ਲੱਥੀ ਹੋਈ ਹੈ। ਪੁਲਿਸ ਵਾਲਿਆਂ ਤੇ ਕੋਈ ਇਲਜ਼ਾਮ ਲਾ ਰਹੇ ਆ ਕਿ ਉਹਨੂੰ ਛੱਡ ਛੁੱਡ ਵੀ ਦਿੱਤਾ, ਤੇ ਹੋ ਸਕਦਾ ਪੁਲਿਸ ਵਾਲਿਆਂ ਨੇ ਧੱਕਾ ਮੁੱਕੀ ਵੀ ਕੀਤੀ ਹੋਵੇ, ਚੌਂਕੀ ਦੇ ਅੱਗਿਓਂ ਲਾਈਵ ਹੋ ਰਹੇ ਸਨ। ਤਾਂ ਕਹਿਣ ਦਾ ਮਤਲਬ ਹੈ ਕਿ ਪੁਲਿਸ ਹਾਲੇ ਵੀ ਉਸ ਥਾਂ ਤੇ ਨਹੀਂ ਆਈ ਜਿੱਥੇ ਆਪਾਂ ਕਹਿ ਲਈਏ ਕਿ ਸੁਧਾਰ ਨਜ਼ਰ ਆਉਣ ਲੱਗ। ਹਾਲੇ ਵੀ ਕਰਪਸ਼ਨ ਦੇ ਕੇਸ ਰਜਿਸਟਰਡ ਹੋ ਰਹੇ ਨੇ ਉਹਨਾਂ ਤੇ, ਹਾਲੇ ਵੀ ਊਣਤਾਈਆਂ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ, ਹਾਲੇ ਵੀ ਇਹੋ ਜਿਹੀਆਂ ਨਾਅਹਲੀਅਤਾਂ ਤੁਹਾਡੇ ਸਾਹਮਣੇ ਆ। ਸੋ ਇਹਨਾਂ ਨੂੰ ਥੋੜਾ ਜਿਹਾ ਸੁਧਾਰਨ ਦੀ ਜ਼ਰੂਰਤ ਆ। ਇਹਨਾਂ ਨੂੰ ਵਧੀਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਮਾਹੌਲ ਹੈ ਉਹ ਬਣਾਉਣ ਦੀ ਜ਼ਰੂਰਤ ਹੈ। ਔਰ ਖਾਸ ਤੌਰ ਤੇ ਘੱਟੋ ਘੱਟ ਹਾਈਵੇ ਜਿਹੜੇ ਉਹ ਤੇ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ ਨਾ। ਤੁਸੀਂ ਦੇਖੋ ਹੁਣ ਫੈਮਿਲੀ ਨਾਲ ਰਾਤ ਬਰਾਤੇ ਤੁਹਾਨੂੰ ਨਿਕਲਣਾ ਪੈ ਜਾਵੇ, ਤੇ ਫਿਰ ਜਾਂ ਤਾਂ ਹੁਣ ਤੁਹਾਡੇ ਕੋਲ ਕੋਈ ਹਥਿਆਰ ਹੋਵੇ ਬਰੋਬਰ, ਨਹੀਂ ਤੇ ਕੋਈ ਵੀ ਕਿਤੇ ਵੀ ਤੁਹਾਨੂੰ ਲੁੱਟ ਸਕਦਾ। ਤੇ ਗੱਲ ਕੱਲ ਨੂੰ, ਅੱਜ ਤੇ ਠੀਕ ਹੈ ਗੱਡੀਆਂ ਤੱਕ ਮਹਿਦੂਦ ਆ, ਕੱਲ ਨੂੰ ਕਿਸੇ ਦੀ ਇੱਜ਼ਤ ਪੱਤ ਤੇ ਹੱਥ ਪੈ ਗਿਆ ਤੇ ਫਿਰ ਕੀ ਬਣੇਗਾ। ਜੀ ਜੀ ਬਿਲਕੁਲ। ਅਗਲੀ ਬਿੰਟੂ ਜੀ ਗੱਲ ਕਰਦੇ ਜਾਈਏ, ਨੌਜਵਾਨ ਨੇ ਥਾਣੇ ਅੱਗੇ ਖੁਦ ਨੂੰ ਅੱਗ ਲਾਈ। ਦੇਖੋ ਇਹ ਵੀ ਬੜੀ ਦਿਲ ਨੂੰ ਹਿਲਾਉਣ ਵਾਲੀ ਗੱਲ ਆ, ਕਿਉਂਕਿ ਇਸ ਮੁੰਡੇ ਨੇ ਕਹਿੰਦੇ ਕਿ ਕੁਝ ਦਿਨ ਪਹਿਲਾਂ ਵੀ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ ਥਾਣੇ ਦੇ ਵਿੱਚ ਕੁਝ ਖਾ ਕੇ, ਤਾਂ ਵੀ ਕੋਈ ਇਹਨਾਂ ਨੇ ਗੱਲ ਨਹੀਂ ਸੁਣੀ। ਦਰਅਸਲ ਕੀ ਸੀਗਾ ਕਿ ਇਸ ਮਾਮਲੇ ਦੇ ਵਿੱਚ ਜੋ ਬੈਕਗ੍ਰਾਉਂਡ ਹੈ ਇਸ ਕਹਾਣੀ ਦਾ ਉਹ ਇਹ ਆ ਕਿ ਇਹਦੀ ਬੀਵੀ ਤੋਂ ਕੋਈ ਜਨਾਨੀ ਗਲਤ ਕੰਮ ਕਰਵਾਉਂਦੀ ਸੀ, ਸ਼ਿਕਾਇਤ ਦਿੱਤੀ ਇਹਨਾਂ ਨੇ, ਮਾਮਲਾ ਦਰਜ ਹੋ ਗਿਆ, ਪਰ ਉਹਨਾਂ ਤੇ ਕਾਰਵਾਈ ਨਹੀਂ ਕੀਤੀ, ਉਲਟਾ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸਟਾਰਟ ਕਰ ਦਿੱਤੀਆਂ। ਜਦੋਂ ਇਹਨਾਂ ਦੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੋਈ, ਪਹਿਲਾਂ ਵੀ ਉਹਨੇ ਖੁਦਕੁਸ਼ੀ ਅਟੈਂਡ ਕੀਤੀ, ਜਦੋਂ ਬਾਅਦ ਦੇ ਵਿੱਚ ਫੇਰ ਕਾਰਵਾਈ ਨਹੀਂ ਹੋਈ ਤੇ ਉਹਨੇ ਥਾਣੇ ਅੱਗ ਲਾ ਲਈ। 90% ਮੁੰਡਾ ਜਲ ਗਿਆ। ਤੁਹਾਨੂੰ ਪਤਾ ਹੁਣ ਕਿੱਥੇ ਬਚਣਾ, ਕਿੱਥੇ ਬਚਣਾ ਹੈ, ਬਹੁਤ ਔਖਾ ਹੁੰਦਾ ਤੇ ਜੇ ਕਹਿ ਲਈਏ ਕਿ 90% ਬੰਦਾ ਜਲ ਕੇ ਬਚ ਜਾਵੇ। ਤਾਂ ਇਹ ਆਪਣੇ ਆਪ ਦੇ ਵਿੱਚ ਫਿਰ ਉਹੀ ਗੱਲ, ਹੁਣ ਗੱਲ ਮੈਂ ਭੌਂ ਕੇ ਕਰੀ ਜਾਵਾਂ, ਗੱਲ ਫਿਰ ਵਾਰੀ ਕਰੀ ਜਾਵਾਂ, ਤਾਂ ਠੀਕ ਨਹੀਂ ਹੈ। ਕਿ ਦੇਖੋ ਮਾਮਲਾ ਜੇ ਤੁਸੀਂ ਦਰਜ ਕੀਤਾ, ਘੱਟੋ ਘੱਟ ਐਕਸ਼ਨ ਤੇ ਕਰੋ ਨਾ। ਐਕਸ਼ਨ ਨਹੀਂ ਕਰ ਰਿਹਾ ਕੋਈ ਬੰਦਾ ਆ ਕੇ ਤੁਹਾਨੂੰ ਸ਼ਿਕਾਇਤ ਕਰ ਰਿਹਾ ਯਾਰ ਕਿ ਫਲਾਣਾ ਤੇ ਮੈਨੂੰ ਧਮਕਾ ਰਿਹਾ, ਕਿਤੇ ਮੈਂ ਮੁਦਈ ਤੇ ਰਿਹਾ, ਤੇ ਦੂਸਰੇ ਪਾਸੇ ਮੁਲਜ਼ਮ ਧਿਰ ਮੈਨੂੰ ਧਮਕਾ ਰਹੀ ਹੈ, ਪੁਲਿਸ ਕਿਤੇ ਐਕਸ਼ਨ ਨਹੀਂ ਲੈ ਰਹੀ। ਬੰਦਾ ਹੁਣ ਮਰ ਗਿਆ ਜਾਂ ਮਰਨ ਦਾ ਉਹਨੇ ਯਤਨ ਕੀਤਾ, ਕਿੱਡੀ ਬੇਸ਼ਰਮ ਵਾਲੀ ਗੱਲ ਹੈ। ਔਰ ਇਹ ਕੋਈ ਇੱਕ ਹਾਦਸਾ ਨਹੀਂ, ਕਈ ਹਾਦਸੇ ਹੋ ਚੁੱਕੇ ਆ ਸਾਡੇ ਪੰਜਾਬ ਦੇ ਵਿੱਚ। ਸੋ ਗੱਲ ਇਹ ਹੈ ਕਿ ਇਹ ਚੀਜ਼ਾਂ ਠੀਕ ਕਰਨ ਦੀ ਲੋੜ ਹੈ। ਮੈਂ ਵਾਰ-ਵਾਰ ਕਹਿੰਦਾ ਇਹਨਾਂ ਦੇ ਸਪੋਰਟਰ 36 ਪ੍ਰਕਾਰ ਦੀਆਂ ਗੱਲਾਂ ਕਰਦੇ ਆ, ਪਰ ਗੱਲ ਇਹ ਆ ਕਿ ਅਮਨ ਕਾਨੂੰਨ ਜਿਹੜਾ ਲਾਅ ਐਂਡ ਆਰਡਰ ਹੁੰਦਾ ਆ ਉਹ ਠੀਕ ਤਾਂ ਤੁਰੰਤ ਕੀਤਾ ਜਾ ਸਕਦਾ। ਉਹਦੇ ਵਿੱਚ ਤੇ ਸੁਧਾਰ ਦੇ ਜਿਹੜੇ ਯਤਨ ਆ ਉਹ ਸ਼ੁਰੂ ਦੇ ਵਿੱਚ ਕਰਨੇ ਚਾਹੀਦੇ ਆ। ਉਹ ਦਿਸਣ ਤੇ ਸਹੀ ਕਿ ਹਾਂ ਇਹ ਅਸਰ ਭਾਈ ਸਾਡਾ ਦਿਖਾਈ ਦੇ ਰਿਹਾ ਤੁਹਾਨੂੰ ਨਾ। ਹੁਣ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਕੇ ਪਿੱਛੇ ਹਟੇ ਆ ਕਿ ਹਾਈਵੇ ਸੁਰੱਖਿਅਤ ਨਜ਼ਰ ਆ ਰਹੇ ਨੇ, ਨਾ ਗਲੀ ਮੁਹੱਲੇ ਪਿੰਡ ਸ਼ਹਿਰ ਸੁਰੱਖਿਅਤ ਨਜ਼ਰ ਆ ਰਹੇ, ਕਿਤੇ ਵੀ ਮਰਡਰ ਹੋ ਜਾਂਦਾ। ਤੇ ਨਾ ਹੀ ਹੁਣ ਜੇ ਤੁਸੀਂ ਦੇਖੋਗੇ ਤਾਂ ਥਾਣੇ ਸੁਰੱਖਿਅਤ ਨੇ, ਕਿ ਕੋਈ ਵੀ ਬੰਦਾ ਜਾਂਦਾ ਉਹ ਥਾਣੇ ਦੇ ਵਿੱਚ ਹੀ ਮਰਨ ਮਰਾਉਣ ਦੀ ਗੱਲ ਕਰੇ ਤਾਂ ਫਿਰ ਬਹੁਤ ਗੁੰਝਲਦਾਰ ਸਥਿਤੀ ਹੈ ਇਸ ਵੇਲੇ। ਜੀ ਜੀ। ਤੇ ਸੋਤਿਓ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ, ਕਾਲ ਤੁਸੀਂ ਕਰ ਸਕਦੇ ਹੋ ਤੇ ਨੰਬਰ ਹੈ 408-272-5200। ਇੱਕ ਖਬਰ, ਉਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਚ ਜਿਹੜੀਆਂ ਆਪਾਂ ਕਾਲਸ ਲਵਾਂਗੇ। ਸਿਰਸਾ ਨੇ 84 ਦੇ ਉੱਤੇ ਫਿਲਮ ਬਣਾਉਣ ਦੀ ਮੰਗ ਕੀਤੀ। ਆ ਥੋੜੇ ਦਿਨ ਪਹਿਲਾਂ ਕਸ਼ਮੀਰ ਫਾਈਲ ਵਾਲੇ ਵਿਵੇਕ ਕਹਿੰਦਾ ਸੀ ਸਿੱਖ ਫਾਈਲ ਦਿੱਲੀ ਫਾਈਲਸ ਕਰਕੇ ਜਿਹੜਾ ਬਣਾਊਗਾ। ਸੋ ਇਹ ਰਾਹ ਪੱਧਰਾ ਹੋ ਰਿਹਾ। ਦੇਖੋ ਪਤਾ ਨਹੀਂ ਹੈ ਰਾਜਕਰਨਵੀਰ ਸਿੰਘ ਜੀ, ਟੂ ਅਰਲੀ ਹੈ ਜੇ ਆਪਾਂ ਕਹੀਏ, ਕਿਉਂਕਿ ਜਿਹੜੀ ਦਿੱਲੀ ਫਾਈਲਸ ਹੈ ਉਹ ਫਿਲਮ ਤੇ ਅਨਾਉਂਸ ਹੋ ਗਈ ਆ, ਪਰ ਬੇਸਿਕਲੀ ਉਹਦੀ ਸਟੋਰੀ ਜਾਂ ਉਹਦਾ ਥੀਮ ਰਿਵੀਲ ਨਹੀਂ ਹੋ ਰਿਹਾ ਕਿ ਬਈ ਇਹ ਕਿਹਦੇ ਤੇ ਬੇਸਡ ਹੋਏਗੀ। ਕਿਉਂਕਿ ਹੁਣ ਦੇਖੀਏ ਦਿੱਲੀ ਦੇ ਵਿੱਚ
ਆਪਾਂ ਵਾਇਲੈਂਸ ਵੀ ਵੇਖੀ ਹੈ ਨਾ ਇੱਕ ਦੋ ਜੀ। ਮੌਕਿਆਂ ਤੇ ਹੂੰ ਹੂੰ ਤੇ ਸ਼ਾਇਦ ਉਹਦੇ ਵਿੱਚ ਵੀ ਕੁਝ ਹੋ ਜਾਵੇ, ਕਿਉਂਕਿ ਉਹ ਵੀ ਤੁਹਾਨੂੰ ਪਤਾ ਸੀਏ ਪ੍ਰੋਟੈਸਟ ਤੋਂ ਬਾਅਦ ਸਭ ਕੁਝ ਵਿਗੜਿਆ ਸੀਗਾ। ਹੂੰ ਤੇ ਹੋ ਸਕਦਾ ਹੈ ਕਿ ਉਹ, ਕਿਉਂਕਿ ਮੁਸਲਮਾਨਾਂ ਨੂੰ ਦੇਖੋ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਪ੍ਰੋਪੇਗੈਂਡਾ ਕਰਕੇ ਕਲਾ ਦੇ ਜ਼ਰੀਏ, ਤੇ ਸਾਫ਼ ਆ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਹਾਂ, ਕਸ਼ਮੀਰੀ ਪੰਡਤਾਂ ਦੀ ਹਿਜਰਤ ਹੋਈ ਹੈ, ਉਹ ਇੱਕ ਅੱਡ ਸਚਾਈ ਹੈ, ਤੇ ਉਹ ਕਿਉਂ ਹੋਈ ਹੈ, ਉਹ ਇੱਕ ਅੱਡ ਸਚਾਈ ਹੈ, ਤੇ ਕਿਹਨਾਂ ਦੇ ਰਾਜ ਵੇਲੇ ਹੋਈ ਹੈ, ਇਹ ਅੱਡ ਇੱਕ ਸਚਾਈ ਹੈ। ਪਰਤਾਂ ਚੁੱਕੋਗੇ, ਪਰਦੇ ਚੁੱਕੋਗੇ, ਬਹੁਤ ਕੁਝ ਮਿਲੇਗਾ, ਬਹੁਤ ਕੁਝ ਮਿਲੇਗਾ। ਚਲੋ ਫਿਲਮ ਬਣ ਗਈ, ਠੀਕ ਆ, ਪਰ ਤੁਸੀਂ ਦੇਖਦੇ ਹੋ ਨਾ ਆ ਯੂਐਸ ਦੇ ਵਿੱਚ ਵੀ ਰੌਲਾ ਪਿਆ, ਯੂਐਸ ਦੇ ਵਿੱਚ ਰੌਲਾ ਪਿਆ, ਯੂਐਸ ਵਾਲੇ ਕਹਿੰਦੇ ਕਿ ਤੁਹਾਡੇ ਮਨੁੱਖੀ ਅਧਿਕਾਰਾਂ ਵਾਲੇ ਘਾਣ ਤੇ ਅਸੀਂ ਨਿਗਾਹ ਰੱਖਦੇ, ਕਹਿੰਦੇ ਕਿ ਸਾਨੂੰ ਵੀ ਪਤਾ ਤੁਹਾਡਾ ਬਈ ਹੂੰ ਇੱਥੇ ਕੀ ਚੱਲਦਾ ਪਿਆ, ਦੋਵੇਂ ਆਪਸ ਦੇ ਵਿੱਚ ਮਿਹਣੋ ਮਿਹਣੀ ਹੋ ਗਏ। ਮਤਲਬ ਕਿ ਬਈ ਤੂੰ ਟਕਿਆ ਰਹਿ ਤੇ ਤੂੰ ਟਕਿਆ ਰਹਿ, ਜਿਵੇਂ ਉਹ ਗਾਣਾ ਸੀ ਨਾ, ਤੂੰ ਤਕੜਾ ਬਈ ਤੂੰ ਤਕੜਾ, ਤਾਂ ਇੱਥੇ ਉਹ ਕਹਿੰਦੇ ਕਿ ਤੂੰ ਟਕਿਆ ਰਹਿ ਤੂੰ ਟਕਿਆ ਰਹਿ, ਤਾਂ ਇਹ ਮਿਹਣੋ ਮਿਹਣੀ ਹੋ ਰਿਹਾ। ਪਰ ਗੱਲ ਇਹ ਹੈ ਕਿ ਇੱਥੇ ਜੋ ਚੱਲ ਰਿਹਾ ਹੈ ਉਹ ਸਾਫ਼ ਤੌਰ ਤੇ ਦਿਖਾਈ ਦਿੰਦਾ ਹੀ ਆਪਾਂ ਨੂੰ ਕਿ ਇੱਕ ਤਰ੍ਹਾਂ ਨਾਲ ਜਿਹੜੀ ਉਹ ਹੇਟ ਫੈਲਾਈ ਗਈ ਹੈ, ਉਹਦਾ ਹੀ ਨਤੀਜਾ ਤੁਹਾਡੇ ਸਾਹਮਣੇ ਰਾਮਨੌਮੀ ਦੇ ਮੌਕੇ ਤੇ ਕਿੰਨੇ ਸ਼ਹਿਰਾਂ 'ਚ, ਕਿੰਨੀਆਂ ਸਟੇਟਾਂ 'ਚ ਦੰਗਾ ਹੋਇਆ। ਕਿਸੇ ਧਿਰ ਨੇ ਵੀ ਵਾਅਦਾ ਕੀਤਾ ਹੋ ਸਕਦਾ, ਪਰ ਜਲੂਸ ਕੱਢਣੇ ਜਾ ਕੇ ਉਹਨਾਂ ਦੀਆਂ ਮਸੀਤਾਂ ਦੇ ਅੱਗੇ ਡੀਜੇ ਲਾਣੇ, ਉਕਸਾਉਣਾ, ਇਹ ਸਭ ਠੀਕ ਨਹੀਂ ਸੀ, ਪਰ ਕੀਤਾ ਗਿਆ। ਤਾਂ ਉਹ ਇਹਨਾਂ ਚੀਜ਼ਾਂ ਦੇ ਪਿੱਛੇ ਕਾਰਨ ਬਣਦੇ ਨੇ। ਠੀਕ ਹੈ, ਕਸ਼ਮੀਰੀ ਹਿਜਰਤ ਜਿਹੜੀ ਹੈ ਦਿਖਾਣੀ ਚਾਹੀਦੀ ਸੀ, ਪਰ ਉਹਦੇ ਸਾਰੇ ਆਸਪੈਕਟ ਦਿਖਾਏ ਜਾਂਦੇ, ਕਿਉਂਕਿ ਕਸ਼ਮੀਰੀ ਪੰਡਤਾਂ ਨੂੰ ਰੋਕਣ ਵਾਲੇ ਮੁਸਲਮਾਨ ਵੀ ਸੀ ਕਿ ਨਾ ਜਾਓ, ਉਹਨਾਂ ਦੇ ਘਰਾਂ ਨੂੰ ਸਾਂਭਣ ਵਾਲੇ ਵੀ ਹਾਲੇ ਮੌਜੂਦ ਨੇ, ਉਹਨਾਂ ਦੇ ਮੰਦਰਾਂ ਦੀ ਸੰਭਾਲ ਕਰਦਾ ਵੀ ਤੁਹਾਨੂੰ ਕੋਈ ਨਾ ਕੋਈ ਮੁਸਲਮਾਨ ਮਿਲ ਜਾਏਗਾ। ਪਰ ਉਹ ਚੀਜ਼ਾਂ ਚਲੋ ਖੈਰ, ਹੁਣ ਇਹ ਸਰਸਾ ਸਾਹਿਬ ਨੇ ਮੰਗ ਕਰ ਦਿੱਤੀ ਆ ਬਈ, ਮੈਂ ਤਾਂ ਕਹਿੰਦਾ, ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਮਹੇਸ਼ ਭੱਟ ਨੇ ਵੀ ਪਿੱਛੇ ਜੇ 2-4 ਜਿਹੜੇ ਸਿੱਖਾਂ ਦੇ ਵਿੱਚੋਂ ਹੈਗੇ ਆ ਚੱਕਵੇਂ ਚੁੱਲ੍ਹੇ, ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ, ਤੇ ਬਚ ਜਾਓ, ਬਚ ਜਾਓ, ਵੇਖਿਓ ਕਿਤੇ, ਕਿਉਂਕਿ ਉਹ ਕਹਿ ਰਿਹਾ ਮੈਂ ਪਾਰਟੀਸ਼ਨ ਦੀ ਫਿਲਮ ਬਣਾਉਂਗਾ ਜਾਂ ਕੁਝ ਹੋਰ ਦਿਖਾਉਂਗਾ। ਤਾਂ ਇਧਰ ਦੂਜੇ ਪਾਸੇ ਹੁਣ ਇਹ ਜੇ ਫਿਲਮ, ਹੁਣ ਕਿਉਂਕਿ ਮੈਂ ਕਹਿ ਰਿਹਾ ਕਿ ਹਾਲੇ ਕਹਿਣਾ ਜੇ ਕਹਿ ਲਈਏ ਤਾਂ ਬੜੀ ਗਾਂਹ ਦੀ ਗੱਲ ਆ, ਜਾਂ ਬਹੁਤ ਅਗੇਤੀ ਗੱਲ ਆ ਕਿ ਫਿਲਮ ਬਣ ਕਾਹਦੇ ਤੇ ਰਹੀ ਆ। ਜੇ ਕਹਿ ਲਓ ਕਿ ਸਿੱਖ ਕਤਲੇਆਮ ਤੇ ਬਣ ਰਹੀ ਆ, ਤੇ ਸਿੱਖ ਕਤਲੇਆਮ ਤੇ ਅੱਗੇ ਵੀ ਫਿਲਮਾਂ ਬਣੀਆਂ ਨੇ, ਉਹ ਕਿ ਨਵੀਂ ਨਹੀਂ ਬਣਨੀ, ਕੋਈ ਚੱਕਰ ਨਹੀਂ ਹੈ, ਬਣ ਜਾਵੇ। ਪਰ ਸਿਰਸਾ ਨੂੰ ਇੱਕ, ਕਿਉਂਕਿ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਤੇ ਮੈਂ ਉਹਨਾਂ ਦੀ ਸਿੱਖੀ ਤੇ ਕੋਈ ਕਿੰਤੂ ਵੀ ਨਹੀਂ ਕਰਾਂਗਾ, ਜੇ ਉਹ ਮਤਲਬ ਕਿ ਸਿੱਖ ਨੇ, ਤਾਂ ਘੱਟੋ ਘੱਟ ਇੰਨੀ ਜ਼ਰੂਰ ਆਵਾਜ਼ ਚੁੱਕਣ ਕਿ ਇੱਕ ਗੁਜਰਾਤ ਫਾਈਲਸ ਵੀ ਬਣਵਾ ਲੈਣ, ਇੱਕ ਗੁਜਰਾਤ ਫਾਈਲਸ ਵੀ ਬਣਾ ਲੈਣ, ਇੱਕ ਮੌਬ ਲਿੰਚਿੰਗ ਫਾਈਲਸ ਵੀ ਬਣਵਾ ਲੈਣ। ਤਾਂ ਬਣਨੀਆਂ ਚਾਹੀਦੀਆਂ ਨਾ ਫਾਈਲਾਂ, ਤੇ ਸਾਰੀਆਂ ਨਿਕਲਣੀਆਂ ਚਾਹੀਦੀਆਂ, ਹੋਰ ਕੋਈ ਨਹੀਂ। ਇੱਥੇ ਪਰਜ਼ਾਨੀਆਂ ਫਿਲਮ ਪਈ ਹੈ, ਉਹ ਹੀ ਦਿਖਾ ਦਿਓ, ਇਹਨਾਂ ਨੂੰ ਕਹਿ ਹਿੰਮਤ ਕਰੋ ਪਰਜ਼ਾਨੀਆਂ ਹੀ ਦਿਖਾ ਦਿਓ। ਸੋ ਇਹ ਗੱਲਾਂ ਜਿਹੜੀਆਂ ਨੇ ਸਰਸਾ ਜਿੱਦਾਂ ਦੀਆਂ ਕਰ ਰਿਹਾ, ਚਲੋ ਇਹਦਾ ਹੱਕ ਆ ਬਈ, ਪਰ ਜੇ ਫਿਲਮ ਬਣਦੀ ਆ ਤਦ ਵੀ ਸਿੱਖਾਂ ਨੂੰ, ਖਾਸ ਤੌਰ ਤੇ ਜਿਹੜੇ ਚੇਤਨ ਸਿੱਖ ਆ, ਉਹਨਾਂ ਨੂੰ ਨਿਗਾਹ ਰੱਖਣ ਦੀ ਜ਼ਰੂਰਤ ਆ ਕਿ ਠੀਕ ਆ ਉਸ ਵੇਲੇ ਜੋ ਹੋਇਆ ਉਹ ਸੱਚ ਆ, ਪਰ ਇਹ ਵਿਖਾਉਣਾ ਨਾ ਭੁੱਲਣ, ਇਹ ਵਿਖਾਉਣਾ ਨਾ ਭੁੱਲਣ ਕਿ ਉਸ ਵੇਲੇ ਆਰਐਸਐਸ ਦੇ ਕਾਰਕੁਨਾਂ ਤੇ ਵੀ ਐਫਆਈਆਰ ਹੋਈਆਂ ਨੇ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਹੇਠ ਜਾਂ ਲੁੱਟ ਕਰਨ ਦੇ ਦੋਸ਼ ਹੇਠ। ਜੀ ਜੀ, BBC ਨਿਊਜ਼ ਨੇ ਵੀ ਆ ਜਿਹੜੀਆਂ ਦਿੱਲੀ ਫਾਈਲਸ ਆ 1984 ਦੇ ਉੱਤੇ ਫਿਲਮ ਦਾ ਐਲਾਨ ਉਸ ਦੇ ਨਾਲ ਜੋੜ ਕੇ ਜਿਹੜਾ ਦਿਖਾਇਆ, ਸੋ ਲੱਗ ਇਹੀ ਰਿਹਾ ਆ ਵੀ ਉਧਰਲੇ ਪਾਸੇ ਨੂੰ ਹੀ ਜਿਹੜੀ ਇਹ ਦਿੱਲੀ ਫਾਈਲਸ ਆ ਉਸ ਹਿਸਾਬ ਦੇ ਨਾਲ ਹੀ ਜਿਹੜੀ ਉਹ ਦਿਖਾਈ ਜਾਵੇਗੀ, ਬਣਾਈ ਜਾਵੇਗੀ। ਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਦੇ ਹਾਂ ਆਪਾਂ ਫਿਰ। ਤੇ ਸਰੋਤਿਓ, ਤੁਹਾਡੇ ਵੀ ਜੇ ਸਵਾਲ ਨੇ ਤੇ ਕਾਲ ਕਰ ਲਿਓ 408-272-5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਵਾਲਿਆਂ ਦੇ ਸੰਗ ਐਸਲਮ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ।
ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕਿਊਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559 485 1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਡਾਕਟਰ ਸ਼ਾਇਆ ਮਖੀਜਾ ਜੋ ਕਿ ਯੂਨੀਫਾਈਡ ਐਂਡੋਕ੍ਰਾਈਨ ਅਤੇ ਡਾਇਬੀਟੀਜ਼ ਕੇਅਰ ਦੇ ਵਿੱਚ ਤਜਰਬੇਕਾਰ ਐਂਡੋਕ੍ਰੀਨੋਲੋਜਿਸਟ ਹਨ ਜੋ ਕਿ ਡਾਇਬੀਟੀਜ਼, ਥਾਇਰਾਇਡ, ਮੈਟਾਬੋਲਿਜ਼ਮ, ਆਸਟੋਪੋਰੋਸਿਸ, ਐਂਡੋਕ੍ਰਾਈਨ ਡਿਜ਼ੀਜ਼ਸ ਦੇ ਮਾਹਰ ਹਨ। ਇਸ ਮੌਕੇ ਨਵੇਂ ਪੇਸ਼ੈਂਟਸ ਅਸੈਪਟ ਕਰ ਰਹੇ ਹਨ। ਟੈਲੀ ਹੈਲਥ ਅਪਾਇੰਟਮੈਂਟਸ ਵੀ ਅਵੇਲੇਬਲ ਹਨ ਪੂਰੇ ਕੈਲੀਫੋਰਨੀਆ 'ਚ। ਇਹਨਾਂ ਦੇ ਪ੍ਰਾਈਸਿਸ ਬਹੁਤ ਅਫੋਰਡੇਬਲ ਹਨ। ਕੈਸ਼ ਪੇ ਵੀ ਅਸੈਪਟ ਕਰਦੇ ਹਨ 85 ਤੋਂ $100 ਪਰ ਮੰਥ ਦੇ ਵਿੱਚ। ਡਾਕਟਰ ਮਖੀਜਾ ਹਰ ਇੱਕ ਪੇਸ਼ੈਂਟ ਦੇ ਨਾਲ ਡਾਇਬੀਟੀਜ਼ ਐਜੂਕੇਸ਼ਨ, ਹੈਲਥ ਮੇਨਟੇਨੈਂਸ, ਲਾਈਫਸਟਾਈਲ ਮੋਡੀਫਿਕੇਸ਼ਨ, ਹੈਲਥ ਗੋਲਸ ਨੂੰ ਅਚੀਵ ਕਰਨ ਦੇ ਲਈ 1-2 ਘੰਟੇ ਲਾਉਂਦੇ ਹਨ। ਭਾਰਤੀ ਮੂਲ ਦੇ ਹੋਣ ਕਰਕੇ ਆਪਣੀ ਸਮੱਸਿਆ ਨੂੰ ਸਹੀ ਤਰੀਕੇ ਦੇ ਨਾਲ ਸਮਝ ਸਕਦੇ ਹਨ। ਇੰਗਲਿਸ਼, ਹਿੰਦੀ, ਪੰਜਾਬੀ ਅਤੇ ਮਰਾਠੀ ਦੇ ਵਿੱਚ ਗੱਲਬਾਤ ਕਰ ਸਕਦੇ ਹਨ। ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾਉਣ ਦੇ ਲਈ ਅੱਜ ਹੀ ਕਾਲ ਕਰੋ 5592729192 559-272-9192 और विजिट unifiedendocrinecare.com। डॉक्टर शाया मखीजा ਇਹਨਾਂ ਦਾ ਆਫਿਸ ਫ੍ਰੈਜ਼ਨੋ ਵਿੱਚ ਹਾਈਵੇ 41 ਦੇ ਬਿਲਕੁਲ ਨਜ਼ਦੀਕ। ਖੁੱਲ ਗਿਆ ਹੈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਟਾਇਰਾਂ ਦਾ ਹੋਲਸੇਲ ਟਾਇਰ ਸੈਂਟਰ ਗਿਲ ਟਾਇਰ ਸੈਂਟਰ ਫ੍ਰੈਜ਼ਨੋ, ਜਿੱਥੇ ਚੱਲ ਰਹੀ ਹੈ ਧਮਾਕੇਦਾਰ ਟਾਇਰ ਸੇਲ, ਜਿੱਥੋਂ ਤੁਹਾਨੂੰ ਹਰ ਤਰ੍ਹਾਂ ਦੇ ਟਰੱਕ, ਟ੍ਰੇਲਰ ਦੇ ਏਸ਼ੀਅਨ ਅਤੇ ਅਮਰੀਕਨ ਬ੍ਰਾਂਡ ਦੇ ਟਾਇਰ ਮਿਲਣਗੇ। ਇੱਕ ਟਾਇਰ ਤੋਂ ਲੈ ਕੇ ਪੂਰੇ ਕੰਟੇਨਰ ਤੱਕ ਫੁੱਲ ਕਸਟਮਰ ਸਰਵਿਸ ਅਤੇ ਵਾਰੰਟੀ ਵੀ ਹੋਵੇਗੀ। ਵਧੇਰੇ ਜਾਣਕਾਰੀ ਲਈ ਕਾਲ 5592663737 559-266-3737। ਗਿਲ ਟਾਇਰ ਸੈਂਟਰ 206 ਸਾਊਥ ਹਿਊਜ਼ ਐਵੇਨਿਊ ਫ੍ਰੈਜ਼ਨੋ। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 408। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਫੋਨ ਨੰਬਰ ਹੈ 408-272-5200 4082725200 ਤੇ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਸੁਰਿੰਦਰ ਜੀ। ਸਤਿ ਸ੍ਰੀ ਅਕਾਲ। हाँ जी, सत श्री अकाल जी। जी मैं मिंटू साहब जी, सत श्री अकाल जी। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਨੂੰ ਮਾਣਾ ਜੀ ਦੱਸੋ ਜੀ, ਇਹਨੂੰ 1 ਸਾਲ ਹੋ ਗਿਆ ਆਪਣੇ ਪੰਜਾਬ ਗਵਰਨਮੈਂਟ ਬਣੇ ਨੂੰ। 1 ਸਾਲ ਜੀ? 1 ਮਹੀਨਾ ਮਹੀਨਾ ਜੀ। ਤੁਸੀਂ ਹਿਸਾਬ ਨਾਲ, ਜੇ ਹਿਸਾਬ ਨਾਲ ਗੱਲ, ਮੈਂ ਕਿਹਾ 1 ਮਹੀਨਾ ਜੀ, 1 ਮਹੀਨਾ ਹੋ ਗਿਆ ਰਾਈਟ।
ਜੀ ਹਾਂਜੀ 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 ਤੁਸੀਂ ਮੈਨੂੰ ਇਹ ਦੱਸੋ, ਜਦੋਂ ਤੁਸੀਂ ਸੁਧਰੇ ਸੀ, ਜਦੋਂ ਪੁੱਠੇ ਕੰਮ ਕਰਦੇ ਸੀ, ਉਦੋਂ ਕਿੰਨਾ ਚਿਰ ਲੱਗਿਆ ਸੀ ਤੁਹਾਨੂੰ ਸੁਧਰਨ ਵਾਸਤੇ? ਜੀ ਜੀ ਨਹੀਂ, ਉਹ ਮੇਰੇ ਨਾਲ ਤੁਸੀਂ ਉਹਨਾਂ ਦੀ ਤੁਲਨਾ ਕਰ ਰਹੇ ਹੋ, ਸਰਕਾਰ ਦੀ? ਨਹੀਂ, ਤੁਹਾਡੀ ਗੱਲ ਕਰਦਾ, ਤੁਹਾਨੂੰ ਸੁਧਰਨ ਵਾਸਤੇ ਕਿੰਨਾ ਟਾਈਮ ਲੱਗਾ? ਨਹੀਂ ਨਹੀਂ ਨਹੀਂ, ਮੇਰੇ ਨਾਲ ਤੁਲਨਾ ਇੱਕ ਸਰਕਾਰ ਦੀ ਕਰ ਰਹੇ ਹੋ ਸਰ? ਨਹੀਂ ਤੁਹਾਡੀ, ਹਾਂ ਨਹੀਂ ਉਹ ਮੈਂ ਤੁਹਾਡੇ ਨਾਲ ਜ਼ਿਆਦਾ, ਉਦਾਂ ਤੁਹਾਡੇ ਵਰਗੇ ਬਹੁਤ ਆ ਬੰਦੇ ਪੰਜਾਬ ਵਿੱਚ, ਇਸ ਕਰਕੇ ਨਹੀਂ ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਮਤਲਬ ਮੇਰੇ ਨਾਲ ਤੁਲਨਾ ਸਰਕਾਰ ਦੀ ਜਾਇਜ਼ ਹੈ। ਸੁਣ ਲਓ, ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਵੇਖੋ। ਜੀ ਜੀ ਹਾਂਜੀ ਮਿੰਟੂ ਜੀ ਕਰੋ ਗੱਲ। ਨਹੀਂ ਇਹਨਾਂ ਨੂੰ ਮੈਂ ਪੁੱਛਦਾ ਕਿ ਮੇਰੀ ਤੁਲਨਾ ਇੱਕ ਸਰਕਾਰ ਨਾਲ ਕੀਤੀ ਜਾ ਸਕਦੀ? ਮੈਨੂੰ ਕੀ ਤੁਸੀਂ ਐਡਾ ਪਾਵਰਫੁਲ ਸਮਝਦੇ ਹੋ ਕਿ ਮੈਂ ਸਰਕਾਰ ਆ ਕੱਲਾ? ਔਰ ਬਦਲਣ ਵਾਸਤੇ ਹਜ਼ੂਰ ਇੱਕ ਸੈਕਿੰਡ ਚਾਹੀਦਾ, ਇੱਕ ਸੈਕਿੰਡ। ਮੈਂ ਕੀ ਹੈ ਤੇ ਅਗਲੇ क्षण ਇੱਕ ਨਿਮਕ ਮਾਤਰ ਇੱਕ ਵਿਚਾਰ ਆਏਗਾ ਕਿ ਮੈਂ ਯਾਰ ਇਹਦੇ ਤੋਂ ਆ ਬੰਨਾ, ਸੋਚੇ ਇੱਕ ਵਿਚਾਰ ਕਿਰਦਾਰ ਨੂੰ ਚੇਂਜ ਕਰ ਦਿੰਦਾ ਹਜ਼ੂਰ। ਜੇ ਤੁਸੀਂ ਇਹ ਸੁਧਰਨ ਦੀ ਗੱਲ ਕਰਦੇ ਹੋ ਤਾਂ ਇੱਕ ਵਿਚਾਰ ਆਉਂਦਾ, ਵਿਚਾਰ ਸੁਧਾਰ ਦਿੰਦਾ। ਸੋ ਆਲੋਚਨਾ ਬਰਦਾਸ਼ਤ ਕਰਨੀ ਪੈਗੀ ਹਜ਼ੂਰ। ਜੇ ਤੁਸੀਂ ਸਰਕਾਰ ਦੇ ਸਮਰਥਕ ਹੋ ਤਾਂ ਆਲੋਚਨਾ ਜੇ ਗਲਤ ਕੀਤੀ ਹੈ, ਕਿਸੇ ਤੱਥ ਨੂੰ ਮੈਂ ਤੋੜ ਮਰੋੜ ਕੇ ਪੇਸ਼ ਕੀਤਾ, ਦੁਬਾਰਾ ਆ ਜਾਓ। ਜੀ ਗੁਰਚਰਨ ਜੀ। ਹਾਂਜੀ, ਇੱਕ ਰੈਕਟ ਜਿਹੜਾ ਆਇਆ ਸੀ ਗੁਜਰਾਤ ਵਿੱਚ ਹੀ, ਪੋਰਬੰਦਰ ਦਾ, ਤੇ ਬੜਾ 30 ਕੁਆਂਟਲ ਦਾ, ਉਹ ਜੀ ਕੀ ਬਣਿਆ? ਦੇਖੋ ਉਹਦੇ ਵਿੱਚ ਇਹਨਾਂ ਨੇ ਬੰਦੇ ਫੜੇ ਸਨ, ਕੁਝ ਵਿਦੇਸ਼ੀ ਸੀਗੇ, ਬਾਹਰੋਂ ਆਏ ਬੰਦੇ ਸੀਗੇ, ਬੜੀ ਵੱਡੀ ਉਹ ਖੇਪ ਸੀ। ਉਸ ਤੋਂ ਬਾਅਦ ਵੀ ਇੱਕ ਖੇਪ ਫੜੀ ਗਈ ਹੈ ਔਰ ਇਤਫਾਕਨ ਜੇ ਤੁਸੀਂ ਦੇਖੋਗੇ ਉਹਨਾਂ ਦਾ ਜ਼ਿਆਦਾ ਸੰਬੰਧ ਆਪਣੇ ਪੰਜਾਬ ਨਾਲ ਹੀ ਹੈ ਕਿ ਅਸਲ ਦੇ ਵਿੱਚ 2-4 ਬੰਦੇ ਬਾਹਰ ਬੈਠੇ ਨੇ, ਕੁਝ ਆਸਟ੍ਰੇਲੀਆ ਦੇ ਵਿੱਚ, ਇਟਲੀ ਦੇ ਵਿੱਚ, ਜਾਂ ਇਧਰ ਅਰਬ ਕੰਟਰੀ ਦੇ ਵਿੱਚ ਵੀ ਕੋਈ ਹੋ ਸਕਦਾ ਵੀ। ਇਸ ਤਰ੍ਹਾਂ ਦਾ ਇੱਕ ਨੈਕਸਸ ਆ। ਉਹਨਾਂ ਨੇ ਪਹਿਲਾਂ ਸ਼੍ਰੀਨਗਰ ਥਾਣੀ ਵੀ ਲੰਘਾਇਆ, ਉਸ ਤੋਂ ਬਾਅਦ ਇਹ ਰੂਟ ਚੁਣਿਆ ਗਿਆ, ਗੋਦਾਮ ਬਣਾਏ ਗਏ ਐਮਪੀ ਦੇ ਵਿੱਚ, ਉੱਥੋਂ ਚੁੱਕ ਕੇ ਆਉਂਦੇ ਸਨ। ਪਰ ਓਵਰਆਲ ਉਹ ਜਿਹੜੀ ਸਾਰੀ ਖੇਪ ਡਿੱਗਣੀ ਸੀ ਇੱਧਰ ਨਾਰਥ ਇੰਡੀਆ 'ਚ ਹੀ ਆਉਣੀ ਸੀ, ਉਹ ਮੌਤ ਦਾ ਸਮਾਨ ਇੱਧਰ ਹੀ ਆਉਣਾ ਸੀਗਾ। ਪਰ ਉਹ ਗੱਲ ਇਹ ਹੈ ਕਿ ਜਿਹੜੇ ਬੰਦੇ ਫੜੇ ਗਏ ਸੋ ਫੜੇ ਗਏ, ਤਾਂ ਨਾ ਤਾਂ ਉਹ ਜਿਹੜੀ ਮਤਲਬ ਕਿ ਪੋਰਟ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਹੀ ਕੋਈ ਉਹ ਕਿਸੇ ਨੇ ਪੁੱਛਗਿੱਛ ਕੀਤੀ ਹੈ ਚੱਜ ਦੇ ਨਾਲ, ਤੇ ਨਾ ਹੀ ਜਿਹੜੇ ਇੱਥੇ ਜ਼ਿਆਦਾ ਬੈਠੇ ਲੋਕ, ਹੁਣ ਪਤਾ ਨਹੀਂ ਕਿਹੜੇ ਸਫੇਦ ਪੁੱਛ ਵੀ ਹੋ ਸਕਦੇ ਆ ਕਿ ਕੌਣ ਸਨ। ਉਹ ਕੋਈ ਲੰਮੀ ਚੌੜੀ ਕਹਿ ਲਈਏ ਕਿ ਇਨਵੈਸਟੀਗੇਸ਼ਨ ਗਈ ਨਹੀਂ, ਹਾਲੇ ਉਹ ਇਨਵੈਸਟੀਗੇਸ਼ਨ ਚੱਲਦੀ ਹੋਏਗੀ, ਏਜੰਸੀਆਂ ਛੇਤੀ ਕੀਤੀ ਖੜਾ ਨਹੀਂ ਛੱਡਦੀਆਂ। ਪਰ ਬਹੁਤ ਵੱਡੀ ਜੇ ਕਹਿ ਲਈਏ ਕਿ ਸਫਲਤਾ ਨਹੀਂ ਉਹਦੇ 'ਚ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਕੋਈ 150 ਬੰਦਾ ਫੜਿਆ ਕਿ ਇਹ ਸਾਰੇ ਸ਼ਾਮਲ ਸਨ। ਜੀ ਜੀ ਅਗਲੇ ਕਾਲਰ ਜੋਗਾ ਸਿੰਘ। ਸਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਸਵਾਲ ਇੱਕ ਰਾਜਾ ਸਿੰਘ ਜੀ ਹੁੰਦੇ ਜੀ, ਮੈਂ ਜਿਹੜਾ ਬਿੱਲ ਪੰਜਾਬ ਸੰਕਟ ਵੱਧ ਗਿਆ ਹੈ ਜਾਂ ਵੱਧ ਰਿਹਾ ਹੈਗਾ, ਇਹਨੂੰ ਮੁੱਖ ਰੱਖਦੇ ਪੰਜਾਬ ਗਾਉਂ ਤੇ ਚੌਲਾਂ ਮਗਰ ਭੱਜੀ ਫਿਰਦੀ ਹੈ ਜਾਂ ਕਿ ਕੋਈ ਨਵੀਂ ਪਾਲਿਸੀ ਵੀ ਲੈ ਰਹੀ ਹੈ ਜਿਹਦੇ ਨਾਲ ਕਿ ਪਾਣੀ ਦਾ ਖਰਚਾ ਘੱਟ ਹੋਵੇ ਜੀ? ਦੂਜੀ ਚੀਜ਼ ਇੱਕ ਸਵਾਲ ਛੋਟਾ ਹੋ ਰਿਹਾ ਜੀ, ਵੀ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੇ ਆਮ ਐਮਐਲਏ ਨੇ ਗੱਡੀਆਂ ਦਿੱਤੀਆਂ ਜਾਂਦੀਆਂ, ਬਾਹਰੀਆਂ ਸੀਟਾਂ ਸੁਣਿਆ ਵੀ ਤੇਲ ਦਿੱਤਾ ਜਾਂਦਾ, ਗੱਡੀਆਂ ਦਿੱਤੀਆਂ, ਗੱਲ ਕਿੱਥੇ ਸਹੀ ਹੈ ਜੀ? ਧੰਨਵਾਦ ਜੀ। ਨਹੀਂ ਦੇਖੋ, ਬਾਹਰਲੀਆਂ ਸਟੇਟਾਂ ਦਾ ਤਾਂ ਪਤਾ ਨਹੀਂ, ਇੱਥੇ ਤਾਂ ਬਥੇਰਾ ਕੁਛ ਦਿੱਤਾ ਜਾਂਦਾ ਹੈ ਜੀ। ਤੇ ਗੱਡੀਆਂ ਪਿੱਛੇ ਲੜੇ ਵੀ ਹੈ, ਨਾਰਾਜ਼ਗੀ ਵੀ ਜ਼ਾਹਰ ਹੋਈ ਹੈ, ਗੱਡੀਆਂ ਦੀ ਫਿਰ ਖਬਰ ਵੀ ਆਈ ਹੈ, ਫਿਰ ਉਸ ਖਬਰ ਨੂੰ ਕਹਿ ਲੋ ਕਿ ਖੰਡਨ ਦੇ ਰੂਪ ਚ ਪੇਸ਼ ਵੀ ਕੀਤਾ ਗਿਆ ਭਗਵੰਤ ਮਾਨ ਜੀ ਵੱਲੋਂ। ਤਾਂ ਗੱਡੀਆਂ ਦਾ ਤੇ ਇੱਥੇ ਹੈ ਕਿ ਜੇ ਤੁਸੀਂ ਗੱਡੀ ਨਹੀਂ ਲੈਣੀ, 18 ਰੁਪਏ ਪਰ ਕਿਲੋਮੀਟਰ ਤੁਹਾਨੂੰ ਦੇ ਦਿੰਦੇ ਆ, ਮਤਲਬ ਕਿ 18 ਕਿਲੋਮੀਟਰ ਤੁਸੀਂ ਲਈ ਚਲੋ ਪਰ ਕਿਲੋਮੀਟਰ 18 ਦੇ ਹਿਸਾਬ ਨਾਲ। ਤਾਂ ਇਹ ਇਸ ਤਰ੍ਹਾਂ ਦਾ ਹੈ, ਇਹਦੇ ਵਿੱਚ ਬਹੁਤ ਕੁਛ ਹੈ ਜੀ, ਬਹੁਤ ਕੁਛ ਹੈ। ਤੇਲ ਦਿੱਤਾ ਜਾਂਦਾ ਲੌਗ ਬੁੱਕ ਦੇ ਹਿਸਾਬ ਦੇ ਨਾਲ, ਲੌਗ ਬੁੱਕ 'ਚ ਆਪਦੇ ਹਿਸਾਬ ਕਿਤਾਬ ਨਾਲ ਚੱਲਿਆ ਜਾਂਦਾ। ਲੌਗ ਬੁੱਕ ਦਾ ਆਪਣਾ ਇਤਿਹਾਸ ਪਿਆ ਵਾ, ਇੱਥੇ ਮੇਰੇ ਕੋਲ ਵੀ ਫਾਈਲ ਪਈ ਹੈ ਇਹਨਾਂ ਦੀ। ਤੇ ਗੱਲ ਇਹ ਆ ਕਿ ਦੂਜੇ ਪਾਸੇ ਜੇ ਤੁਸੀਂ ਵੇਖੋਗੇ, ਜਿਹੜੀ ਗੱਲ ਇਹਨਾਂ ਨੇ ਦੂਸਰੀ ਕਹੀ ਹੈ, ਹੁਣ ਮੈਨੂੰ ਉਹ ਵਿਸਰ ਗਈ ਹੈ। ਪਲੀਜ਼ ਮੈਂ ਇੱਕ ਨਾ ਰਿਕੁਐਸਟ ਕਰਾਂਗਾ, ਜਿੰਨੇ ਵੀ ਕਾਲਰ ਆਉਣਗੇ ਪਲੀਜ਼ ਇੱਕ ਗੱਲ ਪੁੱਛ ਲਿਆ ਕਰੋ, ਕਿਉਂਕਿ ਇੱਕ ਗੱਲ ਵੱਲ ਜਦੋਂ ਧਿਆਨ ਜਾਂਦਾ ਦੂਸਰੀ ਗੱਲ ਭੁੱਲ ਜਾਂਦੀ। ਸੋ ਪਲੀਜ਼ ਮੇਰੀ ਇੰਨੀ ਕੋਈ ਦਰਖਾਸਤ ਹੈ, ਜਿੰਨੇ ਮਰਜ਼ੀ ਸਵਾਲ ਕਰ ਲਓ, ਸਵਾਲ ਤੋਂ ਨਹੀਂ ਮੈਂ ਭੱਜਦਾ, ਪਰ ਸਵਾਲ ਨੂੰ ਰਲਾਓ ਨਾ।
ਬੇਨਤੀ ਹੈ ਡਾਕਟਰ ਸਾਹਿਬ ਨੇ ਵੀ ਜੀ ਖੇਤੀ ਹੈ ਜਿਹੜੀ ਚੌਂ ਵਾਲੇ ਭੱਜੇ ਜਾਂਦੇ ਆ, ਕੋਈ ਨਵੀਂ ਪੋਸਟ ਵੀ ਕਿ ਲਿਆਓ ਕੋਈ ਜਿਹੜਾ ਪਾਣੀ ਘੱਟ ਲੱਗੇ ਜੀ, ਆਹ ਸਵਾਲ ਹੈ ਜੀ। ਜੀ। ਥੈਂਕ ਯੂ। ਨਹੀਂ ਦੇਖੋ, ਹਾਂਜੀ ਹਾਂਜੀ, ਬਿਜਲੀ ਵਾਲਾ ਜਿਹੜੀ, ਨਹੀਂ ਦੇਖੋ ਇਹਨਾਂ ਕੋਲ ਹਾਲ ਦੀ ਘੜੀ ਕੋਈ ਪਾਲਿਸੀ ਨਜ਼ਰ ਨਹੀਂ ਆ ਰਹੀ, ਉਦਾਂ ਹੀ ਚੱਲਣਗੇ ਕਿਉਂਕਿ ਜਿਵੇਂ ਪਿਛਲੇ ਕਾਲਰ ਆਏ ਸੀਗੇ, ਉਹਨਾਂ ਨੇ ਮੇਰਾ ਕਾਫੀ ਸਤਿਕਾਰ ਕਰ ਦਿੱਤਾ ਹੈ ਤੇ ਉਹ ਮਤਲਬ ਕਿ ਟਾਈਮ, ਉਹ ਪਾਲਿਸੀ ਟਾਈਮ ਦਾ ਵਿਸ਼ਾ ਹੈ, ਜਿੱਥੇ ਟਾਈਮ ਦੇਣਾ ਬਣਦਾ ਜੀ ਬਣਦਾ, ਕਿਉਂਕਿ ਇਹ ਪਾਲਿਸੀ ਜੇ ਲਿਆਉਣਗੇ ਤਾਂ ਘੱਟੋ ਘੱਟ ਪਹਿਲਾਂ ਪਾਲਿਸੀ ਬਣਾਉਣੀ ਪਏਗੀ, ਵੇਖਣਾ ਪਵੇਗਾ ਕਿ ਅਸੀਂ ਕਿੱਥੋਂ ਕੀ ਬਚਾ ਸਕਦੇ ਹਾਂ। ਉਹ ਲੰਮਾ ਚੌੜਾ ਹੁੰਦਾ ਕਿ ਤੁਸੀਂ ਪਹਿਲਾਂ ਅਸੈਸਮੈਂਟ ਕਰਦੇ ਹੋ ਕਿ ਯਾਰ ਇੱਥੇ ਆ ਕੀਤਾ ਜਾ ਸਕਦਾ, ਇੱਥੇ ਆ ਕੀਤਾ ਜਾ ਸਕਦਾ, ਪਰ ਉਹ ਹਾਲ ਦੀ ਘੜੀ ਕੰਮ ਸ਼ੁਰੂ ਵੀ ਨਹੀਂ ਹੋਇਆ। ਤਾਂ ਇਹ ਜ਼ਰੂਰ ਹੈ ਕਿ ਇੱਕ ਬਹੁਤ ਵੱਡੇ ਨਿਊਜ਼ ਆਊਟਲੈਟ ਨੇ ਦਾਅਵਾ ਕੀਤਾ ਵੈ ਕਿ ਇਹ ਸੋਚ ਕੇ ਚੱਲ ਰਹੇ ਨੇ ਕਿ 10 ਕਿੱਲਿਆਂ ਤੋਂ ਉੱਤੇ ਵਾਲੇ ਦੀ ਸਬਸਿਡੀ ਖਤਮ ਕਰ ਦਿੱਤੀ ਜਾਵੇ। 10 ਕਿੱਲਿਆਂ ਤੋਂ ਉੱਤੇ ਵਾਲੇ ਦੀ, ਇਹ ਮੈਂ ਨਹੀਂ ਕਹਿ ਰਿਹਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮੈਂ ਆਲਵੇਜ਼ ਹਮੇਸ਼ਾ ਰਿਪੀਟ ਕਰਕੇ ਕਹਿੰਦਾ ਹੁੰਦਾ ਕਿ ਅਸੀਂ ਆਪਣੇ ਕੋਲੋਂ ਕੋਈ ਵੀ ਤੱਥਹੀਣ ਗੱਲ ਨਹੀਂ ਕਰਦੇ, ਜੋ ਕਰਦੇ ਆ ਤੱਥ ਦੇ ਆਧਾਰ ਤੇ ਕਰਦੇ ਆ। ਜੋ ਆਲੋਚਨਾ ਹੁੰਦੀ ਹੈ ਸਾਡੀ ਇੱਕ ਮਰਿਆਦਕ ਆਲੋਚਨਾ ਹੁੰਦੀ ਹੈ, ਇੱਕ ਦਾਇਰੇ 'ਚ ਰਹਿ ਕੇ ਆਲੋਚਨਾ ਹੁੰਦੀ ਹੈ। ਸੋ ਉਹਨਾਂ ਨੇ ਜ਼ਰੂਰ ਦਾਅਵਾ ਕੀਤਾ, ਬਸ ਇੰਨੀ ਕੁ ਪਾਲਿਸੀ ਸਾਹਮਣੇ ਆ ਰਹੀ ਹੈ, ਪਰ ਇਹ ਵੀ ਝਗੜਾ ਸਾਹਮਣੇ ਆ ਰਿਹਾ ਵਾ ਕਿ ਪਾਵਰਕਾਮ ਇਹਨਾਂ ਨੂੰ ਕਹਿ ਰਿਹਾ ਕਿ 300 ਯੂਨਿਟ ਵਾਲੀ ਜਿਹੜੀ ਗਾਰੰਟੀ ਤੁਸੀਂ ਲਾਗੂ ਕਰਨੀ ਹੈ, ਫਿਲਹਾਲ ਉਹਨੂੰ ਇੱਕ ਵਾਰੀ ਟਾਲ ਦਿਓ ਬਈ, ਮਤਲਬ ਕਿ ਪੀਕ ਵਾਲਾ ਸੀਜ਼ਨ ਕੱਢ ਲਈਏ, ਤਾਂ ਜਦੋਂ ਮਾਨਸੂਨ ਸੈਸ਼ਨ ਸ਼ੁਰੂ ਹੋ ਜਾਏਗਾ, ਸੀਜ਼ਨ ਸ਼ੁਰੂ ਹੋ ਜਾਏਗਾ ਤੇ ਉਦੋਂ ਤੁਸੀਂ ਸਾਰਾ ਕੁਝ ਕਰ ਲਈਓ। ਪਰ ਹਾਲ ਦੀ ਘੜੀ ਇਹ ਕਹਿੰਦੇ ਨੇ ਕਿ ਐਲਾਨ ਕਰੋਗੇ, ਤਾਂ ਕੁੱਲ ਮਿਲਾ ਕੇ ਬਿਜਲੀ ਸਿਸਟਮ ਕੋਲੈਪਸ ਹੋਣ ਦੀ ਪੂਰੀ ਸੰਭਾਵਨਾ ਹੈ ਸਰ ਜੀ। ਅਗਲੇ ਕਾਲਰ ਸਤਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਜਿਹੜਾ ਬਿਜਲੀ ਦਾ ਸੰਕਟ ਪੰਜਾਬ ਚ ਆ ਰਿਹਾ ਜੀ ਕੋਲੇ ਕਰਕੇ, ਵੀ ਇਹ ਇਕੱਲਾ ਪੰਜਾਬ ਚ ਹੀ ਜ਼ਿਆਦਾ ਆ ਜਾਂ ਵੀ ਬੀਜੇਪੀ ਜਿੱਥੇ ਇੱਥੇ ਜਿਹੜੇ ਸੂਬਿਆਂ ਚ ਬੀਜੇਪੀ ਆ ਉੱਥੇ ਵੀ ਹੈ ਇਹ? ਜੀ ਉਹਦੇ ਚ ਭਾਈ ਸਾਹਿਬ ਇਹ ਹੈ ਨਾ ਕਿ ਆਪਣੀ ਦਿੱਕਤ ਹੋਰ ਕਿਸਮ ਦੀ ਹੈ। ਇੱਕ ਤੇ ਹੈ ਕਿ ਆਪਣੀ ਗਰਮੀ ਬੜੀ ਭਿਆਨਕ ਹੋ ਜਾਂਦੀ ਹੈ ਰਾਜਸਥਾਨ ਲਾਗੇ ਕਰਨ ਕਰਕੇ, ਰਾਜਸਥਾਨ ਲਾਗੇ ਹੋਣ ਕਰਕੇ। ਜਿਵੇਂ ਤੁਸੀਂ ਦੇਖੋ ਸਾਡੇ ਪਿੰਡਾਂ ਵੱਲ ਨੂੰ ਆਇਓ, ਜਦੋਂ ਵੀ ਕਿਤੇ ਤੁਹਾਡਾ ਟਾਈਮ ਲੱਗਿਆ, ਸਾਡੇ ਇੱਧਰ ਥੋੜਾ ਫਰਕ ਹੋਏਗਾ ਜਦੋਂ ਤੁਸੀਂ ਮਤਲਬ ਕਿ ਅੱਧ ਚੋਂ ਟੱਪੋਗੇ ਨਾ, ਸਾਡੇ ਇੱਧਰ ਨੂੰ ਜਿਵੇਂ ਜਿਵੇਂ ਤੁਰੇ ਆਓਗੇ ਤਾਂ ਤਾਪਮਾਨ ਜਾਂ ਤਪਸ ਜਿਹੜੀ ਹੈ, ਚਮਾਸਾ ਜਿਹੜਾ ਵਧੇਰੇ ਹੋਏਗਾ। ਉਹਦਾ ਕਾਰਨ ਇਹ ਹੈ ਕਿ ਜਦੋਂ ਇਧਰੋਂ ਹਵਾ ਵਗਦੀ ਆ, ਪੱਛੋਂ ਵਗਦੀ, ਉਹ ਬਹੁਤ ਜ਼ਿਆਦਾ ਖੁਸ਼ਕ ਬਣ ਜਾਂਦੀ ਹੈ ਕਿਉਂਕਿ ਉਹ ਇਧਰੋਂ ਆਉਂਦੀ ਹਵਾ। ਸੋ ਸਾਨੂੰ ਇੱਕ ਤੇ ਇਹ ਸਮੱਸਿਆ ਰਹਿੰਦੀ ਹੈ ਕਿ ਇਧਰੋਂ ਜਿਹੜੀਆਂ ਗਰਮ ਹਵਾਵਾਂ ਨੇ ਬਹੁਤ ਪ੍ਰਭਾਵਿਤ ਕਰਦੀਆਂ। ਸੈਕੰਡ ਚੀਜ਼ ਜਿਹੜੀ ਹੈ ਕਿ ਦੇਖੋ ਸਾਨੂੰ ਨਾਲ ਖੇਤੀ ਵਾਸਤੇ ਚਾਹੀਦੀ ਹੈ। ਗੱਲ ਨੂੰ ਸਮਝੋ, ਗੱਲ ਨੂੰ ਇਹੋ ਸਮਝੋ ਕਿ ਜੇ ਆਪਾਂ ਨੂੰ 7000 ਮੈਗਾਵਾਟ ਚਾਹੀਦੀ ਹੈ ਘਰੇਲੂ ਖਪਤ ਵਾਸਤੇ, ਤਾਂ 7000 ਜਾਂ 8000 ਮੈਗਾਵਾਟ ਚਾਹੀਦੀ ਹੈ ਆਪਾਂ ਨੂੰ ਖੇਤਾਂ ਵਾਸਤੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੂਜੇ ਸਟੇਟਾਂ ਵਾਸਤੇ ਸੰਕਟ ਹੁੰਦਾ ਹੈ ਤਾਂ ਉਹ ਠੀਕ ਹੈ ਕਿ ਘਰੇਲੂ ਹੈ, ਉਹਨਾਂ ਨੂੰ ਜ਼ਿਆਦਾ ਟਿਊਬਵੈਲ ਦੀ ਸਮੱਸਿਆ ਨਹੀਂ ਹੁੰਦੀ, ਖੇਤੀ ਸੈਕਟਰ ਦੇ ਵਿੱਚ ਉਹਨਾਂ ਦੀ ਬਿਜਲੀ ਇੰਨੀ ਨਹੀਂ ਜਾਂਦੀ। ਆਪਾਂ ਕਿਉਂਕਿ ਲਾਉਣੇ ਹੁਣ ਸਾਰਾ ਜਿਹੜਾ ਆਪਣਾ ਰਕਬਾ ਹੈ ਉਹ ਗਾਂ ਸੌਣੀ ਦੀ ਫਸਲ ਦੇ ਵਿੱਚ ਜ਼ਿਆਦਾ ਉਹ ਆਉਣਾ ਹੀ ਝੋਨੇ ਹੇਠਿਆ, ਤਾਂ ਉੱਥੇ ਸਾਨੂੰ ਜ਼ਿਆਦਾਤਰ ਕਿਉਂਕਿ ਸਾਡੀ ਸਿੰਜਾਈ ਜਿਹੜੀ ਨਹਿਰਾਂ ਨਾਲ ਆ ਉਹ ਤਾਂ ਹੁੰਦੀ ਚੌਥਾ ਹਿੱਸਾ ਹੈ, ਮਤਲਬ ਕਿ 23-24% ਜ਼ਮੀਨ ਤੇ ਉਹ ਪਾਣੀ ਪਹੁੰਚਦਾ ਵਾ। ਬਾਕੀ ਜ਼ਮੀਨ ਜਿਹੜੀ ਅਸੀਂ ਸਿੰਜਦੇ ਆ ਉਹ ਸਿੰਜਦੇ ਆ ਅਸੀਂ ਧਰਤੀ ਹੇਠੋਂ ਪਾਣੀ ਕੱਢ ਕੇ, ਤਾਂ ਉਹਦੇ ਵਾਸਤੇ ਸਾਨੂੰ ਮੁਸਲਸਲ ਲਾਈਟ ਚਾਹੀਦੀ ਹੈ। ਤਾਂ ਜਦੋਂ ਸਾਨੂੰ ਮੁਸਲਸਲ ਲਾਈਟ ਚਾਹੀਦੀ ਹੈ, ਲਗਾਤਾਰ ਲਾਈਟ ਚਾਹੀਦੀ ਹੈ, ਤਾਂ ਕਿਉਂਕਿ ਸਾਡੀ ਲਾਈਟ ਜਿਹੜੀ ਹੈ ਜ਼ਿਆਦਾਤਰ ਕੋਲੇ ਤੋਂ ਬਣਦੀ ਹੈ ਤਾਂ ਸਾਨੂੰ ਕੋਲਾ ਚਾਹੀਦਾ। ਹੁਣ ਜੇ ਸਾਡੇ ਕੋਲ ਖਪਤ ਹੈ ਕਿ ਅਸੀਂ 7000 ਮੈਗਾਵਾਟ ਤੱਕ ਤੇ ਬਣਾ ਸਕਦੇ ਹਾਂ, 6000 ਮੈਗਾਵਾਟ ਤੱਕ ਸਾਡੇ ਕੋਲ ਹੈਗੀ ਆ, ਪਰ ਸਾਨੂੰ ਲੋੜ ਹੈ 15000 ਮੈਗਾਵਾਟ ਦੀ, ਅਸੀਂ ਲਵਾਂਗੇ 9000 ਮੈਗਾਵਾਟ ਐਕਸਚੇਂਜ ਚੋਂ ਜਾਂ ਮੁੱਲ ਲਵਾਂਗੇ। ਤਾਂ ਜਦੋਂ ਮੁੱਲ ਲਵਾਂਗੇ ਫਿਰ ਸਾਡੀ ਕਪੈਸਿਟੀ ਦੀ ਵੀ ਸਮੱਸਿਆ ਆ ਜਾਣੀ ਹੈ ਕਿ ਟਰਾਂਸਮਿਸ਼ਨ ਕਪੈਸਿਟੀ ਕਿੰਨੀ ਹੈ ਸਾਡੀ। ਸੋ ਓਵਰਆਲ ਸਾਡੇ ਕੋਲ ਸੰਕਟ ਹੀ ਸੰਕਟ ਆ। ਇਹਦਾ ਹੱਲ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਝੋਨੇ ਤੋਂ ਰਕਬਾ ਘਟਾਇਆ ਜਾਵੇ ਤਾਂ ਕਿ ਪਾਣੀ ਵੀ ਬਚੇ, ਲਾਈਟ ਵੀ ਬਚੇ। ਤਾਂ ਦੂਸਰਾ ਹੈ ਕਿ ਤੁਹਾਨੂੰ ਜਿਹੜੀ ਪਾਵਰ ਦੀ ਜੇ ਨਿਰਭਰਤਾ ਹੈ ਉਹਨੂੰ ਸ਼ਿਫਟ ਕਰਨਾ ਪਵੇਗਾ, ਸੋਲਰ ਤੇ ਚੱਲ ਜਾਓ, ਨਿਊਕਲੀਅਰ ਤੇ ਚੱਲ ਜਾਓ, ਪਣ ਤੇ ਚੱਲ ਜਾਓ, ਵਿੰਡ ਤੇ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ। ਉਹ ਤੁਸੀਂ ਦੇਖਣਾ ਸਰਕਾਰ ਦਾ ਵਿਸ਼ਾ ਹੈ, ਪਰ ਕਿਤੇ ਨਾ ਕਿਤੇ ਤੁਹਾਨੂੰ ਬਦਲ ਤਲਾਸ਼ਣੇ ਪੈਣਗੇ, ਨਹੀਂ ਤਾਂ ਇਸੇ ਤਰ੍ਹਾਂ ਨਿਰਭਰਤਾ ਰਹੇਗੀ। ਪਰ ਅਦਰ ਸਟੇਟਾਂ ਦੀ ਸਮੱਸਿਆ ਸਾਡੇ ਤੋਂ ਥੋੜੀ ਜਿਹੀ ਵੱਖਰੀ ਹੈ ਜੀ। ਸੋਲਰ ਦੀ ਗੱਲ ਕੀਤੀ, ਆਪਣੇ ਗਵਾਂਢੀ ਸੂਬੇ ਉੱਥੇ ਰਾਜਸਥਾਨ ਦੇ ਵਿੱਚ ਤਾਂ ਬਹੁਤ ਵੱਡਾ ਇੱਕ ਸੋਲਰ ਪਾਵਰ ਪਲਾਂਟ ਬਣਿਆ ਆ। ਕਦੀ ਕੋਈ ਇਦਾਂ ਦੀ ਪਹਿਲ ਕਦਮੀ ਦੇਖੀ ਗਈ ਜਾਂ ਨਿਊਕਲੀਅਰ ਬਾਰੇ ਕੋਈ ਚਰਚਾ ਆਪਾਂ ਸੁਣੀ ਆ ਵੀ ਪੰਜਾਬ ਵਿੱਚ ਇਦਾਂ ਦਾ ਕੋਈ ਪਲਾਂਟ ਜਿਹੜਾ ਉਹ ਲੱਗਣ ਬਾਰੇ ਚਰਚਾ ਹੋਵੇ?
ਦੇਖੋ ਜਿਹੜਾ ਸੋਲਰ ਦਾ ਹੈ ਨਾ, ਜਦੋਂ ਮਜੀਠੀਆ ਸੀਗਾ ਮਾਲ ਮੰਤਰੀ ਸੀਗਾ ਤੇ ਉਸ ਟਾਈਮ ਪੇਡਾ ਦਾ ਵੀ ਸਿਸਟਮ ਇਹੀ ਦੇਖਦੇ ਸਨ। ਉਦੋਂ ਇਹਨਾਂ ਨੇ ਕੁਝ ਕਾਰੋਬਾਰੀ ਲਿਆਂਦੇ ਸਨ। ਦੇਖੋ ਉਹਦੇ ਚ ਵੀ ਕਈ ਚੀਜ਼ਾਂ ਨੇ ਕਿ ਬਾਅਦ ਦੇ ਵਿੱਚ ਆਇਆ ਵੀ ਸੀਗਾ ਅਖਬਾਰਾਂ ਚ ਕਿ ਉਹ ਐਗਰੀਮੈਂਟ ਬੜੇ ਮਹਿੰਗੇ ਪਾ ਤੇ ਕੀਤੇ ਗਏ, ਉਹ ਹਿੱਸੇ ਵੀ ਰੱਖੇ ਗਏ। ਉਦੋਂ ਅਸੀਂ ਇਹ ਚਰਚੇ ਸੁਣੇ ਕਿ ਕੁਝ ਰਸੂਖਦਾਰਾਂ ਨੇ ਹਿੱਸੇ ਰੱਖੇ, ਪਰ ਬਹੁਤ ਵੱਡੇ ਪ੍ਰੋਜੈਕਟ ਲਾਏ ਗਏ ਸੀ। ਮੈਨੂੰ 2-3 ਯਾਦ ਨੇ। ਇੱਕ ਤਾਂ ਸਾਡੇ ਇੱਥੇ ਲੱਗਾ ਸੀ ਬਣਾ ਵਾਲੀ, ਇੱਕ ਲੱਗਾ ਸੀ ਸਿੱਖ ਵਾਲੇ, ਇੱਕ ਲੱਗਾ ਸੀ ਸਰਦਾਰਗੜ੍ਹ ਪਿੰਡ ਆ ਬਠਿੰਡੇ ਦੇ ਕੋਲ, ਸ਼ਾਇਦ ਉਹ ਟੱਪ ਕੇ ਬਹਿਮਣ ਦੀਵਾਨਾ ਦੇ ਕੋਲ, ਮਤਲਬ ਕਿ ਅਡਾਨੀ ਗਰੁੱਪ ਦਾ ਲੱਗਾ ਸੀ। ਇਸੇ ਤਰ੍ਹਾਂ ਪੰਜਾਬ ਚੋਂ ਲੱਗੇ ਨੇ, ਪਰ ਬਾਅਦ ਦੇ ਵਿੱਚ ਉਹਨਾਂ ਦਾ ਵਿਸਥਾਰ ਨਹੀਂ ਹੋਇਆ। ਤੇ ਜੇ ਸੋਲਰ ਵੱਲ ਅਸੀਂ ਜਾਣਾ ਹੈ ਕਿ ਸੋਲਰ ਸਾਨੂੰ ਇੱਕ ਬੈਟਰ ਆਪਸ਼ਨ ਲੱਗਦਾ ਹੈ, ਤਾਂ ਫਿਰ ਤਾਂ ਸਾਨੂੰ ਉਹਦੇ ਚ ਕ੍ਰਾਂਤੀ ਲਿਆਣੀ ਪਏਗੀ ਰਾਜਕਰਨਵੀਰ ਸਿੰਘ ਜੀ। ਫਿਰ ਸਾਨੂੰ ਘਰਾਂ ਦੀ ਜਿਹੜੀ ਬਿਜਲੀ ਹੈ ਉਹ ਵੀ ਘੱਟੋ ਘੱਟ ਫਿਰ ਬਣਾਉਣੀ ਪਏਗੀ। ਤਾਂ ਉਹਦੇ ਵਾਸਤੇ ਵੀ ਸੋਲਰ ਸਾਨੂੰ ਫਿਰ ਸਬਸਿਡੀ ਵਗੈਰਾ ਖੋਲਣੀ ਪਏਗੀ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਕਾਮਯਾਬ ਹੋ ਸਕਦਾ, ਕਿਉਂਕਿ ਸਾਡੇ ਆਲਮੋਸਟ ਜੇ ਤੁਸੀਂ ਦੇਖੋਗੇ 10 ਮਹੀਨੇ ਦੀ ਧੁੱਪ ਰਹਿੰਦੀ ਹੈ ਨਾ। ਬਿਲਕੁਲ, ਇੱਥੇ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਸੋਲਰ ਘਰੇ ਲਵਾਉਣ ਦੇ ਲਈ ਸਬਸਿਡੀ ਲੱਗਦੀ ਹੈ। ਹੁਣ ਤਾਂ ਕੈਲੀਫੋਰਨੀਆ ਵਰਗੇ ਸੂਬੇ ਨੇ ਇਹ ਆਦੇਸ਼ ਦਿੱਤੇ ਆ ਵੀ ਜਿਹੜਾ ਵੀ ਨਵਾਂ ਘਰ ਬਣਨਾ ਉੱਤੇ ਸੋਲਰ ਲੱਗਣਾ ਹੀ ਲੱਗਣਾ। ਸੋ ਹੁਣ ਇਦਾਂ ਦੀਆਂ ਵੀ ਜਿਹੜੀਆਂ ਪਾਲਿਸੀਆਂ ਜਿਹੜੀਆਂ ਆ ਰਹੀਆਂ, ਇਹ ਬਦਲ ਠੀਕ ਹੈ, ਇਹ ਬਦਲ ਠੀਕ ਹੈ ਮੇਰੇ ਖਿਆਲ ਦੇ ਨਾਲ, ਕਿਉਂਕਿ ਵਾਤਾਵਰਨ ਲਈ ਵੀ ਠੀਕ ਆ, ਕਿਉਂਕਿ ਕੋਲਾ ਨਹੀਂ ਬਲੂਗਾ, ਤੁਹਾਡੇ ਮਤਲਬ ਕਿ ਕਿਫਾਇਤੀ ਵੀ ਸਾਬਤ ਹੋ ਸਕਦਾ ਹੈ। ਤਾਂ ਇਧਰਲੇ ਪਾਸੇ ਹੋ ਜਾਣਾ ਚਾਹੀਦਾ, ਮੇਰਾ ਤਾਂ ਖਿਆਲ ਇਹੀ ਹੈ। ਔਰ ਘਰੇਲੂ ਤਾਂ ਹੋਏਗਾ, ਘਰੇਲੂ ਆਪਣੇ ਆਪ ਹੀ ਸ਼ਿਫਟਿੰਗ ਹੋ ਜਾਣੀ, ਕਿਉਂਕਿ ਬਿਜਲੀ ਗਾਹ ਹੋਣੀ ਨਹੀਂ। ਤੇ ਜਿਹੜੇ ਲੋਕ ਆ ਉਹ ਫਿਰ ਹੌਲੀ ਹੌਲੀ ਇਹੋ ਜਿਹਾ ਬਦਲ ਅਪਣਾਉਣਾ ਸਟਾਰਟ ਕਰ ਦੇਣਗੇ ਆਪਣੇ ਪੱਧਰ। ਜੀ ਜੀ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਹਾਂਜੀ ਮਿੰਟੂ ਜੀ, ਇੱਕ ਸੌਰੀ ਮੈਂ ਮਾਫੀ ਪਹਿਲਾਂ ਮੰਗ ਲੈਣਾ, ਸੁਝਾਅ ਦਿੰਦਾ ਜੀ। ਮੈਂ ਕਹਿੰਦਾ ਵੀ ਜੇ ਪੰਜਾਬ ਸਰਕਾਰ ਕਾਮਯਾਬ ਹੋ ਜਾਂਦੀ ਹੈ ਤਾਂ ਮੈਂ ਕਹਿੰਦਾ ਵੀ ਅਰਦਾਸ ਕਰਦੇ ਹਾਂ ਵੀ ਇਹ ਕਾਮਯਾਬ ਹੋਵੇ, ਕਿਉਂਕਿ ਉਹਦੇ ਵਿੱਚ ਆਪਣਾ ਸਾਰਿਆਂ ਦਾ ਹੀ ਭਲਾ ਹੈ। ਤੇ ਦੂਜੀ ਗੱਲ ਇਹ ਹੈ ਜੀ, ਜਿਹੜੇ ਆਲੋਚਨਾ ਵਾਲੇ ਬੰਦੇ ਆ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਆਲੋਚਨਾ ਜੀ, ਇਹ ਇੱਕ ਚੰਗੀ ਪਿਰਤ ਹੈ ਜੀ, ਆਲੋਚਨਾ ਹੋਣੀ ਚਾਹੀਦੀ ਹੈ ਤੇ ਆਲੋਚਨਾ ਦੇ ਉੱਤੋਂ ਡਰਨਾ ਨਹੀਂ, ਜਾਂ ਉਹਨਾਂ ਨੂੰ ਇਹ ਮਾੜੀ ਨਹੀਂ ਲੱਗਣੀ ਚਾਹੀਦੀ। ਦੂਜੀ ਗੱਲ ਇਹ ਹੈ ਜੀ, ਤੁਸੀਂ ਦੇਖੋ ਵੀ ਜੇ ਤੁਸੀਂ ਅਮਰੀਕਾ ਆਉਣਾ ਹੋਵੇ ਤੇ ਤੁਹਾਡੀ ਫਲਾਈਟ ਪਰੇ ਨੂੰ ਉਧਰ ਬੈਂਕਾਕ ਨੂੰ ਜਾਂਦੀ ਹੋਵੇ ਤਾਂ ਫਿਰ ਆਲੋਚਨਾ ਤਾਂ ਹੋਊਗੀ ਨਾ ਜੀ, ਜਦੋਂ ਤੁਹਾਡਾ ਦਿਸ਼ਾ ਹੀ ਤੁਹਾਡੀ ਗਲਤ ਹੋਵੇ। ਤੇ ਦੂਜੀ ਹੁਣ ਮੇਰਾ ਇਹਨਾਂ ਕੋਲੇ ਇੱਕ ਬਹੁਤ ਵੱਡਾ ਹਥਿਆਰ ਹੈਗਾ ਜੀ, ਜਿਹਨੂੰ ਇਹ ਵਰਤ ਹੀ ਨਹੀਂ ਰਹੇ, ਕੌਰ ਵਿਜੇ ਪ੍ਰਤਾਪ ਸਿੰਘ। ਕਿਉਂਕਿ ਇਹਨਾਂ ਕੋਲੇ 3 ਵੱਡੇ ਮਸਲੇ ਆ, ਜਿਵੇਂ ਡਰੱਗ ਦਾ, ਗੈਂਗ ਦਾ ਤੇ ਬੇਅਦਬੀਆਂ ਦਾ, ਜਿਹਦਾ ਹੱਲ ਇੱਕੋ ਇੱਕ ਬੰਦਾ ਹੈਗਾ। ਜੇ ਉਹ ਬੰਦੇ ਨੂੰ ਇਹ ਮੂਹਰੇ ਕੀਤਾ ਹੋਵੇ ਤੇ ਲੋਕਾਂ ਦੇ ਅੱਧੇ ਸਵਾਲ ਇੱਕ ਦਿਨ 'ਚ ਹੀ ਖਤਮ ਹੋ ਜਾਂਦੇ ਆ ਜੀ। ਤੇ ਦੂਜਾ ਕਿ ਸੋਨੂੰ ਲੱਗਦਾ, ਮੈਂ ਹੁਣ ਤੁਹਾਨੂੰ ਸਵਾਲ ਕਰਦਾ ਕਿ ਸੋਨੂੰ ਲੱਗਦਾ ਵੀ ਸਰਕਾਰ ਦੀ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਆ ਵੀ ਦਿਸ਼ਾ ਸਹੀ ਹੈ ਇਹਨਾਂ ਦੀ? ਚਲੋ ਰਿਜ਼ਲਟ ਤਾਂ ਬਾਅਦ 'ਚ ਦੇਖ ਲਾਂਗੇ ਜੀ ਕੀ ਆਉਂਦੇ ਆ। ਧੰਨਵਾਦ ਜੀ। ਹਾਂ ਦੇਖੋ ਬਿਲਕੁਲ ਉਹੀ ਤੇ ਗੱਲ ਹੈ ਨਾ ਕਿ ਦਿਸ਼ਾ, ਦੇਖੋ ਦਿਸ਼ਾ ਕਿਵੇਂ ਤੈਅ ਹੁੰਦੀ ਹੈ। ਤੁਸੀਂ ਹੁਣ ਮੈਂ ਜੇ ਐਲਾਨਾਂ ਤੇ ਆ ਜਾਵਾਂ, ਕੱਚੇ ਮੁਲਾਜ਼ਮਾਂ ਦਾ ਐਲਾਨ ਹੋਇਆ, ਜਦ ਕਿ ਸੁਪਰੀਮ ਕੋਰਟ ਦੀ ਪਹਿਲਾਂ ਹੀ ਰੂਲਿੰਗ ਆਈ ਪਈ ਸੀ 2006 ਦੀ। ਹਾਈ ਕੋਰਟ ਚੋਂ ਪਰਸੋਂ ਫੇਰ ਆ ਗਿਆ ਫੈਸਲਾ। ਹਾਈ ਕੋਰਟ ਕਹਿੰਦਾ ਕਿ ਰੈਗੂਲਰ ਸ਼ਰਤਾਂ ਤੋਂ ਬਗੈਰ ਜਿਹੜਾ ਕੋਈ ਭਰਤੀ ਹੋਇਆ, ਆਰਟੀਕਲ 14 ਦੇ ਮੁਤਾਬਕ ਉਪਬੰਧ 16 ਦੇ ਤਹਿਤ ਉਹ ਰੈਗੂਲਰ ਹੋ ਹੀ ਨਹੀਂ ਸਕਦਾ। ਰੌਲਾ ਪੈ ਗਿਆ। ਕੱਲ ਨੂੰ ਇਹੀ ਹੜਤਾਲਾਂ ਹੋਣਗੀਆਂ, ਤੁਸੀਂ ਦੇਖ ਲਿਓ, ਤੁਹਾਡੇ ਸਾਹਮਣੇ ਹੈ। ਅੱਛਾ, ਫਿਰ ਕਹਿੰਦੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਅਸੀਂ ਬੰਦ ਕਰਤੀ ਹੈ, ਨੋਟੀਫਿਕੇਸ਼ਨ ਹਾਲੇ ਹੋਣਾ ਬਾਕੀ ਹੈ, ਸਭ ਚੀਜ਼ ਨੋਟੀਫਾਈਡ ਹੀ ਨਹੀਂ ਹੋ ਰਹੀ। ਸੋ ਕਈ ਚੀਜ਼ਾਂ, ਉਹ ਦਿਸ਼ਾ ਜਿਹੜੀ ਕਿ ਇੱਕ ਕੰਮ ਨੂੰ ਹੱਥ ਪਾਓ। ਮੈਂ ਬਿਲਕੁਲ, ਮੇਰੀ ਕਾਮਨਾ ਇਹ, ਚਲੋ ਤੁਸੀਂ ਪਿਆਰੇ ਸਰੋਤੇ ਸਾਡੇ ਜ਼ਿਆਦਾ ਬਾਹਰ ਬੈਠੇ ਹੋ, ਮੈਂ ਤੇ ਇੱਥੇ ਬੈਠਾ, ਮੇਰਾ ਤਾਂ ਬੱਚਾ ਇੱਥੇ ਛੋਟਾ ਜਿਹਾ ਪਲਦਾ। ਜਦੋਂ ਗੋਲੀਆਂ ਚੱਲਦੀਆਂ, ਸੱਚ ਜਾਣੇ ਹੋ, ਗੋਲੀ ਕਿਸੇ ਦੇ ਘਰ ਚੱਲਦੀ ਆ, ਕਾਂਬਾ ਸਾਡੇ ਘਰੇ ਛਿੜਦਾ, ਕਿਉਂਕਿ ਅਸੀਂ ਸਮਾਜ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਘਟਨਾਵਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ, ਡਰਦੇ ਹਾਂ ਅਸੀਂ ਕਿ ਸਾਡੇ ਜਵਾਕਾਂ ਦਾ ਕੀ ਹੋਏਗਾ, ਸਾਡੀ ਤੇ ਲੰਘ ਗਈ ਹੈ। ਆ ਜਿਵੇਂ ਹੁੰਦਾ ਕਿ ਬੰਦਾ ਕੋਈ ਤੁਰਿਆ ਜਾਂਦਾ, ਉਹਨੂੰ ਗਾਜਰ ਮੂਲੀ ਵਾਂਗੂ ਬਸ ਝਟਕ ਦਿੱਤਾ ਜਾਂਦਾ, ਡਰ ਤੇ ਲੱਗਦਾ ਹੈ। ਅਸੀਂ ਤਾਂ ਕਹਿੰਦੇ ਹਾਂ ਕਿ ਸਾਰਾ ਮਾਹੌਲ ਠੀਕ ਹੋਵੇ, ਮਾਹੌਲ ਠੀਕ ਹੋਣਾ ਚਾਹੀਦਾ। ਪਰ ਮੈਂ ਜਿਵੇਂ ਕਿਹਾ ਕਿ ਦਿਸ਼ਾ, ਤੁਸੀਂ ਦਿਸ਼ਾ ਖੁਦ ਤੈਅ ਕਰਨੀ ਹੈ, ਤਾਂ ਲੋਕ ਆਪੇ ਕਹਿਣਗੇ ਕਿ ਹਾਂ ਦਿਸ਼ਾ ਸਹੀ ਫੜੀ। ਮੈਂ ਅੱਗੇ ਵੀ ਕਿਹਾ, ਮੈਂ ਅੱਜ ਵੀ ਕਹਿਣਾ
ਕਿ ਦੇਖੋ ਭਗਵੰਤ ਮਾਨ ਹੋਰੀ ਆਮ ਆਦਮੀ ਪਾਰਟੀ ਹੋਣੀ ਮੀਡੀਆ ਦੀ ਹੀ ਪ੍ਰੋਜੈਕਸ਼ਨ ਨੇ, ਮੀਡੀਆ ਨੇ ਹੀ ਪ੍ਰੋਜੈਕਟ ਕੀਤਾ ਸੀ, ਪੰਜਾਬੀ ਮੀਡੀਆ ਨੇ ਚਾਹਿਆ ਸੀਗਾ ਕਿ ਬਦਲ ਹੋਵੇ ਔਰ ਕਾਮਯਾਬ ਹੋ। ਚਲੋ ਇਹ ਇਹਨਾਂ ਦੇ ਹੱਥ ਆ। ਗੱਲ ਇਹ ਆ ਕਿ ਅੱਜ ਦੀ ਤਾਰੀਖ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਉਹ ਜੇ ਤੁਸੀਂ ਟਾਈਮ ਲੈ ਕੇ ਵੀ ਕਰਦੇ ਹੋ ਨਾ, ਲੋਕਾਂ ਨੂੰ ਕਹਿ ਦਿਓ ਕਿ ਸਾਨੂੰ ਟਾਈਮ ਚਾਹੀਦਾ। ਔਰ ਭਗਵੰਤ ਮਾਨ ਨੇ ਹੁਣ ਕਿਹਾ ਕਿ ਦੇਖੋ ਜੀ ਅੱਜ ਅਸੀਂ ਗਿਟਕ ਬੀਜੀ ਆ, ਤੁਸੀਂ ਕਹਿੰਦੇ ਹੋ ਕਿ ਹੁਣੇ ਅੰਬ ਲੱਗ ਜਾ। ਆਹੀ ਗੱਲ ਜੇ ਤੁਸੀਂ ਪਹਿਲਾਂ ਕਹਿ ਦਿੰਦੇ ਨਾ ਵੋਟਾਂ ਤੋਂ ਪਹਿਲਾਂ ਕਿ ਭਾਈ ਅਸੀਂ ਗਿਟਕ ਬੀਜਾਂਗੇ, ਫਿਰ ਫਲ ਹੌਲੀ ਹੌਲੀ ਲੱਗੇਗਾ, ਤੁਹਾਨੂੰ ਸਾਰਿਆਂ ਨੂੰ ਖਿਲਾਵਾਂਗੇ, ਤਾਂ ਵੋਟਾਂ ਇਹਨਾਂ ਨੂੰ ਤਦ ਵੀ ਪੈਣੀਆਂ ਹੀ ਪੈਣੀਆਂ ਸੀ, ਕਿਉਂਕਿ ਲੋਕ ਦੂਜਿਆਂ ਤੋਂ ਬਹੁਤ ਜ਼ਿਆਦਾ ਦੁਖੀ ਸੀ। ਤੁਸੀਂ ਇਹ ਜਦੋਂ ਦਾਅਵਾ ਕਰ ਦਿੰਦੇ ਹੋ ਕਿ ਬੇਅਦਬੀ ਵਾਲੇ ਨੂੰ 24 ਘੰਟਿਆਂ ਦੇ ਅੰਦਰ ਮਾਰ ਕੇ ਸੁੱਟ ਦਿਆਂਗੇ ਅਸੀਂ ਅੰਦਰ, ਮਤਲਬ ਕਹਿਣ ਦਾ ਕਿ ਅੰਦਰ ਉਹਨੂੰ ਮਾਰ ਕੇ ਅਸੀਂ ਸੁੱਟਾਂਗੇ ਅੰਦਰ, ਕਿ ਭਾਈ 24 ਘੰਟੇ ਨਹੀਂ ਹੋ ਸਕਦੇ। ਤਾਂ ਆਪਾਂ ਨੂੰ ਪਤਾ ਜਦੋਂ ਚਲਾਨ ਪੇਸ਼ ਹੋ ਜਾਵੇ ਚੀਫ ਮਿਨਿਸਟਰ ਕਿਵੇਂ ਕੋਈ ਆਪਣੇ ਪੱਧਰ ਤੇ ਕਿਸੇ ਨੂੰ ਅੰਦਰ ਮਾਰ ਕੇ ਸੁੱਟ ਸਕਦਾ ਹੈ। ਅੱਛਾ, ਫਿਰ ਇਹਨਾਂ ਨੇ ਨਸ਼ੇ ਵਾਲੇ ਮਾਮਲੇ 'ਚ ਕਿਹਾ ਸੀਗਾ, ਤੁਹਾਡੇ ਸਾਹਮਣੇ ਆ ਡਾਟਾ, ਤੁਹਾਡੇ ਸਾਹਮਣੇ ਫੋਲ ਲਓ, 25-30 ਮੌਤਾਂ ਹੋਈਆਂ ਓਵਰਡੋਜ਼ ਦੇ ਨਾਲ। ਸੋ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ, ਮੇਰੇ ਕਹਿਣ ਦਾ ਮਤਲਬ ਕਿ ਦਿਸ਼ਾ ਤੁਸੀਂ ਤੈਅ ਕਰਨੀ ਹੈ, ਲੋਕ ਅੱਛੀ ਦਿਸ਼ਾ ਨੂੰ ਅੱਛਾ ਹੀ ਕਹਿਣਗੇ। ਅੱਛਾ, ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲਾ ਜਿਹੜਾ ਤੁਸੀਂ ਸਵਾਲ ਨਹੀਂ ਕੀਤਾ, ਪਰ ਜੋ ਮੈਨੂੰ ਲੱਗਿਆ ਜਵਾਬ ਦੇ ਦੇਣਾ ਚਾਹੀਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਲਾ ਦਿੰਦੇ, ਪਰੰਤੂ ਰੌਲਾ ਕੀ ਹੈ ਸਾਹਿਬ, ਜੇ ਤੁਸੀਂ ਪੁਲਿਸ ਦੇ ਅੰਦਰ ਝਾਕੋਗੇ ਨਾ, ਪੰਜਾਬ ਪੁਲਿਸ ਫੋਰਸ ਦੇ ਵਿੱਚ ਵੀ 2-3 ਲੌਬੀਆਂ ਹੈ, ਇਹਨਾਂ ਨੂੰ ਡਰ ਹੈ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨਾਲ ਕੁਝ ਅਫਸਰਾਂ ਦੀ ਬਣਦੀ ਨਹੀਂ, ਆਪਾਂ ਨੂੰ ਪਤਾ ਹੈ ਕਿ ਖਲਾਰਾ ਨਾ ਪਵਾ ਬਈ। ਸੋ ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਫੈਕਟ ਹੈ। ਜੀ ਜੀ, ਜਸਪਾਲ ਜੀ ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਰਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮਿੰਟੂ ਜੀ, ਮੈਂ ਕੱਲ ਬਖਤਾਵਰ ਸਿੰਘ ਢਿੱਲੋਂ ਤੇ ਜਿਹੜੇ ਆਪਣੇ ਦਾਨੇਵਾਲੀ ਸਾਹਿਬ ਦਾ ਪ੍ਰੋਗਰਾਮ ਹੋ ਰਿਹਾ ਸੀਗਾ, ਤੇ ਉਸ ਦੇ ਵਿੱਚ ਉਹ ਬੋਲ ਰਹੇ ਸੀਗੇ ਕਿ ਜਿਹੜਾ ਆਪਣੇ ਮੋਗੇ ਵਾਲਾ ਸਾਈਲੋ ਆ, ਉਸ ਦੇ ਵਿੱਚ ਉਹ ਅਦਾਨੀ ਗਰੁੱਪ ਕਣਕ ਨਹੀਂ ਖਰੀਦ ਰਿਹਾ, ਉਹ FCI ਹੀ ਖਰੀਦ ਰਹੀ ਆ। ਕੀ ਇਸ ਵਿੱਚ ਸਹੀ ਆ ਕੋਈ, ਜਾਂ ਮਤਲਬ ਗੱਲ ਵੈਸੀ ਹੈ? ਐਗਜ਼ੈਕਟ 101% ਸਹੀ ਹੈ ਜੀ, FCI ਹੀ ਖਰੀਦ ਰਹੀ ਹੈ ਜੀ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਗੁਰਪ੍ਰੀਤ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਿਰਫ ਸੁਝਾਅ ਦੇਣਾ ਚਾਹੁੰਦਾ ਜੀ। ਮੈਂ ਤੁਸੀਂ ਉਹ ਗੱਲ ਕਰ ਰਹੇ ਸੀ ਨਾ ਵੀ ਰੋਡ ਦੇ ਉੱਤੇ ਲੁੱਟ ਹੋਈ ਹੈ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਆਪ ਵੀ ਜ਼ਿੰਮੇਵਾਰ ਹਾਂ ਜੀ, ਆਪਣੇ ਲੋਕ ਵੀ ਜ਼ਿੰਮੇਵਾਰ ਹੈ, ਕਿਉਂਕਿ ਹੁਣ ਜੇ ਆਪਾਂ ਸਿਰਫ ਪੁਲਿਸ ਦੇ ਉੱਪਰ ਹੀ ਛੱਡ ਦਿਆਂਗੇ ਤਾਂ ਪੁਲਿਸ ਮਤਲਬ ਕੋਈ ਸ਼ਕਤੀਮਾਨ ਤਾਂ ਹੈ ਨਹੀਂ ਗਈ, ਉਹਨੂੰ ਪਤਾ ਹੋਊਗਾ ਮਿੰਟ 'ਚ ਪਹੁੰਚ ਜੂਗੇ ਨਾ। ਹੁਣ ਜਦੋਂ ਤੁਸੀਂ ਕਿਹਾ ਵੀ ਉਹ ਕਾਰ ਪਹਿਲਾਂ ਬਿਨਾਂ ਨੰਬਰ ਪਲੇਟ ਤੋਂ ਘੁੰਮਦੀ ਰਹੀ, ਆ ਬਾਹਰ ਅਸੀਂ ਉਹ ਟਰੱਕ ਚਲਾਉਣੇ, ਅਮਰੀਕਾ ਕੈਨੇਡਾ ਜਾਂਦੇ ਹਨ, ਉੱਥੇ ਮਤਲਬ ਪੁਲਿਸਾਂ ਗੱਡੀਆਂ ਹਰ ਵਾਰ ਸਾਡਾ ਪਿੱਛਾ ਥੋੜੀ ਕਰ ਦਿੰਦੇ। ਸਾਰੇ ਲੋਕ ਆ ਜਿਹੜੇ ਉਹਨਾਂ ਦੀ ਛੱਡ ਦੀ ਨਿਗਾਹ। ਸਾਨੂੰ ਇੱਕ ਡਰ ਹੈ ਵੀ ਜੇ ਅਸੀਂ ਗਲਤ ਡਰਾਈਵਿੰਗ ਕਰਾਂਗੇ ਤਾਂ ਇਹ ਕੋਈ ਵੀ ਕਾਰ ਵਾਲਾ, ਕੋਈ ਵੀ ਟਰੱਕ ਵਾਲਾ ਪੁਲਿਸ ਨੂੰ ਫੋਨ ਕਰੂਗਾ, ਉਹ ਮਿੰਟੋ ਮਿੰਟੀ ਆ ਕੇ ਸਾਨੂੰ ਚੱਕ ਲੈਣਗੇ ਨਾ। ਜਦੋਂ ਉਹ ਕਾਰ ਬਿਨਾਂ ਨੰਬਰ ਪਲੇਟ ਤੋਂ ਮੰਨ ਲਓ ਘੁੰਮ ਰਹੀ ਸੀ, ਤਾਂ ਕੀ ਲੋਕਾਂ ਦਾ ਕੋਈ ਫਰਜ਼ ਨਹੀਂ ਬਣਦਾ ਵੀ 112 ਦੇ ਉੱਤੇ ਕਾਲ ਕਰਕੇ ਦੱਸਣ ਵੀ ਆਹ ਏਰੀਆ ਦੇ ਵਿੱਚ ਹੀ ਬਿਨਾਂ ਨੰਬਰ ਪਲੇਟ ਤੋਂ ਕਾਰ ਕਰ ਰਹੀ ਹੈ, ਨੰਬਰ ਦਿਓ। ਉਹਨਾਂ ਦਾ ਫਰਜ਼ ਬਣਦਾ ਵੀ ਫੋਨ ਕਰਨ ਦਾ। ਜੇ ਪੁਲਿਸ ਬਾਅਦ 'ਚ ਕਾਰਵਾਈ ਨਹੀਂ ਕਰਦੀ, ਰਿਕਾਰਡਿੰਗ ਤੇ ਲਾ ਕੇ ਵੀ ਕਿਹੜਾ ਆਫਿਸਰ ਕਿੰਨੇ ਵਜੇ ਡਿਊਟੀ ਤੇ ਫੋਨ ਚੱਕਿਆ ਜੀ, ਉਹ ਇਹ ਗੱਲ ਕਰ ਰਿਹਾ ਸੀ ਵੀ ਇਹ ਤਾਂ ਨਹੀਂ ਜੀ ਮੇਰੀ ਹੱਦ ਨਹੀਂ, ਤੁਸੀਂ ਕਿੱਥੇ ਹੋ, ਸਾਡੀ ਕੀ ਜ਼ਿੰਮੇਵਾਰੀ ਨਹੀਂ, ਫੇਰ ਉਹ ਤੇ ਐਕਸ਼ਨ ਲਿੱਤਾ ਜਾਊਗਾ। ਕਿ ਲੋਕਾਂ ਨੂੰ ਇਹਦਾ ਅਵੇਅਰ ਹੋਣਾ ਨਹੀਂ ਚਾਹੀਦਾ। ਇਹ ਮੇਰਾ ਸੁਝਾਅ ਹੈ ਜੀ। ਧੰਨਵਾਦ ਜੀ। ਤੁਹਾਡਾ ਸੁਝਾਅ ਠੀਕ ਹੈ ਜੀ, ਆਪਣੀ ਥਾਂ ਤੇ ਆ, ਪਰ ਗੱਲ ਇਹ ਆ ਕਿ ਰਾਤ ਨੂੰ ਹੁਣ ਕੌਣ ਦੇਖੇ ਕਿ ਨੰਬਰ ਪਲੇਟ ਕਿਵੇਂ ਲੱਗੀ ਹੈ, ਕਿਵੇਂ ਨਹੀਂ ਲੱਗੀ। ਦੂਜੇ ਆ ਕਿ ਇਹ ਅਵੇਅਰਨੈਸ ਦੀ ਵੀ ਘਾਟ ਆ ਸਾਡੇ। ਸਾਨੂੰ ਤੇ ਇਹ ਨਹੀਂ ਪਤਾ, ਅਨਪੜ੍ਹ ਬੰਦੇ ਨੂੰ ਤੇ ਇਹ ਨਹੀਂ ਪਤਾ ਹੋਏਗਾ ਮੈਂ ਕੰਪਲੇਂਟ ਕਰਨੀ ਕਿੱਥੇ ਆ। ਮਾਫ ਕਰਨਾ, ਅਨਪੜ੍ਹ ਨੂੰ ਛੱਡੋ, ਮੇਰੇ ਵਰਗਾ ਅੱਧ ਪੜ੍ਹੇ ਉਹਨੂੰ ਵੀ ਛੇਤੀ ਨਹੀਂ ਪਤਾ ਲੱਗੇਗਾ ਕਿ ਕਿੱਥੇ ਕਰਨੀ ਹੈ ਕਾਲ। ਦੂਜੀ ਗੱਲ ਇਹ ਕਿ ਹਾਈਵੇ ਤੇ ਗਸ਼ਤ ਚਾਹੀਦੀ ਹੈ ਰਾਤ ਨੂੰ ਸਭ। ਜੇ ਤੁਸੀਂ ਗਸ਼ਤ ਕਰੋਗੇ, ਹਾਈਵੇ ਪੈਟਰੋਲਿੰਗ ਇੱਕ ਅੱਡ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਹਿਕਮੇ ਦਾ ਛੋਟਾ ਜਿਹਾ ਪਾਰਟ ਹੈ ਹਾਈਵੇ ਪੈਟਰੋਲਿੰਗ। ਉਹਨੂੰ ਹਾਈਵੇ ਪੈਟਰੋਲਿੰਗ ਕਹਿੰਦੇ ਆ। ਤੁਸੀਂ ਪੰਜਾਬ ਆਏ ਹੋਵੋਗੇ, ਵੱਡੇ ਹਾਈਵੇ ਤੇ ਤੁਹਾਨੂੰ ਚੌਂਕੀਆਂ ਵੀ ਮਿਲ ਜਾਣਗੀਆਂ, ਗੱਡੀਆਂ ਖੜੀਆਂ ਵੀ ਮਿਲ ਜਾਣਗੀਆਂ। ਤਾਂ ਹਾਈਵੇ ਪੈਟਰੋਲਿੰਗ ਹੁੰਦੀ ਹੈ, ਪਰ ਹੁੰਦੀ ਕਿਵੇਂ ਹੈ ਕਿ ਰਾਤ ਨੂੰ ਗੇੜਾ ਕੱਢ ਲਿਆ, ਹਲਕੇ ਰਫਤਾਰ ਦੇ ਵਿੱਚ, ਰਫਤਾ ਚੱਲ ਗਏ, ਚਲੋ ਆਪਣਾ ਫਾਰਮੈਲਿਟੀ। ਤਾਂ ਮਤਲਬ ਕਿ ਤੁਸੀਂ ਇਹ ਗਸ਼ਤ ਵਧਾਓ, ਇੱਕ ਤਰ੍ਹਾਂ ਨਾਲ ਥੋੜਾ ਜਿਹਨੂੰ ਆਪਾਂ ਇਹ ਕਹਿੰਦੇ ਨੇ ਡੈਟਰੈਂਸ, ਇੱਕ ਥੋੜਾ ਡਰ ਪੈਦਾ ਕਰੋ ਜਿਹੜਾ ਕ੍ਰਿਮੀਨਲ ਬੰਦਾ। ਜਿਵੇਂ ਤੁਸੀਂ ਕਿਹਾ ਕਿ ਇੱਥੇ ਡਰ ਹੈ,
ਕਿ ਯਾਰ ਲੋਕ ਕੀ ਕਰ ਦੇਣਗੇ ਕਾਲ। ਚਲੋ ਲੋਕ ਇੱਥੇ ਇੰਨੇ ਜੋਗੇ ਨਹੀਂ, ਪਰ ਪੁਲਿਸ ਦਾ ਡਰ ਤੇ ਚਾਹੀਦਾ ਨਾ। ਉਸ ਤੁਹਾਡਾ ਸੁਝਾਅ ਆਪਣੀ ਥਾਂ ਠੀਕ ਆ, ਤੁਹਾਡੀ ਗੱਲ ਆਪਣੀ ਥਾਂ ਤੇ ਠੀਕ ਆ। ਜੇ ਲੋਕ ਅਵੇਅਰ ਨਹੀਂ, ਇਹਦਾ ਮਤਲਬ ਕਿ ਪੁਲਿਸ ਵੀ ਐਕਟਿਵ ਨਹੀਂ ਹੈ। ਤਾਂ ਪੁਲਿਸ ਕਿਉਂ ਨਹੀਂ ਐਕਟਿਵ, ਇਹ ਵੀ ਇੱਕ ਸਵਾਲ ਰਹੇਗਾ। ਸੁਝਾਅ ਆਪਣੀ ਥਾਂ ਤੇ, ਸਵਾਲ ਆਪਣੀ ਥਾਂ ਤੇ ਆ ਕਿ ਤੁਹਾਨੂੰ ਵੀ ਆਪਣੇ ਜਿਹੜੇ ਹਾਈਵੇ ਆ ਪੈਟਰੋਲਿੰਗ ਕਰਕੇ ਸੁਰੱਖਿਅਤ ਕਰਨੇ ਚਾਹੀਦੇ। ਜ਼ਰੂਰੀ ਹੈ। ਆਪਾਂ ਲੁੱਟਣ ਵਾਲੇ ਨੂੰ, ਜਿਹੜਾ ਲੁੱਟਿਆ ਗਿਆ, ਉਹਨੂੰ ਕਿਵੇਂ ਜ਼ਿੰਮੇਵਾਰ ਠਹਿਰਾ ਸਕਦੇ ਜੀ? ਕਿਉਂਕਿ ਉਹਦੇ ਤਾਂ ਮੂਹਰੇ ਆ ਕੇ ਗੱਡੀ ਲੱਗ ਗਈ, ਉਹਨੇ ਤਾਂ ਉਦੋਂ ਹੀ ਦੇਖਿਆ ਨਾ। ਹੁਣ ਪਿੱਛੋਂ ਆਈ ਹੈ, ਕਿੱਥੋਂ ਆਈ ਕੀ ਪਤਾ ਉਹਨੂੰ, ਹੋ ਸਕਦਾ ਕਿਸੇ ਲਿੰਕ ਰੋਡ ਤੋਂ ਚੜੀ ਹੋਵੇ। ਸੋ ਠੀਕ ਹੈ, ਤੁਹਾਡੀ ਗੱਲ ਆਪਣੀ ਥਾਂ ਤੇ ਠੀਕ ਹੈ ਕਿ ਲੋਕ ਇੱਥੇ ਬਹੁਤੀ ਟੈਨਸ਼ਨ ਨਹੀਂ ਲੈਂਦੇ, ਇੱਧਰ ਉੱਧਰ ਨਹੀਂ ਦੇਖਦੇ, ਜਦੋਂ ਆਪ ਨਾਲ ਬੀਤਦੀ ਉਦੋਂ ਪਤਾ ਲੱਗਦਾ। ਪਰੰਤੂ ਪੁਲਿਸ ਨੂੰ ਕਿਤੇ ਨਾ ਕਿਤੇ ਡਰ ਪੈਦਾ ਜ਼ਰੂਰ ਕਰਨਾ ਚਾਹੀਦਾ ਕ੍ਰਿਮੀਨਲ ਦੇ ਮਾਈਂਡ ਦੇ ਵਿੱਚ ਕਿ ਹਾਂ ਯਾਰ, ਜੇ ਅਸੀਂ ਏਦਾਂ ਕੀਤਾ ਹਾਈਵੇ ਤੇ ਤਾਂ ਜਲਦੀ ਫੜੇ ਜਾਵਾਂਗੇ। ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਰਣਧੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਣਧੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਤੂੰ ਤਾਂ ਬੇਟਾ ਸਤਿ ਸ਼੍ਰੀ ਅਕਾਲ ਸਰ। ਹਾਂਜੀ ਮਿੰਟੀ ਭਾਜੀ, ਮੈਂ ਪੁੱਛਣਾ ਚਾਹੁੰਦਾ ਸੀ ਜਿਹੜਾ ਆਪਣਾ ਕਲਾਕਾਰ ਬਹੁਤ ਮਸ਼ਹੂਰ ਸੀ, ਫਿਰ ਜੋ ਵੋਟਾਂ 'ਚ ਹਾਰ ਗਿਆ, ਉਹਦੀ ਇੰਟਰਵਿਊ ਆਈ ਸੀ ਤੇ ਉਹ ਸ਼ਰੇਆਮ ਕਹਿ ਰਿਹਾ ਕਿ ਮੈਨੂੰ ਪਤਾ ਸੀ ਕਿ ਇੱਥੇ 5-6 ਕਰੋੜ ਰੁਪਈਆ ਲੱਗਣਾ ਵੋਟਾਂ 'ਚ। ਮੈਂ ਆਇਆ, ਜਿਹੜਾ ਮੂਹਰੇ ਪੱਤਰਕਾਰ ਬੈਠਾ ਆਪਣੇ ਆਪ ਬਣਿਆ, ਉਹਨੇ ਸਵਾਲ ਵੀ ਨਹੀਂ ਕੀਤਾ ਕਿ ਭਾਈ ਕਿਸ ਹਿਸਾਬ ਨਾਲ 50-60 ਮਤਲਬ 5-6 ਕਰੋੜ ਰੁਪਈਆ ਲੱਗਣਾ। ਇਹ ਇੱਕ ਗੈਰ ਕਾਨੂੰਨੀ ਨਹੀਂ ਕਿ 5-6 ਕਰੋੜ ਕਿਸ ਹਿਸਾਬ ਨਾਲ ਕਹਿ ਰਿਹਾ ਕਿ ਲੱਗਣਾ। ਪੱਤਰਕਾਰ ਵੀ ਸਵਾਲ ਨਹੀਂ ਪੁੱਛ ਰਹੇ ਕਿ ਭਾਈ ਤੁਸੀਂ ਕਿਸ ਹਿਸਾਬ ਨਾਲ ਕਹਿ ਰਹੇ ਕਿ 5-6 ਕਰੋੜ ਲੱਗਣਾ। ਹਾਂਜੀ ਦੱਸੋ ਭਾਈ। ਭਾਜੀ ਮੈਂ ਕਿਸੇ ਤੇ ਸਵਾਲ ਨਹੀਂ ਕਰੂੰਗਾ, ਕਿਸੇ ਦਾ ਆਪਣਾ ਹੈ ਪੁੱਛਣ ਦਾ ਢੰਗ ਹੈ ਜੀ, ਤੇ ਡੈਫੀਨਿਟਲੀ ਕਾਊਂਟਰ ਸਵਾਲ ਬਣਦਾ ਤੁਹਾਡਾ। ਪਰ ਰੌਲਾ ਕੀ ਹੈ ਕਿ ਇੱਥੇ ਇੱਕ ਵਾਰੀ ਉਹ ਹੁਣ ਸੰਸਾਰ ਦੇ ਵਿੱਚ ਨਹੀਂ ਹੈ ਲੀਡਰ ਮੁੰਡੇ ਸਾਹਿਬ, ਉਹਨੇ ਇਲੈਕਸ਼ਨ 2014 ਵਾਲਾ ਜਿੱਤਣ ਤੋਂ ਬਾਅਦ ਇਹ ਕਿਹਾ ਸੀਗਾ ਕਿ ਮੇਰਾ ਇੰਨਾ ਕਰੋੜ ਰੁਪਇਆ ਲੱਗ ਗਿਆ, ਜਦ ਕਿ ਖਰਚਾ ਅੱਧ ਕੁਛ ਲੱਖ ਰੁਪਇਆ। ਤਾਂ ਕੇਂਦਰ ਦਾ ਵਜ਼ੀਰ ਕਹਿ ਰਿਹਾ। ਸੋ ਇਹ ਸੱਚ ਵੀ ਹੈ ਭਾਜੀ। ਇਹਨੂੰ ਕਿਤਾਬੀ ਗੱਲ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ, ਚੋਣ ਕਮਿਸ਼ਨ ਕਹਿ ਸਕਦਾ, ਪਰ ਹੁੰਦਾ ਕੁਛ ਨਹੀਂ ਹੈ, ਕੋਈ ਐਡਾ ਵੱਡਾ ਜੁਰਮ ਨਹੀਂ ਹੈ। ਕਹਿਣਾ ਸਾਬਤ ਕਰਨਾ ਬਹੁਤ ਔਖਾ ਹੁੰਦਾ, ਕਿਉਂਕਿ ਖਰਚਾ ਤੇ ਇਹਨਾਂ ਨੇ ਕਿਤਾਬੀ ਤੇ ਖਰਚਾ ਉਹੀ ਗਿਣਾਇਆ ਹੋਣਾ ਨਾ। ਪਰ ਇਹ ਮਤਲਬ ਕਿ ਹੈ ਤੇ ਇੱਕ ਤਰ੍ਹਾਂ ਨਾਲ ਜੋ ਪ੍ਰੋਟੋਕਾਲ ਹੈ ਜਾਂ ਜੋ ਵੀ ਨਿਯਮਾਵਲੀ ਉਹਦੇ ਤੋਂ ਬਾਹਰ ਹੈ। ਪਰ ਇਹ ਸੱਚ ਵੀ ਹੈ ਕਿ ਲੱਗਦਾ ਕਰੋੜਾਂ ਹੀ ਹੈ। ਖਰਚ ਨਿਰਧਾਰਤ ਜਿੰਨਾ ਵੀ ਕੀਤਾ ਹੁੰਦਾ 60 ਲੱਖ 70 ਲੱਖ 30 ਲੱਖ 40 ਲੱਖ ਜਿੰਨਾ ਵੀ, ਉਤੋਂ ਕਈ ਗੁਣਾ ਖਰਚ ਕੀਤਾ ਜਾਂਦਾ। ਔਰ ਇਹ ਕੋਈ ਇੱਕ ਨਹੀਂ ਕਰਦਾ ਜ਼ਰੂਰ, ਇਹ ਤਕਰੀਬਨ ਸਾਰੇ ਹੀ ਕਰਦੇ ਆ। ਔਰ ਜਿਹੜੇ ਨਹੀਂ ਕਰ ਪਾਉਂਦੇ ਉਹ ਮੁਕਾਬਲੇ ਤੋਂ ਬਾਹਰ ਵੀ ਰਹਿੰਦੇ। ਇਹ ਸੱਚ ਹੈ, ਹਕੀਕਤ ਹੈ ਕਿ ਕਰੋੜਾਂ 'ਚ ਹੀ ਇਲੈਕਸ਼ਨ ਜਿਹੜਾ ਉਹ ਜਾਂਦਾ ਹੋਵੇ। ਜੀ ਜੀ ਹਾਂ ਬਿਲਕੁਲ, ਚੋਰ ਮੋਰੀਆਂ ਹੈਗੀਆਂ ਇੱਧਰੋਂ ਉੱਧਰੋਂ ਜਿਹੜੀਆਂ ਉਹ ਚੱਲ ਜਾਂਦੀਆਂ। ਬਾਕੀ ਅਸੀਂ ਵੀ ਆਪਣੇ ਕਾਲਰ ਨੂੰ ਬੇਨਤੀ ਕਰਦੇ, ਤੱਤੇ ਨਹੀਂ ਇੰਨੇ ਜ਼ਿਆਦਾ ਹੋਣ ਦਾ ਕੋਈ ਫਾਇਦਾ ਹੁੰਦਾ। ਸਮਾਂ ਜਿਹੜਾ ਆ, ਜਿੱਦਾਂ ਮਿੰਟੂ ਜੀ ਨੇ ਵੀ ਕਿਹਾ ਆ, ਆਲੋਚਨਾ ਜੇ ਤੁਸੀਂ ਸਪੋਰਟ ਕਰਦੇ, ਆਲੋਚਨਾ ਸਹਿਣੀ ਵੀ ਆ, ਕਰਨੀ ਵੀ ਆ। ਦੇਖੋ ਕੰਮ ਆ ਉਹਨਾਂ ਨੂੰ ਲੈਣ ਦੇ ਉੱਤੇ ਰੱਖਣ ਦਾ, ਉਹਨਾਂ ਨੂੰ ਜਿਹੜਾ ਲੀਹ ਦੇ ਉੱਤੇ ਤੋਰ ਕੇ ਰੱਖਣ ਦਾ। ਜਿੱਥੇ ਬਣਦੀ ਆ ਉੱਥੇ ਕਰਨੀ ਵੀ ਚਾਹੀਦੀ। ਇਹ ਨਹੀਂ ਆ ਵੀ ਮੋਹਰੇ ਜਿਹੜਾ ਮਰਿਆ ਸੱਪ ਉਹ ਨਿਕਲਿਆ ਜਾਵੇ, ਇੱਦਾਂ ਵੀ ਨਹੀਂ ਜਿਹੜਾ ਉਹ ਕਰਿਆ ਜਾਣਾ ਚਾਹੀਦਾ। ਸੋ ਜਿੱਥੇ ਬਣਦੀ ਉੱਥੇ ਕਰ ਦੇਣੀ ਚਾਹੀਦੀ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਤੁਸੀਂ ਸਪੋਰਟ ਕਰੋ, ਅਸਲੀ ਸਪੋਰਟਰ ਉਹੀ ਹੁੰਦਾ ਆ ਜਿੱਥੇ ਗਲਤ ਕੀਤਾ ਹੋਵੇ ਉਸ ਨੂੰ ਉਹ ਕਵੇ ਵੀ ਨਹੀਂ, ਤੁਹਾਨੂੰ ਇੱਥੇ ਠੀਕ ਕਰਨ ਦੀ ਜ਼ਰੂਰਤ ਹੁੰਦੀ ਆ। ਮਾਫ ਕਰਨਾ, ਆਈਓ ਗਲਤੀ ਤੇ ਅਕਾਲੀਆਂ ਨੇ ਕੀਤੀ ਸੀ ਕਿ ਅਕਾਲੀਆਂ ਦੇ ਵਰਕਰ ਵੀ ਜਕਾਰੇ ਹੀ ਛੱਡਦੇ ਰਹੇ ਕਿ ਨਹੀਂ ਨਹੀਂ ਇਹ ਸਾਡੇ ਬੰਦੇ ਤੇ ਗਲਤ ਹੁੰਦੇ ਹੀ ਨਹੀਂ। ਆਈਓ ਕੰਮ ਕਾਂਗਰਸੀਆਂ ਨੇ ਕੀਤਾ 4 ਸਾਲ। ਉਹ ਕਹਿੰਦੇ ਕਿ ਜ਼ਿੰਦਾਬਾਦ ਮਹਾਰਾਜਾ ਜ਼ਿੰਦਾਬਾਦ, ਇਹ ਗਲਤ ਹੋ ਹੀ ਨਹੀਂ ਸਕਦਾ। ਉਹ ਗਲਤੀ ਹੁਣ ਤੁਸੀਂ ਤੁਹਾਡੇ ਹੱਥ ਵਾਕ ਡੋਰਿਆ। ਮਾਫ ਕਰਨਾ, ਆਮ ਆਦਮੀ ਪਾਰਟੀ ਦੇ ਜਿਵੇਂ ਇਸ ਦੇਸ਼ ਦੇ ਹਿੰਦੂ ਦੇ ਹੱਥ ਵਾਕ ਡੋਰਿਆ ਭਵਿੱਖ ਦੀ ਬਹੁ ਗਿਣਤੀ ਘੱਟ ਗਿਣਤੀਆਂ ਨੂੰ ਕੌਣ ਪੁੱਛਦਾ ਜੀ? ਜਿਨ੍ਹਾਂ ਦੀ 70-80% ਵੋਟ ਹੈ, ਜਿਹਦੇ ਚੋਂ 40 ਉਹ ਲਿਜਾਂਦੇ ਨੇ। ਇਸ ਦੇਸ਼ ਦਾ ਭਵਿੱਖ ਉਹਨਾਂ ਨੇ ਤੈਅ ਕਰਨਾ ਹੋਣਾ। ਅਬ ਤੁਮਾਰੇ ਹਵਾਲੇ ਵਤਨ ਸਾਥੀਓ, ਜਿਵੇਂ ਆਪਾਂ ਕਹਿੰਦੇ ਨਾ, ਹੁਣ ਤੁਹਾਡੇ ਹਵਾਲੇ ਆ ਬਈ। ਤਾਂ ਇਸੇ ਤਰ੍ਹਾਂ ਪੰਜਾਬ ਹੈ ਜਿਹੜਾ ਤੁਹਾਡੇ ਹਵਾਲੇ ਜੇ ਹੁਣ ਸਮਰਥਕਾਂ ਦੇ। ਇਹ ਤੁਸੀਂ ਠੀਕ ਕਰਵਾ ਸਕਦੇ ਆ ਜੇ ਤਾਂ ਇਹਨਾਂ ਨੂੰ ਗਲਤ ਜਾਂਦਿਆਂ ਨੂੰ ਰੋਕ ਲਓਗੇ। ਤੁਹਾਡੇ ਆਖੇ ਛੇਤੀ ਰੁਕਣਗੇ, ਉਹਨਾਂ ਨੂੰ ਪਤਾ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਕਿ ਇਹਨਾਂ ਤੇ ਸਰਕਾਰ ਦੇ ਉਲਟਾ ਤੀਜੀ ਸਰਕਾਰ ਆ ਗਈ ਹੈ ਪੰਜਾਬੀ ਰੇਡੀਓ US ਤੇ। ਮੈਂ ਤੇ ਇੱਥੇ ਹੀ ਹਾਂ, ਕੱਲ ਨੂੰ ਚੌਥੀ ਆ ਜਾਏਗੀ, ਮੈਂ ਤੇ ਇੱਥੇ ਖੜੇ ਹੋਣਾ ਸਰਕਾਰ ਦੇ। ਮੈਂ ਨਹੀਂ ਸਰਕਾਰ ਦਾ ਭੋਪੂ ਬਣ ਸਕਦਾ। ਮੈਂ ਤਾਂ ਜੇ ਉਹ ਚੰਗਾ ਕੰਮ ਕਰਨਗੇ ਤਾਂ ਠੀਕ ਚੰਗਾ, ਤੇ ਜੇ ਉਹ ਕਰਨਗੇ ਤਾਂ ਮੈਂ ਤਾਂ ਸਰਕਾਰ ਦੇ ਸਾਹਮਣੇ ਖਲੋਂਗਾ। ਮੈਂ ਪਹਿਲੇ ਦਿਨ ਹੀ ਸਟੇਟਸ ਪਾਤਾ ਸੀਗਾ
ਕਿ ਭਾਈ ਮੈਂ ਤਾਂ ਉੱਥੇ ਖੜਾ ਤੁਹਾਨੂੰ ਮਿਲੂੰਗਾ, ਚੰਗਾ ਕਰੋਗੇ ਅੱਛਾ ਕਹਾਂਗੇ, ਜੇ ਭਾਈ ਨਹੀਂ ਤਾਂ ਅਸੀਂ ਲੋਕਾਂ ਦੇ ਨਾਲ ਖਲੋਤੇ ਹਾਂ, ਅਸੀਂ ਭੋਪੂ ਨਹੀਂ ਬਣ ਸਕਦੇ। ਪਰ ਇਹ ਪੰਜਾਬ ਅਸਲ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਹੱਥ ਹੈ ਕਿ ਭਾਈ ਆਪਣੇ ਬੰਦਿਆਂ ਨੂੰ ਜੇ ਤੁਸੀਂ ਕਰੋਗੇ ਤਾਂ ਤੁਹਾਡੇ ਆਖੇ ਜਲਦ ਲੱਗਣਗੇ, ਕਿਉਂਕਿ ਤੁਸੀਂ ਉਹਨਾਂ ਦੀ ਬੈਕਬੋਨ ਹੋ, ਤੇ ਜੇ ਨਹੀਂ ਤਾਂ ਭਾਈ ਫਿਰ ਤੁਹਾਡੇ ਨਾਲ ਹੀ ਅਸੀਂ ਖਲੋਤੇ ਹਾਂ। ਜੀ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਧੰਨਵਾਦ ਜੀ। ਜੀ ਸਤਿ ਸ਼੍ਰੀ ਮਿਲਦੇ ਅਕਾਲ ਅਗਲੀ ਵਾਰ। ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।